ਤੇਰਾ ਤਾਈ ਨੇ ਲਵ ਮੈਰਿਜ ਆ। ਚਲੋ ਚਲੋ ਉੱਠੋ ਗੱਲ ਦੱਸਾਂ ਕੋਈ ਏਦਾਂ ਦੇ ਹੁੰਦੇ ਉਸਤਾਦ ਜੀ। ਮਿੱਠੇ ਦਾ ਬੁੜਾ ਵੀ ਭਾਈ ਰਾਤ ਨੂੰ ਇਹਨੂੰ ਲੱਭਣ ਗਿਆ ਵੀ ਉਹ ਲੱਭ ਕੇ ਥੱਕ ਗਿਆ ਉਸਤਾਦ ਜੀ, ਮਿੱਠਾ ਨਹੀਂ ਲੱਭਿਆ। ਉਹਨੇ ਕਿਹਾ ਚਲੋ ਫਿਰ ਹੁਣ ਤਾਸ਼ ਹੀ ਖੇਡਦੇ। ਉਹ ਤਾਸ਼ ਖੇਡਣ ਗਿਆ ਤੇ ਉੱਥੇ ਮਿੱਠਾ ਵੀ ਬੈਠਾ ਪਹਿਲੇ ਹੀ ਮੈਂ ਕਿਹਾ ਇਸਤਰੀ ਉਸਤਰੀ ਲਾ ਕੇ ਮੈਂ ਕਰ ਲਾਂਗਾ ਤੇ ਗਾਲਾਂ ਹੀ ਮੈਂ ਕਿਸੇ ਨੇ ਬੰਨਿਆ ਨਹੀਂ ਮਚਵਾਨ ਆ ਤੇ ਇੰਝ ਕਰਕੇ ਇਸਤਰੀ ਲਾ ਮੈਂ ਛਾੜ ਪੈ ਗਈ। ਆਹੋ ਕਹਿੰਦੇ ਕੱਚੇ ਹੁੰਦੇ ਨੇ ਬਹੁਤ। अस्सलाम वालेकुम जी। 4:21 ਹੋਏ ਨੇ, ਯਾਨੀ ਜਦੋਂ ਅਸੀਂ ਰਿਕਾਰਡਿੰਗ ਕਰ ਰਹੇ ਹਾਂ। ਤੁਹਾਡਾ ਤੇ ਮੇਰਾ 6:30 ਦਾ ਟਾਈਮ ਹੋਏਗਾ। ਤੁਹਾਡੀ ਮੈਂ 5:21 6:21 7:21 7:21 ਤੱਕ ਇੱਥੋਂ ਨਹੀਂ ਉੱਠਣਾ ਕਿਸੇ ਨੇ। 7:29 ਹੁੰਦਾ ਜੀ। 7:21 ਤੱਕ 7:29 ਭਾਰ ਹੋ ਜਾਂਦਾ, ਕੈਮਰੇ ਹੀਟ ਹੋ ਜਾਣਗੇ। लेकिन क्यों इतना तवील? ਇਹ ਮੈਂ ਤੁਹਾਨੂੰ ਦੱਸਦਾ ਕਿਉਂ। ਬਾਜੀ ਗੱਲ ਇਹ ਹੈ ਕਿ ਨਾ, ਅੱਛਾ ਕੁਛ ਬੰਦੇ ਹੁੰਦੇ ਨੇ ਦਾਨੇ ਸਾਹਿਬ, ਲੋ ਜੀ ਅੱਜ ਨਾ ਆਪਾਂ ਸਮੂਥ ਸ਼ੋਅ ਕਰਦੇ ਆ, ਮਜ਼ੇ ਵਾਲਾ, ਦੇਖਣ ਵਾਲਾ। ਕਈ ਬੰਦੇ ਹੁੰਦੇ ਨੇ ਉਹਨਾਂ ਨੂੰ ਨਾ ਤੁਸੀਂ 20 ਸਕਿੰਟ ਦੀ ਗੱਲ ਪੁੱਛਣੀ ਹੈ, ਯਾਨੀ ਤੁਸੀਂ ਗੱਲ ਪੁੱਛੀ ਨਾ ਉਹਦਾ ਉਹਨੇ ਜਵਾਬ ਦੇ ਦੇਣਾ। ਭਾਈ ਤੁਹਾਡੀ ਉਮਰ ਕਿੰਨੀ ਆ? ਕਿ ਭਾਈ ਮੇਰੀ 40 ਸਾਲ। ਠੀਕ ਹੈ, ਮੋਗੀ ਗੱਲ ਮੋਗੀ ਮਾਮੋ ਦੀ। ਕਈ ਐਸੇ ਬੰਦੇ ਨੇ ਤੁਸੀਂ ਉਹਨਾਂ ਨਾਲ ਬਹਿ ਕੇ ਗੱਲ ਕਰਦੇ ਹੋ ਨਾ, ਤੁਹਾਡੀ ਜ਼ਿੰਦਗੀ 'ਚ ਵੀ ਬਹੁਤ ਹੋਣਗੇ। ਉਹ ਲੱਸੀ ਕਿੱਦਾਂ ਪਾਉਂਦੇ ਨੇ ਗੱਲ 'ਚ, ਲਪਕਾਉਂਦੇ ਕਿੱਦਾਂ ਗੱਲ ਨੂੰ, ਜਾਣੀ ਕਿ ਮਕਾਉਣੀ ਨਹੀਂ। ਹਾਂ ਰੂਟ ਤੇ ਚਾਹ ਦੇਣੀ, ਰੂਟੋ ਰੂਟ ਇੱਕੋ ਹੀ ਗੱਲ ਆ। ਇਹਨੂੰ ਹੁਣ ਜਿੰਨਾ ਮਰਜ਼ੀ ਕਰੀ ਜਾਓ, ਮਕਾਉਂਦੇ ਹੀ ਨਹੀਂ, ਲੰਮੀ ਕਰ ਲੈਂਦੇ ਨੇ। ਇਹ ਉਹੀ ਆ, ਰੂਟ ਤੇ ਚਾੜ ਲੈਣੀ, ਲੰਮੀ ਕਰਨੀ, ਮਕਾਉਣੀ ਨਹੀਂ, ਕਰੀ ਜਾਣੀ, ਇਹ ਸਾਰੀਆਂ ਉਹੀ ਗੱਲਾਂ ਨੇ। ਤੂਲ ਦੇਤੇ। ਹਾਂ ਆਹੋ ਹੀ ਆ। ਔਰ ਵੇਖ ਲਾ ਨਾ, ਮੈਂ ਮਤਲਬ ਉਹੀ ਗੱਲ ਕਰ ਰਿਹਾ ਨਾ, ਉਹੀ ਹੋ ਰਿਹਾ ਨਾ, ਵੇਖ ਲਓ। ਲਾਈਕ ਵੀ ਹੁਣ ਇੱਕ ਮਿਸਾਲ ਆ, ਤੂੰ ਮੈਨੂੰ ਕੋਈ ਗੱਲ ਪੁੱਛ ਲੋ ਜੀ, ਮੈਂ ਹੁਣ ਤੁਹਾਨੂੰ ਬੜੇ ਬੰਦੇ ਯਾਦ ਹੋਣਗੇ ਕਿ ਆਹੋ ਯਾਰ ਉਹ ਵੀ ਇਦਾਂ ਹੀ ਕਰਦਾ ਸੀ। ਆਹੋ ਮੈਂ ਇੱਕ ਵਾਰੀ ਇੱਕ ਬੰਦੇ ਕੋਲ ਯਾਦ, ਉਹ ਵੀ ਇਦਾਂ ਹੀ ਕਰਦਾ ਸੀ। ਚੱਲ ਤੂੰ ਮੈਨੂੰ ਕੋਈ ਗੱਲ ਪੁੱਛ। ਉਸਤਾਦ ਜੀ ਜਿਹੜੀ ਤੁਸੀਂ ਸੁਜ਼ੂਕੀ ਮੋਟਰਸਾਈਕਲ ਹਾਂ ਇਹ ਕਦੋਂ ਲਈ? ਇਹ ਮੈਂ ਜੱਜੇ ਨੂੰ ਜਾਣਦਾ ਤੇ ਜਾਓ ਫਰੇਮਾਂ ਨਹੀਂ, ਰਜ਼ਾਬਾਦ ਵਾਲਾ ਨਹੀਂ ਚਾਹਲਾ ਹੈ ਚਾਹਲਾ ਨਹੀਂ ਜੱਜਾ ਯਾਰ ਗੁੰਮਟੀ ਨਹੀਂ ਸੀ। ਰੇਲ ਬਾਜ਼ਾਰ ਤੇ। ਹਾਂ ਉਹਦੇ ਸਾਹਮਣੇ ਕਿਹੜਾ ਬਾਜ਼ਾਰ ਆ? ਰੇਲ ਬਾਜ਼ਾਰ, ਨਹੀਂ ਯਾਰ ਕੰਮ ਦਾ ਜਿਹੜਾ ਯਾਰ ਇੱਧਰ ਨੂੰ ਜਾਂਦਾ ਐ ਨੂੰ, ਕਾਰਖਾਨਾ ਰੇਲਵੇ ਰੋਡ। ਰੇਲਵੇ ਰੋਡ ਤੇ ਐ ਨੂੰ ਜਾਂਦਾ ਨਾ, ਜਿਹੜਾ ਰੇਲ ਬਾਜ਼ਾਰ ਦੇ ਨਾਲ ਇੰਜ ਜਾਂਦਾ ਅੰਦਰ, ਕਾਰਖਾਨਾ ਬਾਜ਼ਾਰ ਨੂੰ ਜਾਂਦਾ ਉਹ। ਕਾਰਖਾਨੇ ਬਾਜ਼ਾਰ ਨੂੰ ਜਾਂਦਾ ਵਾ। ਹਾਂਜੀ। ਕਾਰਖਾਨੇ ਬਾਜ਼ਾਰ ਤੋਂ ਉਹਦੇ ਇੱਧਰ ਹੱਥ ਪਲਾਜ਼ਾ ਵਾ ਇੱਕ, ਉਹਦਾ ਕੀ ਨਾਮ ਆ ਯਾਰ? ਸਦੀਕ ਪਲਾਜ਼ਾ। ਹੈ ਸਦੀਕ ਪਲਾਜ਼ਾ। ਹਾਂ ਸਦੀਕ ਪਲਾਜ਼ਾ, ਉੱਥੇ ਕੰਮ ਕਰਦਾ ਸੀ ਉਹ। ਜੱਜਾ। ਹਾਂ ਅੱਛਾ ਠੀਕ ਹੋ ਗਿਆ। ਐ ਹੁਣ ਤੂੰ ਦੇਖੀ ਜਾਣਾ ਵੀ ਮੈਂ ਕੀ ਐਵੇਂ ਜ਼ਲਾਲਤ ਕਰਨੇ ਆ ਤੁਹਾਡੇ ਮੋਟਰਸਾਈਕਲ ਤੇ ਕਦੋਂ? ਵੀ ਮੈਂ ਤੈਨੂੰ ਸਿਰਫ ਇਹ ਦੱਸਣਾ ਵੀ ਉੱਥੇ ਕੰਮ ਕਰਦਾ ਸੀ ਤੇ ਮੈਂ 4 ਜਣਿਆਂ ਨੂੰ ਕੀ ਉਹਦਾ ਪਲਾਜ਼ਾ ਤੇ ਗੁੰਮਟੀ ਤੇ ਐ ਨੂੰ, ਨਹੀਂ ਯਾਰ ਐ ਨੂੰ, ਉੱਥੇ ਉਹ ਕੰਮ ਕਰਦਾ ਸੀ। ਅੱਛਾ। ਉਹਦੇ ਕੋਲ ਮੈਂ ਦੇਖੀ, ਉਹਦੇ ਕੋਲ ਨਾ ਮੈਂ ਦੇਖੀ ਮੋਟਰਸਾਈਕਲ। ਹੁਣ ਤੂੰ ਸਵਾਲ ਕੀ ਕੀਤਾ, ਤੁਸੀਂ ਕਦੋਂ ਲਈ ਸੀ? ਐਸੇ ਇੰਝ ਰੱਖਣਾ। ਉਹਦੇ ਕੋਲ ਮੈਂ ਦੇਖੀ ਮੋਟਰਸਾਈਕਲ, ਮੈਂ ਕਿਹਾ ਯਾਰ ਇਹ ਕੀ ਕਹਿੰਦਾ ਜੀ, ਨਵੀਂ ਆਈ ਹੈ ਸੁਜ਼ੂਕੀ ਦੀ GD 110 ਜਾਂ ਇਸ ਤਰ੍ਹਾਂ ਉਹਦਾ ਨਾਮ ਸੀ। ਮੈਂ ਕਿਹਾ ਯਾਰ ਦੇਖਣ 'ਚ ਬੜੀ ਸਹੀ ਲੱਗ ਰਹੀ। ਕਹਿੰਦਾ ਚਲਾ ਕੇ ਦੇਖੋ, ਕਾਰ ਆ ਮੇਰੀ। ਮੈਂ ਕਿਹਾ ਯਾਰ ਲਿਆ। ਉਹ ਮੈਂ ਚਲਾਈ ਉਸਤਾਦ ਜੀ, ਮੈਨੂੰ ਇੰਝ ਲੱਗੇ ਮੈਂ ਕਿਸੇ ਲਗਜ਼ਰੀ ਕਾਰ 'ਚ ਬੈਠਾ। ਮੈਂ ਕਿਹਾ ਕਿੰਨੇ ਦੀ ਲਈ ਆ? ਇਹ ਗੱਲ ਆ ਤਕਰੀਬਨ 2000 ਮੇਰੇ ਖਿਆਲ 12 ਦੀ ਜਾਂ 13 ਦੀ, 2012 ਜਾਂ 13 ਦੀ ਗੱਲ, ਨਹੀਂ 12-13 ਦੀ ਨਹੀਂ, ਹਾਂਜੀ ਆਹੋ 13 ਦੀ ਗੱਲ। ਠੀਕ ਹੈ। ਠੀਕ ਆ ਜੀ। ਇਹ ਉਦੋਂ ਉਹਨੇ ਮੈਨੂੰ ਕਿਹਾ ਜੀ ਮੈਂ 1,10,000 ਦੀ ਲਈ। ਜਦੋਂ ਲੋਡ ਸ਼ੈਡਿੰਗ ਬੜੀ ਹੁੰਦੀ ਸੀ। ਹਾਂ ਉਦੋਂ ਹੀ ਮੈਂ ਕਿਹਾ ਯਾਰ ਇਹ ਮੈਂ ਵੀ ਲੈਣੀ ਹੈ। ਉਹਨੇ ਕਿਹਾ ਯਾਰ ਮੈਂ ਨਾ ਵੇਚਣੀ ਹੈ। ਅੱਛਾ ਤੁਸੀਂ ਲੈਣੀ ਸੀ, ਉਹਨੇ ਵੀ ਵੇਚਣੀ ਸੀ। ਉਹਨੇ ਹਾਂ ਵੇਚੀ ਸੀ। ਉਹ ਮੈਂ ਕਿਹਾ ਨਹੀਂ ਯਾਰ ਇਦਾਂ ਨਹੀਂ ਮੈਂ ਲੈਣੀ। ਤੇ ਮਲਕ ਹੁੰਦਾ ਸੀ ਇੱਕ, ਮਲਕ ਨਹੀਂ ਉਹ ਮਲਕ ਅਸਗਰ ਨਹੀਂ, ਹੋਰ ਸੀ ਇੱਕ ਮਲਕ ਨਵੀਦ। ਮਲਕ ਨੇ ਜਿਹਦਾ ਪੈਕਿੰਗ ਖਾਤਾ ਹੈ ਥੱਲੇ ਸਾਹਮਣੇ। ਨਹੀਂ ਉਹ ਪੈਕ ਖਾਤਾ, ਉਹ ਤੇ ਮਲਕ ਅਸ਼ਰਫ ਸੀ। ਉਹ ਨਹੀਂ ਮਤਲਬ ਧੰਮਾ ਨਹੀਂ ਧੰਮਾ ਸਾਈਕਲਾਂ ਵਾਲਾ। ਉਹ ਯਾਰ ਤੁਹਾਨੂੰ ਨਹੀਂ ਨਾ ਪਤਾ ਉਹਦਾ।
ਠੀਕ ਹੈ। ਮੈਨੂੰ ਪਤਾ ਨਾ, ਤੁਸੀਂ ਤਾਂ ਮੇਰੇ ਵਾਕਿਫ ਨਹੀਂ ਸੀ, ਤੁਸੀਂ ਐਵੇਂ ਦਾਦੇ ਲਾਈ ਜਾਂਦੇ। ਨਹੀਂ ਤੁਸੀਂ ਮੈਂ ਹੀ ਸੋਚਣਾ ਵਾ। ਮਤਲਬ ਨਵੀਨ ਤੁਸੀਂ ਕਿਹਾ ਹੋ। ਹਾਂ ਤੇ ਉਹ ਮੈਂ ਹੀ ਸੋਚਣਾ ਨਾ, ਤੁਸੀਂ ਤਾਂ ਉਦੋਂ ਮੈਨੂੰ ਜਾਣਦੇ ਹੀ ਨਹੀਂ ਸੀ। ਤੁਸੀਂ ਐਵੇਂ ਫਲਾਣਾ ਫਲਾਣਾ। ਇਹ ਜੀ ਖੈਰ, ਉਹ ਮਲਕ ਹੁੰਦਾ ਸੀ ਇੱਕ, ਉਹਦੀ ਸਿਸਟਰ ਵਿਆਹੀ ਗਈ ਸ਼ੇਖੂਪੁਰੇ, ਵਾਹ, ਮਲਕ ਸਾਹਿਬ ਦੀ। ਮਲਕ ਸਾਹਿਬ ਦੀ ਸ਼ੇਖੂਪੁਰੇ ਉਹ ਸਾਡੀ ਭੈਣ ਵਿਆਹੀ ਗਈ। ਉਹ ਇੱਕ ਦਿਨ ਮੈਨੂੰ ਕਹਿੰਦਾ ਯਾਰ ਸ਼ੇਖੂਪੁਰੇ ਜਾਣਾ ਹਾਂ, ਤੇ ਮੋਟਰਸਾਈਕਲ ਤੇ ਚੱਲੀਏ। ਤੇ ਮੈਂ ਕਿਹਾ ਚੱਲ। ਉਹ ਅਸੀਂ ਮੋਟਰਸਾਈਕਲ ਚਲਾ ਗਿਆ, ਅੱਗੋਂ ਭਾਜੀ ਉਹਦੇ ਘਰ ਗਏ ਆ, ਤੇ ਉਹ ਬੜਾ ਭੈਣ ਸਾਡੀ ਨੇ ਬੜੀ ਖਿਦਮਤ ਕੀਤੀ, ਬੜਾ ਪਿਆਰ, ਕੋਈ ਚੀਜ਼ ਦੇਣੀ ਸੀ, ਕੋਈ ਸ਼ਾਪਰ ਟੈਪ, ਕੋਈ ਕੱਪੜੇ, ਪਤਾ ਨਹੀਂ ਕੀ। ਉਹ ਅਸੀਂ ਮੋਟਰਸਾਈਕਲ ਤੇ ਚਲੇ ਗਏ ਨਾ ਫੈਸਲਾਬਾਦ। ਠੀਕ ਬੜੀ ਉਹਨੇ ਖਿਦਮਤ ਕੀਤੀ। ਅੱਗੋਂ ਉਹਦੇ ਘਰ ਉਹਨਾਂ ਦੇ ਕੋਈ ਪ੍ਰਾਹੁਣੇ ਵੀ ਆਏ ਸੀ ਉਹਦੇ ਸਹੁਰਿਆਂ 'ਚੋਂ, ਉਹਨਾਂ 'ਚੋਂ ਇੱਕ ਬੰਦਾ ਬੜਾ ਸ਼ੁਗਲੀ, ਉਹਨੇ ਬੜੀਆਂ ਜੁਗਤਾਂ ਉੱਤੇ ਕੀਤੀਆਂ, ਬੜਾ ਉਹ ਮਜ਼ਾ ਆਇਆ ਉੱਥੇ। ਅੱਛਾ ਸਰ, ਤੁਸੀਂ ਉਸ ਮੋਟਰਸਾਈਕਲ ਤੇ ਜੱਜੇ ਵਾਲੀ ਤੇ? ਨਹੀਂ, ਉਹ ਨਹੀਂ, ਉਹ ਵੈਸੇ ਹੀ ਗਏ ਨਾ ਤੇ ਵਾਪਸ ਆਏ, ਤੇ ਉਹ ਬੜਾ ਮੋਟਰਸਾਈਕਲ ਨੇ ਜ਼ਲੀਲ ਕੀਤਾ, ਕਦੀ ਪੈਂਚਰ, ਕਦੀ ਹਵਾ ਘੱਟ, ਕਦੀ ਡੋਲੇ, ਕਦੀ। ਉਹ ਜਦੋਂ ਫਿਰ ਮੈਂ ਇਹ ਮੋਟਰਸਾਈਕਲ ਦੇਖੀ ਨਾ, ਸੁਜ਼ੂਕੀ, ਮੈਂ ਉਹਨੂੰ ਕਿਹਾ ਯਾਰ, ਉਦੋਂ ਮੈਂ ਉਹਨੂੰ ਫੋਨ ਕੀਤਾ, ਉਹਨੂੰ ਜੱਜੇ ਨੂੰ, ਉੱਥੇ ਹੀ ਅੱਛਾ ਜੀ। ਜੱਜੇ ਦੇ ਕੋਲ ਖਲੋਤੇ ਉਹ ਮਲਕ ਨੂੰ ਫੋਨ ਕੀਤਾ। ਉਹ ਮੈਂ ਕਿਹਾ ਮਲਕ ਯਾਦ ਆ ਆਪਾਂ ਗਏ ਸਾਂ 2 ਸਾਲ ਪਹਿਲੇ ਬਾਜੀ ਵਾਲ? ਕਹਿੰਦਾ ਆਹੋ। ਮੈਂ ਕਿਹਾ ਅੱਜ ਮੈਂ ਕਿ ਮੋਟਰਸਾਈਕਲ ਦੇਖੀ, ਇਹ ਹੁੰਦੀ ਨਾ ਆਪਣੇ ਕੋਲ, ਆਪਾਂ ਬਹੁਤ ਸਕੂਨ ਜਾਣਾ। ਕਹਿੰਦਾ ਕਿਹੜੀ ਆ? ਮੈਂ ਕਿਹਾ ਸੁਜ਼ੂਕੀ ਆ। ਉਹ ਖੈਰ ਉਹ ਸਭ 2 ਸਾਲ ਲੰਘੇ, 3 ਸਾਲ, ਮੈਂ ਕਿਹਾ ਕਰਦੇ ਆ ਕੁਛ। ਫਿਰ ਕੋਈ ਹਿਸਾਬ ਕਿਤਾਬ ਲੱਗਾ ਕਿਤੇ ਕਿਸ਼ਤਾਂ ਦੇ, ਫਿਰ ਮੈਂ ਲੈ ਲਈ। ਫਿਰ ਉਸ ਤੋਂ ਬਾਅਦ ਹੁਣ ਤੱਕ ਸਹੀ ਚੱਲਣ ਦੀ ਹੈ। ਉਹ ਤੇ ਚੱਲਣ ਦੀ, ਲੇਕਿਨ ਮੈਂ ਤੇ ਕੁਝ ਹੋਰ ਪੁੱਛਿਆ ਸੀ। ਅੱਛਾ ਹੁਣ ਆ ਦੇਖੀ ਮੁੱਕੀ ਗੱਲ। ਹੁਣ ਸਾਰੀਆਂ ਗੱਲਾਂ ਦਾ ਕੀ, ਹੁਣ ਤੂੰ ਦੁਬਾਰਾ ਕਰ। ਹੁਣ ਮੈਂ ਤੇਰਾ ਕਿੰਨਾ ਟਾਈਮ ਜ਼ਾਇਆ ਕਰਦਾ? ਬਹੁਤ। ਠਹਿਰ ਜਾ ਇੱਕ ਮਿੰਟ, ਮੈਂ ਤੇਰੇ 5 ਮਿੰਟ 6 ਮਿੰਟ ਜ਼ਾਇਆ ਕਰਦਾ। ਹੁਣ ਤੂੰ ਦੁਬਾਰਾ ਪੁੱਛ। ਯਾਰ ਮੈਂ ਇਹ ਪੁੱਛਿਆ ਨਹੀਂ ਦੁਬਾਰਾ ਉਦਾਂ ਹੀ ਸਵਾਲ ਪੁੱਛ ਦੁਬਾਰਾ। ਸਾਜੀ ਉਹ ਜਿਹੜੀ ਸੁਜ਼ੂਕੀ ਮੋਟਰਸਾਈਕਲ ਹੈ, ਤੁਸੀਂ ਕਦੋਂ ਲਈ? ਇਹ ਮੈਂ 2013 ਚ ਲਈ ਸੀ, ਅੱਜ 26 ਹੋ ਗਿਆ, 13 ਸਾਲ ਹੋ ਗਏ। ਐ ਮੁਕਤਸਰ ਬਣਦਾ, ਐ ਬਣਦਾ, ਬਸ ਐ ਬਣਦਾ। ਕੀ ਗੱਲ? ਕਿੰਨੇ 10 ਸਕਿੰਟ ਲੱਗੇ। ਪਹਿਲੇ ਵਾਲਾ ਭਾਈ ਕੌਣ? ਪਹਿਲੇ ਵਾਲਾ ਹਰ ਇੱਕ ਦੀ ਜ਼ਿੰਦਗੀ ਚ ਹੁੰਦਾ ਵਾ, ਹਰ ਇੱਕ ਦੀ ਜ਼ਿੰਦਗੀ ਚ ਹੁੰਦਾ ਵਾ। ਏਦਾਂ ਹੀ ਆ। ਉਹਨੂੰ ਕਿਸੇ ਟਾਈਮ ਗੱਲ ਵੀ ਪਤਾ ਲੱਗ ਜਾਂਦੀ, ਉਹ ਸਾਰੀ ਗੱਲ ਪੌਣਾ ਘੰਟਾ ਕਰਕੇ ਦਰਾਉਂਗਾ। ਉਹ ਬਸ ਫਿਰ ਇਦਾਂ ਹੀ ਕੀ ਤੂੰ ਕੀ ਪੁੱਛਿਆ ਸੀ ਲੈ, ਤੇ ਉਹ ਕਹਿੰਦਾ ਇਸ ਵੇਟ ਚ ਵੀ ਹੁਣ ਮੇਰੀ ਗੱਲ ਦਾ ਜਵਾਬ ਦਊਗਾ। ਉਹ ਉਸੇ ਇੰਤਜ਼ਾਰ 'ਚ ਹੀ ਆ। ਹਾਂ। ਗੱਲ ਮੈਂ ਪੁੱਛੀ ਤਾਂ ਉਹਨੇ ਦੱਸ ਦੇਗਾ। ਹਾਂ। ਨਹੀਂ, ਜਿਹੜਾ ਸਾਡਾ ਪੁਰਾਣਾ ਘਰ ਆ ਸਾਜੂ, ਤੁਸੀਂ ਕਿੰਨੇ ਦਾ ਲਿਆ ਸੀ ਉਦੋਂ? ਕਿਹੜਾ ਪੁਰਾਣਾ ਘਰ? ਜਿੱਥੇ ਤੁਸੀਂ ਰਹਿੰਦੇ ਰਹੇ, ਜਿੱਥੇ ਪਰਵਰਿਸ਼ ਹੋਈ, ਤੁਸੀਂ ਪਲੇ, ਤੁਹਾਡੇ ਅੱਬੂ ਹਜ਼ੂਰ ਉੱਥੇ ਰਹੇ, ਖਿਦਮਤ ਕੀਤੀ, ਉਹ ਕਦੋਂ ਲਿਆ ਸੀ ਤੁਸੀਂ? 9 ਨੰਬਰ ਗਲੀ। ਆਹੋ, ਪਤਾ ਨਹੀਂ, ਅੱਬੂ ਨਹੀਂ ਪਤਾ ਸੀ, ਉਹ ਫੌਤ ਹੋ ਗਏ। ਨਹੀਂ, ਮੈਨੂੰ ਲੱਗਦਾ ਭਾਈ ਵੀ ਫੌਤ ਹੋ ਗਿਆ ਜਿਹੜਾ ਗੱਲ ਲਮਕਾਉਂਦਾ ਸੀ। ਇਹਦੀ ਮੇਰੀ ਭਾਈ ਮਰ ਗਈ। ਭਾਈ ਕਿਤੇ ਨਿਕਲ ਗਿਆ। ਅੱਛਾ ਮੈਂ ਚਲੋ, ਉਹ ਪੁੱਤ ਤੂੰ ਬਿਸਤ ਹੋ ਗਿਆ, 7 ਮਿੰਟ ਦੀ ਬਿਸਤ ਹੋ ਗਿਆ ਬਸ। ਅੱਗੇ ਹੁਣ ਹੌਸਲਾ ਕਰਕੇ ਭਾਈ ਲੰਬਕਾਈ ਜਾਣਾ ਉਹਨਾਂ ਨੇ, ਅੱਗੇ ਤੋਂ ਅੱਗੇ ਰੈਫਰੈਂਸ ਕੱਢੀ ਜਾਣੇ ਨੇ। ਉਹ ਇਹ ਵੀ ਨਹੀਂ ਦੇਖਦੇ ਯਾਰ ਅਗਲੇ ਬੰਦੇ ਦਾ ਟਾਈਮ ਆ, ਉਹਨੇ ਇੱਕ ਗੱਲ ਪੁੱਛੀ ਉਹਦਾ ਜਵਾਬ ਦੇ ਦਿਆ, ਗੱਲ ਮੁੱਕੀ। ਹੋ ਸਕਦਾ ਉਹਨੇ ਇਸ ਤੋਂ ਬਾਅਦ 4-5 ਗੱਲਾਂ ਹੋਰ ਪੁੱਛਣੀਆਂ ਹੁਣ, ਸਹੀ ਗੱਲ। ਜਾਂ ਉਹਨੇ 6-7 ਗੱਲਾਂ ਪੁੱਛਣੀਆਂ ਹੁਣ ਕਿ ਭਾਜੀ ਇਹ ਮੋਟਰਸਾਈਕਲ ਕਿੰਨੇ ਦੀ ਲਈ? ਹੁਣ ਤੂੰ ਮੈਨੂੰ ਪੁੱਛ ਮੋਟਰਸਾਈਕਲ ਕਿੰਨੇ ਦੀ ਲਈ? ਮੈਂ ਯਾਰ ਕਦੋਂ ਲਈ? ਮੈਂ ਕੋਈ 13 ਚ। ਕਿੰਨੇ ਦੀ ਲਈ ਸੀ ਸਾਜੀ? 1-10 ਦੀ ਲਈ। ਅੱਛਾ ਐਵਰੇਜ ਕੀ ਆ? ਐਵਰੇਜ ਮਤਲਬ ਠੀਕ ਆ 35-40 45, ਜੋ ਪੁਰਾਣੀ ਹੋ ਜਾਂਦੀ ਐਵਰੇਜ ਘਟੀ ਜਾਂਦੀ। ਨਹੀਂ ਮੈਂ ਸਾਰੇ ਪੁੱਛਣੇ ਸੀ, ਲੇਕਿਨ ਪੁੱਛਣੇ ਸੀ ਨਾ, ਲੇਕਿਨ ਤੂੰ 6-7 ਇਹਨਾਂ ਦੇ ਸਵਾਲ ਤੱਕ ਤੂੰ ਪੂਰਾ ਮੋਟਰਸਾਈਕਲ ਦੇ ਬਾਰੇ ਚ ਪੁੱਛ ਸਕੇ। ਪੁੱਛਿਆ। ਸਾਜੀ ਦੇ ਟਾਇਰ ਟੂ ਬੜੇ ਅੱਛੇ ਨੇ। ਇਹਦੀ ਕੋਈ ਉੱਤੇ ਕਿੰਨੇ ਕੁ ਪੈਸੇ ਲੱਗਦੇ? ਉੱਤੇ ਨਹੀਂ ਪੈਸੇ ਲੱਗਦੇ ਨੇ। ਮੈਂ ਤਾਂ ਸ਼ੇਖੂਪੁਰੇ ਵੱਲ ਨੂੰ ਨਿਕਲ ਗਿਆ। ਠੀਕ ਹੈ ਨਾ, ਯਾਨੀ ਤੂੰ 8-10 ਸਵਾਲ ਕਰਕੇ ਅਗਰ ਤੂੰ ਇਹ ਚੀਜ਼ ਲੈਣੀ ਹੈ ਤੂੰ ਕਨਫਰਮ ਕਰਨੀ ਸੀ। ਮੈਂ ਪਹਿਲੇ ਤੇ ਹੀ ਤੈਨੂੰ ਲਮਕਾਤਾ। ਔਰ ਉਹਦੇ ਜ਼ਿਹਨ ਚੋਂ ਸਵਾਲ ਵੀ ਕੱਢਤਾ ਮੈਂ ਕਿਹੜਾ ਕੀਤਾ ਸੀ ਆਹੋ ਵੀ ਉਹ ਭੈਣ ਸਾਡੀ ਨੇ ਬੜੀ ਖਿਦਮਤ ਕੀਤੀ। ਲੈ ਉਹਦਾ ਤਲਕ ਹੀ ਨਹੀਂ ਬਣਦਾ। ਓਏ ਮੈਂ ਤੈਨੂੰ ਸੱਚੀ ਕਹਿ ਰਿਹਾ ਵੀ ਤੁਸੀਂ ਦੱਸਣਾ ਤੁਹਾਡੇ ਚੋਂ ਕਿਸੇ ਦਾ ਕੋਈ ਫੁੱਫੜ, ਕੋਈ ਖਾਲੂ, ਕੋਈ ਮਾਮਾ, ਕੋਈ ਇਦਾਂ ਦਾ ਲਾਜ਼ਮੀ ਹੋਏਗਾ। ਅੱਛਾ ਰਿਸ਼ਤੇਦਾਰ ਤੇ ਉਹਨੂੰ ਤੁਸੀਂ ਗੱਲ ਪੁੱਛਣੀ ਹੈ। ਸੱਚੀ ਸਾਜੀ ਕੱਲ ਗਿਆ ਸੀ ਨਾ, ਮੈਂ ਦੱਸਣਾ ਸ਼ੋਅ ਕਰਨ ਟਿੱਕੇ ਵਾਲੇ ਪਿੰਡ 'ਚ। ਮੈਂ ਅੱਧਾ ਕਿਲੋ ਅਮਰੂਦ ਲੈਣ ਲੱਗਾ ਬੰਦੇ ਕੋਲ, ਸਾਈਕਲ ਵਾਲੇ ਕੋਲ। ਮੈਂ ਰੁਕੇ, ਮੈਂ ਕਿਹਾ ਭਾਈ ਅਮਰੂਦ ਕਿੱਦਾਂ? ਸੱਚੀ ਉਹਨੇ ਇੰਜ ਕੱਟਿਆ, ਕਿਤੇ 4 ਪੀਸ ਕੀਤੇ। ਪਹਿਲੇ ਖਾ ਹਾਂ ਕਹਿੰਦਾ ਖਾ, ਜੇ ਮਜ਼ਾ ਆਇਆ ਠੀਕ ਲੱਗਾ। ਅੱਛਾ ਮੈਂ ਹੁਣ ਫਾੜੀ ਮੂੰਹ 'ਚ ਪਾਈ, ਹੁਣ ਆਪੇ ਹਾਂ ਕਿੱਦਾਂ ਚੱਲ ਸਾਈ ਗਿਰੀ ਨਹੀਂ ਕੂਜਾ, ਕਹਿੰਦਾ ਕੂਜਾ ਮਿਸਰੀ ਆ ਖੱਟਾ। ਹੁਣ ਦੱਸ ਕਿੰਨੇ ਲੈਣੇ? ਤੇ ਮੇਰੇ ਤਕਰੀਬਨ ਕੋਈ 4-5 ਮਿੰਟ ਉੱਤੇ ਖਲੋਤਾ। 2 ਬੱਚੇ ਆ ਗਏ, 2 ਬੱਚੇ ਨੂੰ ਅੱਧਾ ਅਮਰੂਦ ਕੱਟ ਕੇ ਦੇ ਗਏ। ਕਹਿੰਦਾ ਸਵੇਰ ਦਾ ਇਦਾਂ ਹੀ ਚੱਲਣ ਡਿਆ। ਮੈਨੂੰ ਅੱਲਾ ਕਿਉਂ ਦੇਣ ਡਿਆ? ਮੈਂ ਇਦਾਂ ਹੀ, ਮੈਂ ਨਹੀਂ ਦੇਖਦਾ ਹੁੰਦਾ। ਕਹਿੰਦਾ ਆ ਦੂਜੀ ਗਲੀ ਜਾਣਾ, ਮੇਰੇ 30 ਕਿਲੋ ਅਮਰੂਦ ਇੰਜ ਵਿਕ ਜਾਂਦੇ ਤੇ ਹਾਲੇ
ਮੇਰੇ ਹਿਸਾਬ ਨਾਲ ਕੋਈ 18-20 ਕਿਲੋ ਪਏ ਸੀ ਤੇ 2-3 ਦਾ ਟਾਈਮ ਸੀ। ਉਹ ਇਹ ਹਰ ਕੈਟਾਗਰੀ ਚ ਹੁੰਦੇ ਉਹਨੇ ਮੈਨੂੰ ਬੜੀਆਂ ਗੱਲਾਂ ਫਿਰ ਹੋਰ ਕੱਟ ਕੀਤਾ, 3 ਕੱਟ ਕੇ ਦੇਤੇ। ਹਾਂ ਪੜ ਵੀ ਕੂਜਾ ਮਿਸ਼ਰੀ ਆ। ਲਓ ਜੀ। ਸਰ ਜੀ ਤੁਹਾਡੀ ਸ਼ਾਦੀ ਕਦੋਂ ਹੋਈ? ਹੋਏ ਹੋਏ ਅਲਵੀਆ ਕੀ ਯਾਰ ਉਹਨੇ ਪੁੱਛਿਆ ਜੀ, ਉਹਨੇ ਪੁੱਛਿਆ ਸਾਹ ਜੀ। ਅਸੀਂ ਰਿਐਕਟ ਸੀ ਸਮਝ ਗਿਆ ਸ਼ਾਦੀ ਚੱਲ ਉਹਨੇ ਉਹ ਕਨਫਿਊਜ਼ ਹੋ ਗਏ ਨਾ ਕਿ ਕਿਹੜੀ ਦੀ ਪੁੱਛਣ ਦੇ। ਨਹੀਂ ਦਾਦਵਾ ਇੱਧਰ ਪੁੱਛਿਆ ਕਰਾ। ਆਹੋ ਮੈਂ ਉਹੀ ਦੇਖ ਰਿਹਾ ਨਾ। ਵੀ ਯਾਦ ਆ ਨਾ ਤਾਂ ਅੱਛਾ ਇੱਕ ਗੱਲ ਹੁੰਦੀ ਆ ਕਿ ਜਿਹੜਾ ਜਰਾ ਥੋੜਾ ਜਿਹਾ ਤਲਕ ਹੁੰਦਾ ਨਾ ਗਹਿਰੀ ਗੱਲ ਦਾ, ਪੁਰਾਣੀ ਦਾ, ਯਾਦ ਦਾ, ਉਹਦੇ ਤੇ ਇੱਕ ਆਦਮੀ ਕਹਿ ਦਿੰਦਾ ਓਏ ਇਹ ਕੀ ਪੁੱਛ ਰਿਹਾ, ਹੌਕਾ ਵੀ ਭਰਦੇ ਕਈ ਬਾਬੇ। ਇਹ ਕੀ ਪੁੱਛ ਰਿਹਾ, ਯਾਦ ਕਰਾਤੇ। ਕੀ ਯਾਦ ਕਰਾਤੇ ਓਏ ਅੱਛਾ ਕਈ ਬਾਬੇ ਨੇ ਖਪਤੇ ਹੁੰਦੇ। ਤੁਸੀਂ ਪੁੱਛਣਾ ਤਾਇਆ ਉਹ ਤੇਰਾ ਤਾਈ ਨੇ ਲਵ ਮੈਰਿਜ ਆ? ਉਹ ਚਲੋ ਚਲੋ ਉਠੋ ਚਲੋ ਮੈਂ ਦੱਸਾਂ ਕੋਈ ਇਦਾਂ ਦੇ ਹੁੰਦੇ ਉਸਤਾਦ ਜੀ। ਚਲੋ ਉਠੋ ਤੁਸੀਂ ਫੁੱਲ ਆਪਣੀ ਲੋੜ ਦੇ ਨਾਲ ਉਹਨੂੰ ਬੜਾ ਇਮੋਸ਼ਨਲ ਹੋ ਕੇ ਪੁੱਛ ਰਹੇ ਆ। ਸਿਆਣਾ ਸਮਝ ਕੇ ਗੱਲ ਕੋਈ ਪੁੱਛੀ ਆ ਪਹਿਲੇ ਜਾ ਉੱਥੋਂ ਪਹਿਲੇ ਸਿੱਟਾ ਫੜ ਕੇ ਲਿਆ ਨਾ ਮੈਂ। ਨਹੀਂ ਇਹ ਆਪੇ ਕਰਦੇ ਆ ਕਿ ਪੁੱਤਰ ਆ ਕੇ ਅੱਬੇ ਦੇ ਕੋਲ ਬੈਠਾ ਵਾ। ਉਹਨੇ ਕਿਹਾ ਪਾਪਾ, ने कहा हाँ जी। उन्होंने कहा पापा जब आप छोटे से थे आप दादी अम्मी के साथ जब जाते होते थे तो आप दादी अम्मी आपको चीज़ें लेके देती थी? पहले सिगरेट लेके आ सिगरेट लेके आ पापा बता आ दसदा जा सिगरेट लेके आ दादी अम्मी चल उन्हें मांग जो मंगना वा हा ड्रामे ना कर बच्चे ਨੂੰ ਮਾਰ ਦੇਣਾ ਵਿਚਾਰੇ ਉਹਦੀ ਰੂਹ ਮਾਰ ਦੇਣਾ। ਤੇ ਕਈ ਇਸ ਤਰ੍ਹਾਂ ਹੁੰਦੇ ਨੇ ਉਹ ਖਿਜੇ ਹੁੰਦੇ ਨੇ ਪੁੱਛਣਾ ਪਾਪਾ ਤੁਹਾਡਾ ਵਿਆਹ ਕਿਦਾਂ? ਉਹ ਤੇਰੇ ਦਾਦ ਦਾ ਬੇੜਾ ਗਰਕ ਹੋਇਆ ਤੂੰ ਉੱਠ ਕੇ ਨਾ ਚੱਲ ਨਿਕਲ ਬਾਹਰ ਇੱਥੋਂ। ਆਹੋ ਸਿਗਰਟ ਸਾਈਕਲ ਲੈ ਗਿਆ। ਉਹ ਹੁਣ ਇੱਕ ਭਰਾ ਬਾਹਰ ਮਾਰਾ ਫਿਰ ਰਿਹਾ ਸਵੇਰ ਦਾ ਨਿਕਲਿਆ ਸ਼ਾਮ ਪੈ ਗਈ ਆਇਆ ਹੀ ਨਹੀਂ ਤੇ ਜਿਹੜੇ ਛੋਟੇ ਦੂਸਰੇ ਘਰ ਹੀ ਨਾ ਉਹਨਾਂ ਦੀ ਮੁਫਤ ਚ ਹੀ ਕੰਬਖਤੀ ਆਈ ਗੁੱਸਾ ਉਹਦਾ ਹੁੰਦਾ। ਆਹੋ ਇਦਾਂ ਹੁੰਦਾ ਸੀ। ਆਹੋ ਘੁੱਟ ਪੈ ਜਾਣੀ ਉਹਨੂੰ ਉਹਨਾਂ ਨੂੰ ਤੰਜ਼ ਹੁੰਦੇ ਆ ਉਹਨਾਂ ਤੋਂ ਵੱਡਾ ਨਹੀਂ ਨਾ ਆਇਆ ਛੋਟੇ ਨੂੰ ਵੇਖ ਕੇ ਕਿੱਥੇ ਆਇਆ ਨਹੀਂ ਨਹੀਂ ਤੁਸੀਂ ਵੀ ਚੱਲ ਜਾਣਾ ਸੀ ਫਿਰ। ਉਹ ਕਹਿੰਦਾ ਭਾਈ ਮੇਰਾ ਕੀ ਕਸੂਰ ਮੇਰਾ ਕੀ ਸਾਡਾ ਕੀ ਕਸੂਰ ਆ ਜਾ ਤੁਸੀਂ ਵੀਰੋ ਆਹੋ ਤੁਸੀਂ ਵੀ ਚੱਲ ਜਾਣਾ ਸੀ ਸਾਰੇ ਚੱਲ ਜਾਓ ਨਿਕਲ ਜਾਓ ਸਾਰੇ ਯਾਸ਼ੀ ਕਰੋ ਮੈਂ ਹੈਗਾ ਕਮਾਉਣ ਨੂੰ ਹਾਲੇ ਖਾਓ ਮੇਰੀਆਂ ਹੱਡੀਆਂ ਦਾ ਖਾਓ ਮਾਸ ਬਸ। ਉਹ ਕਹਿੰਦਾ ਚਾ ਅੱਬਾ ਜੀ ਅਸੀਂ ਤੇ 6 ਵਜੇ ਦੇ ਘਰ ਆਏ ਤੇ ਨਹੀਂ ਸੀ ਆਉਣਾ। ਸਾਨ ਕੀਤਾ ਮੈਂ ਆਹ ਨੁਕਸਾਨ ਕੀਤਾ ਉਹਨੂੰ ਫੋਨ ਕਰ ਕਿੱਥੇ ਆ ਉਹਨੇ ਕਿਹਾ ਫੋਨ ਕੀਤਾ ਚੁੱਕਣ ਨਹੀਂ ਦਿਆ। ਹਾਂ ਠੀਕ ਹੈ ਤੁਸੀਂ ਵੀ ਕਰ ਦਿਓ ਬੰਦ ਸਾਰੇ ਕਰ ਦਿਓ ਬੰਦ ਮੈਂ ਕਰ ਲਾਂਗਾ ਆਪੇ ਹੀ ਹਾਲੇ ਹੈਗੀ ਮੇਰੇ ਚ ਜਾਨ ਸ਼ੁਕਰ ਅੱਲਾ ਦਾ ਮੈਨੂੰ ਕੋਈ ਲੋੜ ਨਹੀਂ ਤੁਹਾਡੀ। ਉਹਨੂੰ ਫੋਨ ਕਰਦਾ ਓਏ ਬੱਚਿਆ ਘਰ ਆ ਗਿਆ ਸਾਡਾ ਵੀ ਜ਼ਾਪ ਹੈ ਸਾਨੂੰ ਵੀ ਜ਼ਲੀਲ ਕਰਾਉਂਦੇ ਆ। ਸਾਨੂੰ ਵੀ ਜ਼ਲੀਲ ਕਰਾਉਂਦੇ ਆ ਇੱਥੇ ਨਾਲੇ ਓਏ ਅੱਬਾ ਬੋਲਣ ਦਿਆ ਯਾਰ। ਸੱਚੀ ਅੱਬਾ ਇਦਾਂ ਹੀ ਕਰਦਾ ਸੀ। ਅੱਬੇ ਉਹ ਅਲੱਗ ਹੀ ਟੋਰ ਉਹ ਮਨ ਅੱਛਾ ਕਈ ਨਾ ਕਈ ਅੱਬੇ ਇਦਾਂ ਦੇ ਹੁੰਦੇ ਨੇ ਵੀ ਤੰਜ਼ ਹੀ ਕਰਨਾ ਵਾ। ਹਾਂ ਮਤਲਬ ਉਹਨੇ ਕਿਹਾ ਨਾ ਮਾਂ ਉਹ ਕਿੱਥੇ ਗਿਆ ਮਾਨਾ ਤੇ ਮਾਂ ਨੇ ਕਿਹਾ ਉਹ ਚਿੜੀ ਛਿੱਕਾ ਖੇਲਣ ਗਿਆ। ਹਾਂ ਤੈਨੂੰ ਇਹੀ ਦੱਸ ਕੇ ਗਿਆ ਲੈ ਯਾਨੀ ਝੂਠਾ ਵਾ ਯਾਨੀ ਵੀ ਦੱਸਣਾ ਕਿ ਝੂਠਾ ਵਾ ਤੇ ਮੈਨੂੰ ਕੀ ਦੱਸ ਕੇ ਜਾਣਾ ਉਹਨੇ ਇਹੀ ਕਰ ਓਏ ਆਹੋ ਤੈਨੂੰ ਚਿੜੀ ਛਿੱਕੇ ਤੇ ਕਹਿ ਕੇ ਜਾਣਾ ਸੀ ਤੈਨੂੰ ਉਹ ਕਿਹੜਾ ਦੇ ਲੈਂਦੇ ਤੈਨੂੰ ਗੇੜਾ ਦੇ ਲੈਂਦੇ ਆ ਤੂੰ ਆਰਾਮ ਨਾਲ ਅੱਗੋਂ ਮੇਰੇ ਨਾਲ ਲੜਦੀ ਰਹਿਨੀ ਆ ਇਹ ਬੇੜਾ ਗਰਕ ਅਸਲ ਕਰਨ ਵਾਲੀ ਤੂੰ ਆ। ਹਾਂ ਨਹੀਂ ਤੇ ਉਹਨਾਂ ਨੂੰ ਮੈਂ ਕਰ ਸਿੱਧਿਆ ਦੇਣਾ ਸੀ। ਉਹ ਅੱਬੇ ਇਦਾਂ ਦੇ ਹੁੰਦੇ ਕਰੈਕਟਰ। ਤੇ ਤੂੰ ਵਿੱਚ ਆ ਜਾਂਦੀ ਆ ਹੁਣ ਤੇਰਾ ਮੂੰਹ ਮਾਰ ਜਾਂਦਾ। ਕੋਈ ਮਸ਼ਵਰਾ ਦੇ ਹੋ ਨਾ ਕਿ ਘਰ ਲੋਕ ਮੁੰਡਾ ਸਿਆਣਾ ਵੀ ਹੈ ਤੇ ਪਿਓ ਨੂੰ ਮਸ਼ਵਰਾ ਦੇ ਰਿਹਾ ਤੇ ਉਹ ਅੱਛਾ ਉਹਨੂੰ ਸਾਡੇ ਨਾਲੋਂ ਬਹੁਤਾ ਪਤਾ ਅਸੀਂ ਐਵੇਂ ਹੀ ਚਿੱਟੇ ਕਰ ਲਏ ਨਹੀਂ ਬੇਵਕੂਫ ਹਾਂ ਮੈਂ ਲੋ ਅੱਜ ਤੋਂ ਬਾਅਦ ਤੁਹਾਨੂੰ ਮੈਂ ਕੋਈ ਗੱਲ ਦੱਸ ਕੇ ਮੈਨੂੰ ਆਪ ਸਿਆਣੇ ਹੋ। ਅੱਛਾ ਕਈ ਬੰਦੇ ਨੇ ਕਹਿਣਾ ਵੀ ਲਾਈਕ ਉਹਨੇ ਕਹੇ ਦਹੀਂ ਲੈ ਕੇ ਆ ਤੇ ਮਤਲਬ ਅੱਧਾ ਕਿਲੋ ਦਹੀਂ ਲੈ ਕੇ ਆ ਤੇ ਹੁਣ ਉਹ ਦਹੀਂ ਲੈ ਕੇ ਆ ਗਿਆ ਹੁਣ ਇੱਥੇ ਆ ਇੱਥੇ ਅੱਛਾ ਇੱਥੇ ਠਹਿਰ ਜਾ ਹੁਣ ਦਹੀਂ ਲੈ ਕੇ ਆ ਗਿਆ ਤੇ ਉਹਨੇ ਦੇਖਿਆ ਕਿ ਇਹ ਨਾ ਅੱਧਾ ਕਿਲੋ ਨਹੀਂ ਗਈ ਤੇ ਹੁਣ ਉਹਨੇ ਕੌਲਾ ਫੜ ਲੈਣਾ ਵਾ ਅੱਬੇ ਨੇ ਉਹਨੇ ਕਹਿਣਾ ਅੱਬਾ ਹੀ ਲਿਆਓ ਹੁਣ ਉਹਨੂੰ ਸਿੱਧਾ ਕਹਿ ਘੱਟ ਓਏ ਉਰੇ ਆਏ ਆ ਫੜ ਅੱਧਾ ਕਿਲੋ ਦਹੀਂ ਨਹੀਂ ਗਈ ਪੁੱਤ ਉਹਨੂੰ ਕਹਿ ਜਾ ਕੇ ਦੁਬਾਰਾ ਤੋਲ ਕੇ ਚੈੱਕ ਕਰਾ ਕੇ ਆ ਭਾਂਡਾ ਲੈਦਾ ਛਾਪਰ ਚ ਪਾ ਕੇ ਨਾ ਤੋਲ ਕੇ ਦੇਖੀ ਅੱਧਾ ਕਿਲੋ ਆ ਤੇ ਉਹ ਚਲਾ ਗਿਆ ਤੇ ਉਹਨੇ ਕਿਹਾ ਆ ਕੇ ਕਿ ਅੱਬਾ ਜੀ ਹਾਂਜੀ ਉਹਨੇ ਘੱਟ ਦਿੱਤਾ ਸੀ ਮੈਂ ਪਵਾ ਲਿਆ ਮੋਗੀ ਗੱਲ ਨਹੀਂ ਹੁਣ ਕਈ ਹੁਣ ਉਹਨੇ ਘੱਟ ਪਾਤਾ ਵਿਚਾਰੇ ਨੇ ਉਹਦਾ ਕੀ ਕਸੂਰ ਉਹਨੇ ਕਹਿਣਾ ਕਿੱਥੋਂ ਲਿਆ ਆ ਨੁਕਰ ਤੂੰ ਉਰੇ ਆ ਇੱਥੇ ਆ ਮੇਰਾ ਪੁੱਤ ਜੀ ਅੱਧਾ ਕਿਲੋ ਹੈ ਤੁਹਾਨੂੰ ਅੱਬੂ ਜੀ ਨੇ ਤੋੜ ਕੇ ਦਿੱਤਾ ਤੇ ਤੂੰ ਕੀ ਹੈ ਤੈਨੂੰ ਬਾਕੀ ਸਾਰੇ ਕੰਮ ਆਉਂਦੇ ਆ ਹੈ ਫੀਲਡਿੰਗ ਤੇ ਖਲੋਤਾ ਹੋਣਾ ਛਿੱਕਾ ਵਜੇ ਗੇਂਦ ਲੈਣ ਤੂੰ ਤੀਸਰੇ ਮਹੱਲੇ ਵੀ ਚਲਾ ਜਾਣਾ ਉੱਥੋਂ ਤੂੰ ਲੱਭ ਲਿਆਉਣਾ
ਤੈਨੂੰ ਇੰਨਾ ਨਹੀਂ ਪਤਾ ਵੀ ਅੱਧਾ ਕਿਲੋ ਤੈਨੂੰ ਲੱਗਦੀ ਹੈ ਫਾੜਾ 'ਚ, ਅੱਧਾ ਕਿਲੋ ਲੱਗਦੀ ਹੈ? ਹੁਣ ਮੇਰੇ ਕੋ ਕਿਹੜਾ ਕੰਡਾ ਵਾ ਬੁਝੀ ਕੇ ਮੈਂ ਤੇਰੇ ਕੋਲ ਅਕਲ ਤੇ ਹੈਗੀ ਹੈ ਨਾ? ਚਲੋ ਮੈਂ ਜਾ ਕੇ ਤੋਲ ਕੇ ਲਿਆਉਂ। ਨਹੀਂ ਜਾ ਕੇ ਤਾਂ ਤੂੰ ਹੁਣ ਤੇ ਤੂੰ ਲੈ ਹੀ ਆਏਗਾ, ਉਦੋਂ ਤੈਨੂੰ ਕੀ ਤਕਲੀਫ ਪਈ ਸੀ? ਇਹ ਕਿਦੋਂ ਸਿੱਖਣਾ ਕੰਮ? ਖੋਤੇ ਜੀ ਇਹ ਅੱਧਾ ਕਿਲੋ ਹੈਗੀ ਆ? ਪਤਾ ਨਹੀਂ। ਅੱਛਾ ਤੂੰ ਵਾਪਸ ਆਇਆ ਤੇ ਤੂੰ ਕਿ ਅੱਬਾ ਜੀ ਉਹਨੇ ਮੇਰੇ ਸਾਹਮਣੇ ਤੋਲੀ ਅੱਧਾ ਕਿਲੋ ਹੀ ਸੀ। ਆਪਾਂ ਫਸ ਗਿਆ। ਹਾਂ ਲਿਆ ਉਰੇ, ਕੀ ਬਣਿਆ? ਘਟੀ ਸੀ ਨਾ, ਪਾਈ ਹੋਣੀ ਉਹਨੇ। ਅੱਬਾ ਜੀ ਮੇਰੇ ਸਾਹਮਣੇ ਤੋਲੀ ਆ, ਅੱਧਾ ਕਿਲੋ ਹੀ ਆ, ਪੂਰਾ ਅੱਧਾ ਕਿਲੋ ਆ। ਅੱਧਾ ਕਿਲੋ ਹੀ ਆ? ਹਾਂਜੀ। ਓਏ ਬਰਤਨ ਤੂੰ ਭਾਰਾ ਲੈ ਗਿਆ ਫਿਰ। ਕੰਡੇ ਛੇਰ ਫੇਰ ਹੋਣੀ ਹੈ। ਇਹਨੇ ਆਪ ਨਹੀਂ ਕੱਚੇ ਪੈਣਾ। ਬਾਲਾ ਦੇਖ ਲੈ। ਅੱਛਾ ਹੁਣ ਪਤਾ ਵੀ ਲੱਗਦਾ ਕਸੂਰ ਕੋਈ ਨਹੀਂ, ਬਾਲਾ ਦੇਖ ਲਈਦਾ ਹੁੰਦਾ ਵਾ। ਠੀਕ ਆ। ਇਹ ਹੁਣ ਦੁਬਾਰਾ ਜੂ ਗਿਆ ਵਾ, ਉੱਥੇ ਹੀ ਤੈਨੂੰ ਇੰਨੀ ਅਕਲ ਹੁੰਦੀ, ਉੱਥੇ ਹੀ ਕਹਿੰਦਾ ਵੀ ਘੱਟ ਲੱਗਣ ਦੀ ਤੋਲ ਦੇ। ਨਿਲ ਕਰਕੇ ਆਉਦਾ। ਆਹੋ ਅੱਬੂ ਜੀ ਤੁਸੀਂ ਘਲਾਇਆ ਮੈਨੂੰ ਦੁਬਾਰਾ, ਮੈਂ ਤਾਂ ਗਿਆ ਨਹੀਂ। ਅੱਛਾ ਜੇ ਉਸਤਾਦ ਜੀ ਬੁੜਿਆਂ ਨੂੰ ਇੱਕ ਮਿਸਾਲ ਆ, ਰਾਤ ਨੂੰ ਥੱਕੇ ਨਾ, ਹੁਣ ਜੀ ਕਿਸੇ ਬੱਚੇ ਨੇ ਕੁਛ ਹੈ ਕਢਾਉਣੀ ਬੁੜੇ ਕੋਲ ਦਾਰੀ ਅੱਛਾ ਕਈ ਅੱਬੇ ਹੁੰਦੇ ਨੇ, ਉਹ ਨਾ ਦੇਵਦਾਸ ਬਣੇ ਹੁੰਦੇ ਨੇ, ਹਾਂ ਜਜ਼ਬਾਤੀ ਜਜ਼ਬਾਤੀ ਦੇਵਦਾਸ ਹੁੰਦੇ ਨੇ। ਥੱਕੇ ਘਰ ਆਉਂਦੇ ਨੇ ਨਾ ਵਿਚਾਰੇ, ਸਾਰੀ ਦਿਹਾੜੀ ਮਰਦਾਂ ਦਾ ਬਹੁਤ ਬੁਰਾ ਹਾਲ ਕਸਮੇ ਖੁਦਾ ਦੀ ਹੁੰਦਾ, ਥੱਕੇ ਹੁੰਦੇ ਨੇ। ਤੇ ਉਹਨਾਂ ਨੂੰ ਜਿਹੜਾ ਘਰ ਦਾ ਸਰਬਰਾ ਹੁੰਦਾ ਨਾ, ਉਹਨੂੰ ਇੱਕੋ ਚੀਜ਼ ਮਾਰਦੀ ਆ, ਉਹ ਕਿਹੜੀ ਸਾਗ? ਉਹਨੂੰ ਨਾ ਉਹਦਾ ਦਰਦ ਨਹੀਂ ਸਮਝਦਾ ਕੋਈ, ਹਾਏ 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 ਹਾਏ। ਉਹਦੀ ਥਕਨ ਨਹੀਂ ਸਮਝਦਾ ਕੋਈ। ਉਹ ਬੋਲ ਕੇ ਸਮਝਾਵੇ ਤੇ ਛੋਟਾ ਲੱਗਦਾ ਉਹਨੂੰ ਆਪਣਾ ਆਪ, ਹਾਂਜੀ। ਤੂੰ ਇਸੇ ਇੰਤਜ਼ਾਰ 'ਚ ਰਹਿੰਦਾ ਕਿ ਕੋਈ ਸਮਝ ਜਾਵੇ। ਮੈਂ ਸਹੀ ਗੱਲ ਕਰ ਰਿਹਾ। ਚਾਹੇ ਕੋਈ ਕਰੋੜਾਪਤੀ ਹੈ, ਦਫ਼ਤਰ 'ਚ ਹੀ ਆਉਂਦਾ ਥੱਕ ਕੇ, ਉਹ ਵੀ ਆਉਂਦਾ, ਉਹ ਬਹੁਤਾ ਥੱਕਦਾ ਦਿਮਾਗੀ ਤੌਰ ਤੇ। ਹਾਂਜੀ। ਮੁਲਾਜ਼ਮੀਨ ਜਿਹੜੇ ਨਾ, ਇਹਨਾਂ ਨੂੰ ਕੋਈ ਫਿਕਰ ਨਹੀਂ, ਦੁਕਾਨ ਬੰਦ, ਤਾਲੇ ਲਾਏ, ਮਾਲਕ ਨੂੰ ਚਾਬੀ ਫੜਾਈ, ਬਰੀ ਜ਼ੁਮਾ ਹੋ ਗਏ, ਚਾਬੀ ਫੜਾਈ ਤੇ ਗਈ। ਖਤਮ, ਟਾਟਾ ਬਾਏ। ਹਾਂਜੀ 6 ਵਜੇ ਤੋਂ ਬਾਅਦ ਫਾਰਗ 8 ਵਜੇ 7 ਵਜੇ ਦੁਕਾਨ ਬੰਦ ਹੋਈ, ਦਫ਼ਤਰ ਬੰਦ ਹੋਇਆ, ਪਿੱਛੇ ਦਫ਼ਤਰ ਨੂੰ ਅੱਗ ਲੱਗ ਜਾਏ, ਚੋਰੀ ਹੋ ਜਾਏ, ਨੁਕਸਾਨ ਹੋ ਜਾਏ, ਮਾਲ ਦੇ ਪੈਸੇ ਲੈ ਕੇ ਕੋਈ ਦੌੜ ਜਾਏ, ਕੁੱਖ ਨਹੀਂ। ਤਾਂ ਨੂੰ ਗੇਮਾਂ ਖੇਡ ਰਹੇ ਨੇ, ਦੋਸਤਾਂ ਨਾਲ ਫਿਰ ਰਹੇ ਨੇ। ਇਹ ਹੁੰਦਾ ਮੁਲਾਜ਼ਮ। ਹਾਂਜੀ। ਮਾਲਕ ਜਿਹੜਾ ਵਾ, ਉਹਦੇ ਲਈ ਕਦੀ ਦੁਕਾਨ ਬੰਦ ਹੁੰਦੀ ਹੀ ਨਹੀਂ। ਹੁੰਦੀ ਨਹੀਂ। ਵਾਹ ਵਾਹ ਵਾਹ। ਉਹ ਚਾਹੇ ਵਿਆਹ ਤੇ ਰੋਟੀ ਖਾ ਰਿਹਾ, ਚਾਹੇ ਉਹ ਵਲੀਮੇ ਤੇ ਆ, ਚਾਹੇ ਉਹ ਫੌਤਗੀ ਤੇ ਆ, ਚਾਹੇ ਉਹ ਦੂਜੇ ਸ਼ਹਿਰ ਆ, ਚਾਹੇ ਉਹ ਕਿਸੇ ਦੀ ਮੰਗਣੀ ਤੇ ਗਿਆ, ਚਾਹੇ ਉਹ ਘਰ ਫਿਲਮ ਵੇਖਣ ਦਿਆ, ਉਹਦੀ ਦੁਕਾਨ ਜਾਂ ਉਹਦਾ ਦਫ਼ਤਰ ਜਾਂ ਉਹਦਾ ਕਾਰੋਬਾਰ ਵਿਚਾਰੇ ਦਾ ਬੰਦ ਹੁੰਦਾ ਹੀ ਨਹੀਂ। ਉਹ ਕੰਮ ਤੇ ਹੀ ਆ। ਉਹ ਕੰਮ ਤੇ ਹੀ ਹੁੰਦਾ, ਸਹੀ ਬਾਤ। ਤਾਂ ਦੋ ਮਾਲਕ ਹੁੰਦਾ। ਤਾਂ ਉਹਨੂੰ ਸਾਰੀ ਫਿਕਰ ਤੇ ਪਈ ਹੁੰਦੀ ਸਾਰੀ। ਸਮਝ ਆ ਰਹੀ ਗੱਲ ਦੀ? ਹਾਂਜੀ। ਹਾਂਜੀ। ਉਹਦਾ ਪਿਓ, ਹੁਣ ਜਿਹੜਾ ਪਿਓ ਆ ਨਾ ਜੀ, ਪਿਓ ਵਿਚਾਰਾ ਕਦੀ ਵੀ ਨਹੀਂ ਸਕੂਨ ਚ ਆਉਂਦਾ ਜਦੋਂ ਉਹਦੇ 2-3 ਬੱਚੇ ਹੋ ਜਾਂਦੇ ਨੇ, ਘਰ ਕਿਰਾਏ ਤੇ ਆ ਜਾਂ ਆਪਣਾ ਵੀ ਆ, ਬੱਚੇ ਪੜਨ ਲੱਗ ਪਏ ਨੇ, ਫੀਸਾਂ ਨੇ, ਖਰਚਾ ਰੋਜ਼ ਐ ਸੁਬਾਹ ਅੱਖ ਖੁੱਲੀ ਤੇ ਮੀਟਰ ਚੱਲਣ ਲੱਗ ਪਿਆ। ਉਸ ਮੀਟਰ ਦੇ ਵਿੱਚ ਹੀ ਉਹ ਵਿਚਾਰਾ, ਉਸ ਮੀਟਰ ਤੋਂ ਬਾਹਰ ਹੀ ਨਹੀਂ ਆਉਂਦਾ ਸਾਰੀ ਜ਼ਿੰਦਗੀ। ਯਾਨੀ ਕਿ ਉਹਦੀ ਜ਼ਿੰਦਗੀ ਹਾਂ, ਔਰ ਸਾਰਿਆਂ ਦੀ ਕੈਟਾਗਰੀ ਹੋਈ ਇਹ ਚ ਗਰੀਬ ਅਮੀਰ ਨਹੀਂ। ਇੱਕ ਦੇ ਘਰ ਦਾ 2000 ਰੋਜ਼ ਦਾ ਖਰਚਾ ਵਾ, ਇੱਕ ਦੇ ਘਰ ਦਾ 2 ਲੱਖ ਰੋਜ਼ ਦਾ ਖਰਚਾ ਵਾ। ਇੱਕ ਮਿਸਾਲ ਆ, ਉਹਦੇ ਮੁਲਾਜ਼ਮੀਨ ਨੇ ਉਹਦੀ ਗੱਲ ਪਿੱਛੇ, ਉਹਦੇ ਜਿਹੜੀ ਪਿੱਛੇ ਸਾਈਕੀ ਹੈ ਨਾ, ਜਿਹੜਾ ਉਹਦੀ ਟੈਨਸ਼ਨ, ਉਹ ਬਲਕਿ ਜਿਹਦਾ 2000 ਆ ਨਾ, ਉਹਦੀ ਇੰਨੀ ਕੁ ਦੁੱਖ ਹੋ ਗਿਆ ਰਸੋਏ ਨਾਲ। ਜਿਹਦਾ 2 ਲੱਖ ਵਾ ਜਾਂ ਲੱਖ, ਜਿਹਦੇ ਘਰ ਦਾ ਖਰਚਾ 10 ਲੱਖ ਰੁਪਏ ਮਹੀਨਾ ਵਾ, 3 ਗੱਡੀਆਂ ਨੇ, ਮੁਲਾਜ਼ਮੀਨ ਨੇ, ਬਾਹਰ ਫਲਾਣੀਆਂ ਚੀਜ਼ਾਂ ਨੇ, ਮਤਲਬ ਉਹਦਾ ਘਰ ਦਾ ਖਰਚਾ 8-10 ਲੱਖ ਰੁਪਏ ਮਹੀਨਾ ਵਾ ਪਾਕਿਸਤਾਨੀ। ਉਹ ਜ਼ਿਆਦਾ ਥੱਕਦਾ ਉਹਦੇ ਨਾਲੋਂ। ਦਿਮਾਗ ਦੀ ਚੈਨ ਚੱਲਦੀ ਰਹਿੰਦੀ ਉਹ ਸਰ ਜੀ ਉਹਨੂੰ ਜੇ ਉਹਨੂੰ ਪੈਸੇ ਬਹੁਤੇ ਬਚ ਰਹੇ ਨਾ, ਉਹਨੂੰ ਝਟਕੇ ਵੀ ਉਸੇ ਹਿਸਾਬ ਨਾਲ ਵੱਜਦੇ ਆ। ਇਦਾਂ ਹੀ ਆ। ਸਹੀ। ਜਿਹੜਾ 1500 ਰੋਜ਼ ਦਾ ਕਮਾਉਣ ਵਾਲਾ, ਉਹਦਾ 1500 ਹੀ ਖੋਹ ਲਿਆ ਕਿਸੇ ਨੇ, ਕਿੰਨਾ ਕੁ ਝਟਕਾ ਵੱਜੂ ਤੇਰਾ? ਆ ਵੀ ਕਹੇਗਾ ਚੱਲ ਠੀਕ ਹੈ। ਹਾਂਜੀ। ਤੇ ਜਿਹੜਾ ਦੂਜਾ ਵਾ, ਉਹਨੂੰ ਉਸ ਹਿਸਾਬ ਨਾਲ, ਸਾਰਿਆਂ ਦਾ ਉਹ ਹਿਸਾਬ ਹੈ। ਇਹ ਨਹੀਂ ਕਿ ਗਰੀਬ ਹੀ ਜਿਹੜਾ ਉਹ ਟੈਨਸ਼ਨ 'ਚ ਹੁੰਦਾ, ਬਲਕਿ ਗਰੀਬ ਕਈਆਂ ਉਹਨਾਂ ਟੈਨਸ਼ਨ 'ਚ ਨਹੀਂ ਹੁੰਦਾ, ਜਿਨ੍ਹਾਂ ਦੇ ਵਿੱਚ ਸਾਬੇ ਸੀਗੇ ਜਾਂ ਅਮੀਰ ਲੋਕ ਹੁੰਦੇ, ਜਿਨ੍ਹਾਂ ਦੇ ਨੈਟਵਰਕ ਵੱਡੇ ਹੁੰਦੇ ਨੇ, ਉਹ ਜ਼ਿਆਦਾ ਟੈਨਸ਼ਨ 'ਚ ਹੁੰਦੇ। ਜਿੱਦਾਂ ਗਰੀਬ ਕਹਿੰਦੇ ਕਿ ਚਲੋ ਸ਼ੁਕਰ ਆ ਦਿਹਾੜੀ ਲੱਗ ਗਈ ਤੇ ਯਾਰ। ਪਿਓ ਹੁੰਦੇ ਨੇ ਇਦਾਂ ਦੇ ਕਿ ਉਹ ਸਮਝ, ਉਹ ਇਸ 'ਚ ਕਹਿੰਦੇ ਵੀ ਸਮਝਦੇ ਕੋਈ ਨਹੀਂ, ਤੇ ਹੁਣ ਉਹ ਖਿੱਚ ਕੱਢਦੇ ਹੁੰਦੇ ਨੇ ਆਪਣੀ, ਕਿ ਆ ਕੇ ਉਹਨੇ ਕਹਿਣਾ ਇੰਜ ਕਰਕੇ, ਅੱਬੂ ਜੀ ਥੱਕ ਗਏ ਹੋਣੇ ਨੇ, ਤੇ ਰੋਜ਼ ਹੀ ਥੱਕਦਾ। ਹਾਂ ਹਾਂ ਗਿਆ ਤੂੰ ਅੱਜ ਤੇ ਲੱਤ ਪਰੀ ਅੱਜ ਥੱਕਿਆ ਮੈਂ, ਛੱਡ ਦੇ, ਮੈਨੂੰ ਆਦਤ ਨਹੀਂ ਹੈਗੀ ਹੈ। ਹਾਂ ਮੈਨੂੰ ਘਟਾਉਣ ਦੀ ਆਦਤ ਨਹੀਂ ਹੈਗੀ। ਹਾਂ। ਕਿਆ ਪੂਰਾ ਪਾਏ। ਤੇ ਅੰਦਰੋਂ ਪੂਰਾ ਚੂਰ ਹੋ ਜਾਂਦਾ ਥੱਕਣ ਨਾਲ। ਹਾਏ ਹਾਏ ਹਾਏ। ਅੱਛਾ, ਫਿਰ ਐਸੇ ਨੈਸ਼ ਹੁੰਦੇ ਨੇ ਅੱਬੇ, ਵੀ ਜੇ ਤੂੰ ਇੰਨਾ ਇਹ ਕਹਿਣਾ ਵਾ, ਤੇ ਫਿਰ ਤੂੰ ਐਕਟਿੰਗ ਕਰਕੇ ਸਿਹਤਮੰਦ ਬਣ ਕੇ ਆ, ਉਹਨਾਂ ਤੂੰ ਥੱਕਿਆ ਟੁੱਟਿਆ ਵਾ, ਤੇ ਅਗਲੇ ਨੇ ਘੁੱਟਣਾ ਹੀ ਆ। ਜਦੋਂ ਘੁੱਟਣ ਲੱਗਾ ਉਹ ਕਹਿੰਦਾ ਪਰੇ ਹੋ ਜਾ। ਇਹ ਦੋਗਲਾ ਕੰਮ ਕਿਉਂ ਕਰਦੇ? ਜਾਂ ਫਿਰ ਆ ਵੀ ਇਹਦਾ, ਆ ਬਈ ਕੀ ਹਾਲ ਆ ਪੁੱਤਰੋ, ਆ ਕਹੇ ਭਾਜੀ ਆਈ ਤੇ ਤੁਸੀਂ ਘੁੱਟੋ ਸਾਨੂੰ। ਤੇ ਜਿਹੜੇ ਚੌਕ ਸੌਕ ਬਾਹਰ ਇੰਝ ਆਓ ਫਿਰ, ਹਾਂਜੀ ਆਓ। ਆਉਣਾ ਵੀ ਇੰਝ ਹੀ ਆ। ਪਾਣੀ ਪੀ ਕੇ ਉਧਰ ਬੁੱਢੀ ਨੂੰ ਵੀ ਨਹੀਂ ਕਹਿਣਾ ਪਾਣੀ ਪਿਆ,
ਮੈਨੂੰ ਕਹਿ ਦਿੰਦੇ ਤੁਸੀਂ ਕੋਈ ਨਹੀਂ ਮੈਂ ਆਪ ਪੀ ਲਿਆ ਤੇ ਕੀ ਆ। ਉਹਨੇ ਘਰ ਮਤਲਬ ਇਹ ਨਿੱਕੀ ਨਿੱਕੀ ਸਾੜ ਫੱਕਣੇ ਹੁੰਦੇ ਅੱਬਿਆਂ ਨੇ, ਹਾਏ ਹਾਏ ਨਿੱਕੇ ਸਾੜ ਫੱਕਣੇ ਨੇ। ਸਭ ਤੋਂ ਪਹਿਲੇ ਜਿਹੜਾ ਹਸਬੈਂਡ ਹੁੰਦਾ ਨਾ, ਉਹਦੀ ਨਾਰਾਜ਼ਗੀ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੈ ਉਹਨੇ ਬੁੱਢੀ ਨੂੰ ਕੰਮ ਕਹਿਣਾ ਛੱਡ ਦੇਣਾ। ਉਹ ਜਿਹੜਾ ਉਹ ਕਹਿੰਦਾ ਨਾ ਪਾਣੀ ਪਿਆ, ਉਹਨੇ ਨਹੀਂ ਕਰਨਾ, ਉਹਨੇ ਉੱਠ ਕੇ ਆਪ ਜਾ ਕੇ ਕੂਲਰ ਕੋ ਪਾਣੀ ਪੀ ਕੇ ਅੰਦਰ ਆ ਜਾਣਾ। ਹੁਣ ਬੁੱਢੀ ਦੇਖ ਰਹੀ ਹੈ। ਇਹ ਬੁੱਢੀ ਨੂੰ ਵੀ ਸੱਟ ਹੀ ਆ। ਅੱਛਾ ਆਹੋ, ਉਸ ਤੋਂ ਬਾਅਦ ਉਹਨੇ ਆਇਆ ਨਾ- ਕੱਪੜੇ ਸਾਜੀ ਹਾਂ ਨਹੀਂ ਕੱਪੜੇ ਨਹੀਂ, ਉਹ ਮਤਲਬ ਨਿੱਕੇ ਕੰਮ ਕੰਮ ਹਾਂ, ਤੇ ਹੁਣ ਬੁੱਢੀ ਨੂੰ ਕਨਫਰਮ ਵੀ ਨਹੀਂਗਾ ਵੀ ਇਹ ਨਾਰਾਜ਼ ਆ। ਅਕਸਰ ਬੁੱਢੀਆਂ ਨੂੰ 2-2 ਦਿਨ ਪਤਾ ਨਹੀਂ ਲੱਗਦਾ ਵੀ ਅੰਦਰੋਂ ਅੰਤਰਾ ਰੁੱਸਿਆ। ਆਹੋ ਉਹਨੂੰ ਫਿਰ ਹਰਕਤਾਂ ਤੋਂ ਪਤਾ ਲੱਗਦਾ ਕਿ ਰੁੱਸਿਆ। ਜਦੋਂ ਰੋਟੀ ਵੀ ਨਹੀਂ ਖਾਈ। ਆਹੋ ਬੜੇ ਡਰਾਮੇ ਕਰਦੇ ਨੇ ਅੱਬੇ ਜਿਹੜੇ ਨਾ, ਬੜੇ ਡਰਾਮੇ ਕਰਦੇ, ਬੜੇ ਵੱਡੇ ਐਕਟਰ ਹੁੰਦੇ ਆ। ਹਾਏ ਹਾਏ। ਲੇਕਿਨ ਬੇਸਿਕਲੀ ਉਹ ਇਸੇ ਚੀਜ਼ 'ਚ ਹੁੰਦੇ ਆ। ਔਰਤ ਜਿਹੜੀ ਨਾ, ਇਹ ਬੋਲ ਕੇ ਦੱਸ ਕੇ ਆਪਣੇ ਦੁੱਖ ਇੰਨੇ ਕੁ ਹੋਣ ਨਾ, ਏਡੇ ਵੱਡੇ ਵੀ ਦੱਸ ਦਿੰਦੀ। ਇਦਾਂ ਹੀ ਆ। ਇਹਨੇ ਇੱਕ ਦਿਨ 'ਚ ਲਾਜ਼ਮੀ ਕਿਸੇ ਨਾ ਕਿਸੇ ਨੂੰ ਕਹਿਣਾ ਹੁੰਦਾ ਕਿ ਮੈਂ ਕੀ ਸਾਨ ਕਰਦੀ ਹਾਂ ਆਪਣੇ ਘਰ। ਬਿਲਕੁਲ ਸਹੀ ਗੱਲ। ਲਾਜ਼ਮੀ ਕਹਿਣਾ ਹੁੰਦਾ, ਠੀਕ ਹੈ ਨਾ। ਹੁਣ ਇਹ ਨਾ ਕਹਿਣਾ ਹਰ ਔਰਤ ਨਹੀਂ, ਮੈਂ ਵੀ ਹਰ ਔਰਤ ਦੀ ਗੱਲ ਨਹੀਂ ਕਰ ਰਿਹਾ, ਮੈਂ ਵੀ ਇੱਕ ਮੈਜੋਰਟੀ ਦੀ ਆਪਣੇ ਤਬਕੇ ਦੀ ਗੱਲ ਕਰ ਰਿਹਾ। ਬਿਲਕੁਲ ਕਿ ਨਾ ਉਹਨੇ ਕਹਿਣਾ ਹੁੰਦਾ ਕਿਤੇ ਨਾ ਕਿਤੇ ਬਹਾਨੇ 'ਚ, ਸਵੇਰ ਦੀ ਉੱਠੀ ਆ, ਹਾਂਜੀ ਉੱਠ ਕੇ ਪਹਿਲੇ ਉਹਨੂੰ ਭੇਜਿਆ, ਫਿਰ ਸਕੂਲੇ ਭੇਜੇ, ਫਿਰ ਭਾਂਡੇ ਸਾਰੇ ਧੋਤੇ, ਫਿਰ ਹਾਂਡੀ ਰੋਟੀ ਵੱਲ ਹੋ ਗਈ, ਫਿਰ ਕੱਪੜੇ ਇਸਤਰੀ ਕੀਤੇ। ਸ਼ਾਮ ਨੂੰ ਮਾੜਾ ਜਿਹੀ ਅੱਖ ਲੱਗੀ ਤੇ ਮੁੰਡਾ ਆ ਗਿਆ, ਕਹਿੰਦਾ ਪਾਪਾ ਦਾ ਫੋਨ ਆਇਆ, ਮੈਂ ਰਾਤ ਨੂੰ ਦਾਲ ਚੌਲ ਖਾਣੇ। ਮੈਂ ਕਿਹਾ ਚੱਲ ਆ, ਫਿਰ ਮੈਂ ਤੇ ਸ਼ਿਮਲਾ ਮਿਰਚ ਕੱਟੀ ਸੀ, ਚਲੋ ਰਹਿਣ ਦੇ, ਫਿਰ ਦਾਲ ਚੌਲ ਲੈ ਆ। ਉਹਨੇ ਕਿਸੇ ਨਾ ਕਿਸੇ ਨੂੰ ਸਾਰੀ ਦਿਹਾੜੀ ਦਾ ਆਪਣਾ ਦੱਸਣਾ ਕਿ ਮੈਂ ਤੇਰੇ ਤੇ ਆ ਕੀਤਾ। ਰਾਤ ਨੂੰ ਫਿਰ ਬੰਦੇ ਨੂੰ ਵੀ ਉਹਨੇ ਹਿਸਾਬ ਨਾਲ ਦੱਸਣਾ। ਬੰਦਾ ਵਿਚਾਰਾ ਚੁੱਪ, ਉਹਦੀ ਹੈ ਉਹ ਇੱਥੋਂ ਮਰਦਾ। ਉਹਦਾ ਸੁਣਨ ਵਾਲਾ ਹੀ ਕੋਈ ਨਹੀਂ। ਹਾਂ ਲੇਕਿਨ ਕਈ ਐਸੀਆਂ ਵੀ ਬੁੱਢੀਆਂ ਹੁੰਦੀਆਂ ਜਿਹੜੀਆਂ ਬੰਦੇ ਨੂੰ ਆਉਂਦੀਆਂ ਰਾਤ ਨੂੰ, ਉਹ ਨਹੀਂ ਦੇਖਦੀਆਂ ਬੱਚੇ ਬੁੱਚੋ, ਕਹਿੰਦੇ ਤੁਹਾਡਾ ਪਿਓ ਆ ਗਿਆ, ਬਸ ਫਾਰਗ ਆ ਤੁਸੀਂ। ਫਾਰਗ ਤੁਸੀਂ। ਹਾਂਜੀ ਨਹੀਂ ਹਾਂਜੀ, ਫਿਰ ਉਹਨੂੰ ਭਾ ਕੇ ਪੁੱਛੂਗੇ ਕਿਦਾਂ ਖਾਓ, ਅੱਛਾ ਕੀ ਬਣਿਆ, ਐਦਾਂ ਹੋਇਆ। ਤੇ ਕਈ ਬੁੱਢੀਆਂ ਉਹ ਸਾਰੀ ਦਿਹਾੜੀ ਆਪਣਾ ਦੱਸਦੀਆਂ, ਜਦੋਂ ਪਿਓ ਹੁੰਦਾ ਉਦੋਂ ਵੀ ਸਾਨੂੰ ਹੁਣ ਪੁੱਛ ਲਵੇ। ਇਸ ਤੋਂ ਜਿਹੜੇ ਵਿਚਾਰੇ ਅੱਬੇ ਹੁੰਦੇ ਨੇ, ਕਈ ਵਿਚਾਰੇ ਬੜੇ ਮਜ਼ਲੂਮ ਹੁੰਦੇ। ਕਈ ਅੱਬੇ ਨਾ ਕੰਮ ਤੋਂ ਆਉਂਦੇ ਹੀ ਇਸ ਕਿਸਮ ਦਾ ਖਿਜੇ ਹੁੰਦੇ ਵੀ ਅੱਬੇ ਨੇ 2 ਵਾਰੀ ਗੇਟ, 1 ਵਾਰੀ ਗੇਟ ਖੜਕਾਇਆ ਨਾ, ਦੂਜੀ ਵਾਰੀ ਤੁਹਾਨੂੰ ਅੱਬੇ ਨੂੰ ਖੜਕਾਉਣਾ ਪੈ ਗਿਆ। ਤੇ ਜਿਹਨੇ ਗੇਟ ਖੋਲਣਾ ਨਾ, ਉਹਨੂੰ ਗੇਟ ਕੀ ਗੱਲ ਅੰਦਰ ਫੜਿਆ ਗਿਆ ਸੀ ਹੈ। ਨਹੀਂ ਇਹ ਤੁਹਾਡੇ ਵਾਲੀ ਹੁੰਦਾ, ਇਹ ਤੁਹਾਡੇ ਵਾਲੀ ਹੁੰਦਾ ਵਿਰਾਸ ਹੋਣਾ। ਚਲੋ ਇਹ ਸਾਡੇ ਵਾਲੀ ਹੁੰਦਾ। ਅੱਬਾ ਅੰਦਰ ਫੜਦਾ ਨਾ, ਕਹੂਗਾ ਜ਼ੀਨਤ ਤੈਨੂੰ ਪਤਾ, ਦੇਖ ਲੈ ਮੈਂ ਕੰਮ ਤੋਂ ਆ ਗਿਆ, ਤੂੰ ਕੋਈ ਸਾਈਕਲ ਨਹੀਂ ਫੜਿਆ। ਇਹ ਤੁਹਾਡੇ ਵਾਲੀ ਹੈ। ਇਹ ਤੁਹਾਡੇ ਵਾਲੀ ਆ, ਫੜੇ ਗਿਆ ਸੀ, ਅੰਦਰ ਮਰ ਗਿਆ ਸੀ, ਸੁੱਤੇ ਪਏ ਹੋ। ਜਿਹੜਾ ਉਸਤਾਦ ਜੀ ਨੇ ਅੱਬਾ ਦਾ ਦੱਸਿਆ ਨਾ, ਔਰ ਮੈਚ ਹੋਇਆ ਕਿ real- ਸਾਡੇ ਤੇ ਹੋਇਆ ਅੱਛਾ ਤੁਸੀਂ ਅਕਸਰ ਸਕੂਲ ਤੋਂ ਘਰ ਆਓ, ਕਈ ਅੱਬੇ ਤੁਹਾਨੂੰ ਕਹਿੰਦੇ ਸੀ ਓਏ ਫਟਾਫਟ ਭੱਜ ਜਾ, ਮੁਰਗਾ ਪੱਕਾ ਹੀ, ਫਟਾਫਟ ਰੋਟੀ ਖਾ ਲਾ। ਉਹ ਵੀ ਕਹਿੰਦੇ ਸੀ ਕਿ ਰੋਟੀ ਆਹੋ ਓਏ ਫਟਾਫਟ ਰੋਟੀ ਖਾ ਲਾ, ਮੁਰਗਾ ਪੱਕਾ ਹੀ। ਆਹੋ ਨਹੀਂ ਕਈ ਅੱਬੇ ਬੜੇ ਫਰੈਂਡਲੀ ਹੁੰਦੇ ਆ, ਕਈ ਅੱਬੇ। ਉਸਤਾਦ ਜੀ ਕਈ ਅੱਬੇ ਨੁਕਸ ਕੱਢਦੇ ਸੀ, ਜੇ ਤੁਸੀਂ ਇੰਨੀ ਕਰੇ ਘੁੱਟਣ ਲੱਗਣਾ ਨਾ, ਤੇ ਇੰਜ ਤੁਸੀਂ ਘੁੱਟੀਆਂ ਨਾਲ, ਉਹ ਯਾਰ ਖੇਸ ਹੀ ਇਕੱਠਾ ਕਰਤਾ ਵਾ ਯਾਰ, ਖੇਸ ਦਾ ਸਿੱਧਾ ਕਰ, ਘੁੱਟ ਬਾਅਦ ਚ ਨਹੀਂ ਪਾ। ਤੇ ਕਈ ਅੱਬੇ ਨੁਕਸ ਕਰਦੇ, ਇਹਨੂੰ ਪੱਟ ਤੇ ਬੋਟੀ ਪਾਤੀ ਆ, ਇਹਨੇ ਰਾਕਾ ਡਾਕੂ ਫੜਿਆ, ਉਹਨੂੰ ਰੋਟੀ ਪਾ। ਤੁਸੀਂ ਲੜਕੇ ਘਰੋਂ ਖਾਣ ਤਾਂ ਦਿਓ। ਯਾਰ ਇਹ ਸਾਡੇ ਘਰਾਂ ਇਹ ਤੇਰਾ ਅੱਬਾ ਹੀ ਸੀ, ਇਹਦਾ ਅੱਬਾ ਵਾਕਈ ਇਦਾਂ ਹੀ ਸੀ। ਇਹਨੇ ਰਾਕਾ ਡਾਕੂ ਫੜਿਆ, ਇਹਨੂੰ ਬੋਟੀ ਪਾਤੀ। ਦੱਸ ਯਾਰ ਇਹਦਾ ਕੌਣ ਕਿਹੜਾ ਅੱਬਾ ਕਹਿੰਦਾ ਯਾਰ। ਲਾਮਾ ਯਾਰ ਭਾਈ ਬਾਬਰ ਨੇ ਹੁਣ ਭਾਈ ਬਾਬਰ ਕੰਮ ਤੋਂ ਨਾ ਥੋੜਾ ਜਿਹਾ ਵਿਹਲਾ ਸੀ, ਤੇ ਭਾਈ ਬਾਬਰ ਅੰਦਰ ਹੈ ਨਾ, ਭਾਈ ਬਾਬਰ ਨੇ ਸੂਟ ਸਾੜ ਪਾਇਆ, ਆ ਗਿਆ ਸੁਦਾਗਰ ਸਾਹਿਬ। ਅੱਬੂ ਕਹਿੰਦੇ ਆ ਗਏ ਸੁਦਾਗਰ ਸਾਹਿਬ ਆ ਗਏ ਕਹਿੰਦੇ। ਉਸਤਾਦ ਜੀ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਨਾ, 17-18 ਸਾਲਾਂ ਦੇ, ਉਦੋਂ ਅੱਬੇ ਦੀ ਟੂਨ ਉਹਨਾਂ ਦਾ ਨਮੂਨਾ ਹੈ ਵੀ ਦੁਸ਼ਮਣਦਾਰੀ ਟੈਪ ਹੀ ਹੋਈ ਹੁੰਦੀ ਕਿ ਨਹੀਂ ਉਹਦੀ ਵਜ੍ਹਾ ਤੈਨੂੰ ਮੈਂ ਦੱਸਦਾ ਵਾ। ਉਹ ਜਿੰਨੇ ਵੀ ਬੱਚੇ ਨੇ ਨਾ, ਜਿੰਨੇ ਵੀ ਔਲਾਦ, ਉਹ ਇਹ ਗੱਲ ਸਮਝ ਲਓ ਕਿ ਭਾਈਜਾਨ ਦਿਮਾਗ ਜਿੱਦਾਂ ਉਹਦਾ ਜਿਸਮ ਢਲਿਆ ਨਾ, ਇਦਾਂ ਉਹਦਾ ਦਿਮਾਗ ਵੀ ਢਲਿਆ ਵਾ। ਉਹ ਥੋੜਾ ਜਿਹਾ ਉਹਦੇ ਚ ਆਉਂਦੀ ਹੈ। ਬੱਚੇ ਨਵਾਂ ਖੂਨ ਹੁੰਦਾ ਵਾ। ਬੱਚੇ ਕਹਿੰਦੇ ਨੇ ਯਾਰ ਅੱਬਾ ਸਾਨੂੰ ਸਮਝਣਾ ਚਾਹੀਦਾ ਅੱਬੇ ਨੂੰ ਸਾਨੂੰ ਸਾਡੇ ਹਿਸਾਬ ਨਾਲ, ਅਸੀਂ ਜਵਾਨ ਹੋ ਗਏ, ਉਹਨੂੰ ਸਾਡੀ ਅਕਲ ਦੇ ਹਿਸਾਬ ਨਾਲ ਕਰ। ਬੱਚਿਆਂ ਦੀ ਇਹ ਰਿਕੁਆਇਰਮੈਂਟ ਹੁੰਦੀ, ਉਹਦੀ ਰਿਕੁਆਇਰਮੈਂਟ ਹੋਰ ਹੁੰਦੀ। ਉਹ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ ਇੱਕ ਦੂਜੇ ਦੀ। ਨਾਲੇ ਉਸਤਾਦ ਜੀ ਜਦੋਂ ਔਲਾਦ ਵੱਡੀ ਹੁੰਦੀ ਨਾ, ਅੱਬਾ ਜੀ ਨੇ ਹਲਕਾ ਅਹਿਸਾਸ ਕਰਾਉਣਾ ਹੁੰਦਾ ਕਿ ਮੈਨੂੰ ਤੈਨੂੰ ਬਹੁਤਾ ਪਤਾ ਵਾ। ਆਹੋ ਇਹ ਅੱਬਾ ਜੀ ਲਾਜ਼ਮੀ ਦੱਸਦੇ ਆ, ਭੱਟੋ ਦੇ ਮੁੰਡਿਆਂ ਨਾਲ ਕੱਚੇ ਵੀ ਬਹੁਤ ਹੁੰਦੇ ਮੁੜ ਕੇ, ਜਦੋਂ ਕੰਮ ਨਹੀਂ ਹੁੰਦਾ ਕੱਚੇ ਹੁੰਦੇ, ਜਿਹੜਾ ਦੱਸ ਰਹੇ ਹੁੰਦੇ ਐਵੇਂ ਕਿ ਓਏ ਭੱਟੋ ਦੇ ਮੁੰਡਿਆਂ ਨਾਲ ਫਿਰਿਆ ਕਰ। ਅੱਬਾ ਜੀ ਤਾਂ ਬੜੇ ਚੰਗੇ, ਤੈਨੂੰ ਪਤਾ ਕਿ ਮੈਨੂੰ ਪਤਾ। ਆਹੋ ਅੱਬੂ ਜੀ ਤਾਂ ਕੱਲ ਉਮਰਾ ਕਰਕੇ, ਅੱਛਾ ਕਰ ਲਿਆ ਉਮਰਾ, ਚਲੋ ਅੱਲਾ ਕਬੂਲ ਕਰੇ। ਸਾਡੀ ਬੈਟਰੀ ਦਾ ਨਾ, ਜਿਹੜੀ ਉਹ ਬੈਟਰੀ ਦੇ ਉੱਪਰ ਹੁੰਦੀ ਆ, ਜਿਹਦੇ ਉੱਪਰ ਲਾਈ ਦੀ ਆ ਉਹ ਲੁੱਪੀਆਂ ਗੱਡੀ ਦੀ, ਉਹਦੇ ਉੱਪਰ ਨਾ ਬੁਲਟ ਟਾਈਟ ਕਰਨਾ ਸੀ। ਹੁਣ ਮੈਂ ਮਕੈਨਿਕ ਦਾ ਕੰਮ ਕਰਦੇ, ਉਹ ਬੁਲਟ ਜਿਹੜਾ ਨਾ ਸਲਿੱਪ ਹੋ ਗਿਆ ਹੁਣ ਚੂੜੀ। ਹੁਣ ਨਾ ਅੱਬੂ ਲੱਗੇ ਹੋਏ, ਉਹ ਘੁੰਮੀ ਜਾਵੇ। ਮੈਂ ਕਿਹਾ ਅੱਬੂ ਜੀ ਇਹ ਸਲਿੱਪ ਹੋ ਗਿਆ, ਪਤਾ ਵਾ ਮੈਨੂੰ, ਤੂੰ ਨਾ ਮੈਨੂੰ ਦੱਸ।
ਸਾਨੂੰ ਪਤਾ ਨਹੀਂ। ਮੈਂ ਕਿਹਾ ਫਿਰ ਬਦਲੋ ਇਹਨੂੰ। ਬਦਲ ਲੈਂਦਾ ਵਾ, ਤੂੰ ਬਦਲਣਾ ਵਾ, ਠਹਿਰ ਜਾ ਇੱਕ ਮਿੰਟ, ਮੈਂ ਇਹੀ ਲਾਉਣਾ ਵਾ। ਮੈਂ ਕਿਹਾ ਅੱਬੂ ਜੀ 10 ਰੁਪਏ ਦਾ ਮੈਂ ਜਾ ਕੇ ਲਿਆਉਣਾ, ਇਹੀ ਲੱਗੂਗਾ ਤੇਰੇ ਸਾਹਮਣੇ ਲੱਗੂਗਾ। 35 ਸਾਲ ਹੋ ਗਏ ਡਰਾਈਵਰੀ ਕਰਦੇ ਨੂੰ, ਚੁੱਪ ਕਰ ਜਾ। ਮੈਂ ਕਿਹਾ ਅੱਛਾ। ਮੈਂ ਨਾ ਹੁਣ ਵਾਪਸੀ ਆਇਆ ਤੇ ਸਾਹ ਜਦੋਂ ਟਾਕੀ ਰੱਖ ਕੇ ਨਾ ਉੱਪਰ 2 ਟਾਕੀਆਂ ਜੋੜ ਕੇ ਉਤੋਂ ਬੜਾ ਠੋਰੀ ਨੂੰ ਠੋਕ ਉਹ ਮੈਂ ਕਿਹਾ ਬੁਲਟ ਬਦਲ ਹੁਣ ਕੱਚਾ ਨਹੀਂ ਸੀ ਨਾ ਕਰਨਾ ਪੈਣਾ। ਪੈਣਾ। ਅੱਬੂ ਨਾ ਗੁੱਸੇ ਸੀਗੇ ਤੇ ਅੱਬੂ ਨੇ ਹੁਣ ਆਪਣਾ ਲਾਚਾ ਆਪ ਇਸਤਰੀ ਕਰਨਾ। ਇੰਜ ਕਰਕੇ ਇਸਤਰੀ ਉਸਤਰੀ ਲਾ ਕੇ ਮੈਂ ਕਰ ਲਾਂਗਾ ਤੇ ਗਾਲਾਂ ਹੀ, ਮੈਂ ਕਿਸੇ ਨੇ ਬੰਨਿਆ ਨਹੀਂ, ਮੈਂ ਜਵਾਨ ਆ ਤੇ ਇੰਜ ਕਰਕੇ ਇਸਤਰੀ ਲਾ ਮੈਂ ਛਾਟ ਪੈ ਗਈ। ਆਹੋ ਕਹਿੰਦੇ ਕੱਚੇ ਹੁੰਦੇ ਨੇ ਬਹੁਤ। ਅੱਜ ਏਦਾਂ ਹੀ ਪਾਲੂਗਾ, ਕੋਈ ਨਹੀਂ ਲੜਕੇ ਕਹਿ ਮਰਿਆ ਨਹੀਂ, ਮੈਂ ਏਦਾਂ ਹੀ ਪਾਲਾਂਗੇ। ਸਾਨੂੰ ਕਿਹੜਾ ਕਿਸੇ ਨੇ ਵੇਖਣਾ। ਵੀ ਇਹ ਵੀ ਨੀ ਦੱਸਣਾ ਮੈਨੂੰ ਛਾੜ ਪਈ ਆ, ਤੇ ਆਪੇ ਕਹਿੰਦਾ ਮੈਂ ਵੇਖ ਲਾਂਗਾ। ਆਹੋ ਨਹੀਂ ਮੈਂ ਦਾਰਸ਼ਨਿਕ ਨੇ ਦੱਸਿਆ ਸੀ, ਮੈਂ ਅੱਗੇ ਵੀ ਦੱਸਿਆ ਅੱਬੂ ਜੀ ਨਾ, ਹੁਣ ਅੰਮੀ ਨੇ ਜਾਣਾ ਨਾ ਬਾਜ਼ਾਰ, ਅੱਬੂ ਜੀ ਨੇ ਕੰਮ ਤੋਂ ਘਰ ਆਉਣਾ ਤੇ ਗਰਮੀ 'ਚ, ਤੇ ਅੱਬੂ ਨੇ ਇੰਝ ਕਰਕੇ ਪੂਰਾ ਸੁਲਤਾਨਾ ਲਾ ਕੋ ਕਿੱਥੇ ਗਈ ਹੈ, ਇਹਨੂੰ ਨਹੀਂ ਪਤਾ ਰੋਟੀ ਦੇਣੀ ਆ, ਬੱਚਿਆਂ ਦਾ ਸਿਰ ਰੱਖਤਾ। ਹੁਣ ਨੂੰਹਾਂ ਕੋ ਰੋਟੀ ਮੰਗਦਾ ਮੈਂ ਚੰਗਾ ਲੱਗਦਾ? ਇਸ ਟਾਈਮ ਕੰਮ ਤੋਂ ਆਉਣਾ ਹੁੰਦਾ, ਅਸੀਂ ਥੱਕੇ ਟੁੱਟੇ ਆ, ਫੇਰ ਕਿਹੜਾ ਬੋਲਦਾ ਵਾ ਏਦਾਂ ਵਾ, ਬੁੱਢਾ ਹੋ ਗਿਆ ਏਦਾਂ ਹੋ ਗਿਆ। ਤੇ ਜਦੋਂ ਅੰਮੀ ਨੇ ਘਰ ਆਉਣਾ ਸਿੱਖਣਾ, ਅੰਮੀ ਅੱਬੂ ਬੜਾ ਬੋਲੇ। ਅੰਮੀ ਨੇ ਅੱਬੂ ਇੰਨਾ ਗੁੱਸੇ ਸੀਗੇ, ਅੰਮੀ ਨੇ ਕਹਿਣਾ ਕੀ ਗੱਲ ਤੁਸੀਂ ਬੋਲੇ ਆ? ਉਹ ਨਹੀਂ ਮੈਂ ਕਿੱਥੇ ਬੋਲਿਆ, ਕਸਮੇ ਉਸਤਾਦ ਜੀ। ਉਹ ਮੈਂ ਇਹੀ ਕਹਿੰਦਾ ਸੀ ਯਾਰ ਵੀ ਕੱਲੀ ਬਾਜ਼ਾਰ ਚਲ ਗਈ, ਗਰਮੀ ਬਹੁਤ ਆ ਕਿ ਦੇਖੋ ਜ਼ਿੰਦਗੀ ਨਾ ਪਈ ਹੋਵੇ। ਉਹ ਮੈਂ ਕਿੱਥੇ ਬੋਲਣਾ, ਆ ਬੱਚੇ ਸ਼ੁਗਲ ਕਰਦੇ ਆ, ਲੈ ਇੰਝ ਕਰਕੇ। ਆਹੋ ਇੱਕ ਅੱਬੇ ਹੁੰਦੇ ਉਸਤਾਦ ਜੀ, ਉਹ ਕੋਈ ਗੱਲ ਤੁਸੀਂ ਕਰ ਲਈ ਨਾ ਆਪਣੇ ਹੱਕ ਦੀ ਤੇ ਉਹ ਸੈਡ ਹੋ ਜਾਣਗੇ, ਇਮੋਸ਼ਨਲ ਮਾਰ ਕਰ ਲਓ, ਆਪਣੀ ਮਰਜ਼ੀ ਹੋਣਾ। ਆਹੋ ਨਹੀਂ ਇਹ ਬੜੇ ਵਿਚਾਰੇ ਨਾ ਇਮੋਸ਼ਨਲ ਹੁੰਦੇ ਸੀ। ਯਾਰ ਰੌਣਕ ਅੱਬਿਆ ਨਹੀਂ। ਹਾਂ ਉਹ ਜਦੋਂ ਮੈਂ ਡਰਾਮੇ ਕਰਦਾ ਸੀ ਨਾ ਉਸਤਾਦ ਜੀ, ਤੇ ਮੇਰੇ ਵਾਲ ਸਾਹਿਬ ਆਉਂਦੇ ਸੀ ਸਿਗਰਟ ਸੁਗਰਟ ਲੀਆਂ ਕੋ ਖਰਚਾ ਪਾਣ, ਉਹਨੂੰ ਕਹਿਣਾ ਉਹ ਤਾਂ ਠਾ ਲੈ ਇਹਨੂੰ, ਬੁਝੇ ਸੁੱਤੇ ਹੀ ਨਾ 2 ਘੰਟੇ ਹੋ ਗਏ, ਉਹ ਫੇਰ ਆ ਗਿਆ, ਫੇਰ 3 ਬਾਅਦ ਉੱਠ ਖਲੋ, ਜੇ ਸੌਂ ਥੱਕ ਗਿਆ ਨਾ ਤੇ ਉੱਠ ਖਲੋ। ਆਹੋ ਸੌ ਆਹੋ ਅੱਛਾ ਅੱਬੂ ਜੀ ਨੇ ਨਾ ਰੋਜ਼ ਯਾਰ ਸਾਰੇ ਨੇ ਬੁੱਗਿਆਂ ਦੇ ਵੇਖਣਾ ਯਾਰ ਵੀ ਕਿਹਦਾ ਨਾ ਝਮਾਣਾ ਜਾਂ ਹੋਰ ਤਰ੍ਹਾਂ ਦਾ ਹੋਇਆ, ਤੇ ਅੱਬੂ ਨੇ ਕੋ ਉਹ ਦੱਸ ਸਕਦਾ ਖੈਰ ਹੋਵੇ ਵੀ ਇਹਦਾ ਹੁਣੇ ਖਿਲਾ ਦਿਓ ਬਈ, ਇਹਦਾ ਹੁਣੇ ਖਿਲਾ ਦੇ ਜਾਂਦਾ ਪਿਆ, ਆ ਗਿਆ ਮੁੰਡਾ ਆ ਗਿਆ ਇਹਨੇ ਹੁਣੇ ਘੁੱਟ ਭਰ ਲਾ ਪਾਣੀ ਦਾ, ਕੋਈ ਨਹੀਂ ਵੇਖਣ ਡਿਆ, ਭਰ ਲਾ ਘੁੱਟ ਭਰਦਾ ਰੋਜ਼ ਤਾਨੇ ਬਹੁਤ ਮਾਰਦੇ। ਇੱਕ ਵਾਰੀ ਨਾ ਸਕੂਲੋਂ ਆਇਆ ਤੇ ਮੈਨੂੰ ਹੁਣ ਮੈਂ ਵਾਸ਼ਰੂਮ ਜਾਣਾ ਸੀ, ਮੈਂ ਸਪੀਡ ਤੋਂ ਆਇਆ, ਮੈਂ ਸਿੱਧਾ ਵਾਸ਼ਰੂਮ ਤੱਕ ਬੁੜਾ ਕਹਿੰਦਾ ਹਾਂਜੀ ਕੀ ਹਾਲ ਚਾਲ, ਪਹੁੰਚ ਗਏ। ਮੈਂ ਕਿਤਨਾ ਬੜੇ ਮੇਰੇ ਪਿੰਡ ਸੱਖਰ ਜਾਣਾ ਸੀ ਟ੍ਰੇਨ 'ਚ, ਤੇ ਇੰਜ ਮੈਂ ਸਟੇਸ਼ਨ ਤੇ ਮੈਨੂੰ ਉਹਨੂੰ ਚੜਾਇਆ ਗੱਡੀ 'ਚ, ਤੇ ਇੱਥੇ ਖਲੋਤੇ ਨੇ ਸਾਹਮਣੇ ਲਾਈਕ ਉਹ ਨਾ ਟ੍ਰੇਨ ਦੇ ਉੱਤੇ, ਯਾਨੀ 2-4 ਮਿੰਟ ਟ੍ਰੇਨ ਤੁਰਨ ਵਾਲੀ ਹੈ, ਤੇ ਮੈਂ ਇੱਦਾਂ ਖੜਾ ਹਾਂ, ਤਾਂ ਮੈਨੂੰ ਕਹਿੰਦੇ ਚੱਲ ਜਾ ਤੂੰ। ਮੈਂ ਕਹਿੰਦੀ ਤੁਸੀਂ ਚੱਲ ਗੱਡੀ ਚੱਲ, ਫਿਰ ਮੈਂ ਚੱਲ ਜਾ। ਤੇ ਹੁਣ ਸਿਗਰਟ ਮੇਰੇ ਕੋਲ ਨੇ ਤੇ ਮੈਨੂੰ ਤਲਬ ਬੜੀ ਹੋ ਰਹੀ, ਤੇ ਮੇਰਾ ਬੋਨਾ ਇੰਜ ਕਰਕੇ ਪਿੱਛੇ ਨੂੰ ਗਿਆ ਤੇ ਵਾਪਸ ਆ ਕੇ ਤੇ ਉੱਤਰ ਕੇ ਨਾ ਤੇ ਐਨ ਨੂੰ ਚਲਾ ਗਿਆ ਮੇਰੇ ਸਾਹਮਣੇ, ਐਨ ਨੂੰ ਜਾ ਕੇ ਨਾ ਤੇ ਤੀਜੇ ਚੌਥੇ ਡੱਬੇ ਚ ਇੰਜ ਕਰਕੇ ਨਾ ਤੇ ਚੜ ਗਿਆ, ਤੇ ਮੈਂ ਹਿਸਾਬ ਨਾਲ ਲਾਇਆ ਤੇ ਮੈਂ ਸਿਗਰਟ ਕੱਢਿਆ, ਤੇ ਆਹ ਟ੍ਰੇਨ ਆ, ਤੇ ਅੱਬੇ ਹੁਣੀ ਨਾ ਇੰਜ ਕਰਕੇ ਚੜੇ ਨੇ, ਚੜ ਕੇ ਪਤਾ ਨਹੀਂ ਕੀ ਅੰਦਰੋਂ ਦੇਖਿਆ, ਤੇ ਟ੍ਰੇਨ ਦੇ ਅੰਦਰੋਂ ਹੀ ਵਾਪਸ ਆ ਕੇ ਨਾ ਤੇ ਉੱਥੇ ਖਲੋ ਗਏ ਸਾਹਮਣੇ, ਤੇ ਮੈਂ ਇੰਜ ਕਰੀ ਜਾ ਰਿਹਾ, ਉੱਧਰ ਦੇਖ ਰਹੇ ਹੋ। ਉੱਧਰ ਦੇਖ ਰਿਹਾ। ਚੌਥੇ ਪੰਜਵੇਂ ਕਾਸ਼ ਨਾ ਮੈਂ ਦੇਖਿਆ ਤਾਂ ਉੱਥੇ ਖਲੋਤੇ ਆ, ਮੈਂ ਇੰਜ ਕਰਕੇ ਕਹਿੰਦੇ ਪੀਲਾ ਨਾਲ ਗਾਲ ਕੱਢੀ ਪੀਲਾ, ਮੈਂ ਕਿਹਾ ਨਹੀਂ ਜੀ। ਮੈਂ ਹੁਣ ਮੇਰਾ ਦਿਲ ਕਰੇ ਮੈਂ ਕਵਾਂਗਾ ਯਾਰ ਆਹ ਕੀ ਡਰਾਮਾ, ਜਦੋਂ ਤੁਸੀਂ ਗਏ ਐਨੂੰ ਇੱਧਰ ਕਿੱਧਰੋਂ ਦੀ ਅੰਦਰੋਂ ਦੀ, ਵੀ ਤੁਸੀਂ ਜਿੱਧਰੋਂ ਦੀ ਗਏ ਉਧਰੋਂ ਦੀ ਆਓ, ਇਹ ਤੇ ਅਗਲੇ ਨੂੰ ਗੇੜਾ ਦੇਣ ਵਾਲੀ ਗੱਲ, ਜਵਾਨ ਔਲਾਦ ਨੂੰ ਸ਼ਰਮਿੰਦਾ ਕਰਨ ਵਾਲੀ ਗੱਲ। ਤੇ ਸਾਜੀ ਜਿਹੜੇ ਅੱਬੇ ਤਵਾਰ ਜੁਮਾ ਖਰਾਬ ਕਰਦੇ ਆ ਬੱਚਿਆਂ ਨੂੰ, ਹਾਏ ਇਹ ਆਪ ਹੀ ਕੋਈ ਮੋਟਰ ਕੋਈ ਪੱਖਾ ਖੋਲ ਲਿਆ। ਹਾਂ ਈਦਾਂ ਖਰਾਬ ਕਰ ਦਿੰਦੇ ਆ, ਈਦ ਵਾਲੇ ਦਿਨ ਧੋਤੀ ਬਣੈਣ ਪਾ ਕੇ ਫਿਰਦੇ ਹੋਣਗੇ ਸਵੇਰੇ ਸਵੇਰੇ, ਵੀ ਕੋਈ ਗੇਮ ਪਾਉਣੀ ਹੁਣ ਇਹਨਾਂ ਨੇ, ਪੰਪ ਖੋਲ ਲਿਆ, ਚੰਗਾ ਭਲਾ ਪਾਣੀ ਘੱਟ ਚੁੱਕਣ ਦਿਆ, ਤੁਸੀਂ ਪੇਚਕਸ ਕਿਸੇ ਨੂੰ ਲੈਣ ਭੇਜਿਆ, ਉਹਨੂੰ ਨਹੀਂ ਲੱਭਿਆ, ਉਹਦੀ ਹਰ ਮਰ ਗਿਆ ਵਿਚਾਰਾ। ਹਾਂ ਕੋਈ ਸ਼ੈ ਉਹ ਮੈਂ ਤੈਨੂੰ ਕਹਿਣਾ ਵਾ ਈਦ ਵਾਲੇ ਦਿਨ ਤੂੰ ਸਾਰੀ ਜ਼ਿੰਦਗੀ ਆਪਣੇ ਘਰੋਂ ਚੀਜ਼ ਨਹੀਂ ਵੇਖੀ ਹੋਣੀ, ਜਿਹੜੇ ਅੱਗੇ ਕੱਢ ਉਹਨੇ ਤੈਨੂੰ ਕਹਿਣਾ ਵਾ ਫਲਾਣਾ ਇੱਕ ਮੇਰਾ ਨਾ ਇੱਕ ਥੋੜੀ ਪਈ ਹੈ ਛੋਟੀ ਜਿਹੀ ਏਡੀ, ਉਹ ਲੱਭ ਕੇ ਲਿਆ, ਹੁਣ ਤੂੰ ਵੇਖੀ ਨਹੀਂ ਕਦੀ, ਉਹਨੇ ਜਾਣਾ ਫੜ ਲਿਆਉਣੀ, ਤੂੰ ਮੈਨੂੰ ਕਹਿਣਾ ਮੈਂ ਜ਼ਿੰਦਗੀ 'ਚ ਨਹੀਂ ਵੇਖੀ ਇਸੇ ਘਰ 'ਚ ਜੰਮ ਕੇ, ਇਹ ਕਿੱਥੇ ਪਈ ਸੀ, ਉਹਨੂੰ ਪਤਾ ਹੁੰਦਾ ਵੀ ਇੱਥੇ ਪਈ ਹੈ। ਕਿੱਥੇ ਪਈ ਆ? ਹਾਂ ਅੱਬੇ ਬੜਾ ਕੰਮ ਕਰਾਉਂਦੇ ਨੇ। ਅੱਛਾ ਅੱਬੂ ਦੀ ਆਦਤ ਪਤਾ ਕੀ, ਜਦੋਂ ਚਾਂਦ ਰਾਤ ਨੂੰ ਪਤਾ ਲੱਗਾ ਵੀ ਸੀਮੈਂਟ ਦੀ ਬੋਰੀ ਲੈ, ਤੇ ਸਾਈਕਲ ਤੇ ਤੁਹਾਨੂੰ ਪਤਾ ਲੱਗਾ ਵੀ ਕੱਲ ਪਰਸੋਂ ਦੇ ਦਿਨ ਜਿਹੜਾ ਬਰਬਾਦ ਆ ਸਾਡਾ,
ਸੀਮਟ ਲਾਇਆ, ਉਹਨੂੰ ਕਿਹਾ ਵੀ ਉੱਥੋਂ ਨਾ 2 ਪੀਪੇ ਰੇਤ ਦੇ, ਥੋੜੀ ਜੀ ਬਜਰੀ ਲਿਆ ਤੇ ਨਾਲੇ ਕਾਂਡੀ ਵਗੈਰਾ ਲਿਆ ਕੇ ਨਾ ਸਟਾ ਲਓ। ਸੁਬਾ ਤੇ ਬੱਚਿਆਂ ਨੂੰ ਪਤਾ ਲੱਗ ਜਾਂਦਾ, ਨਹੀਂ ਦੱਸਦਾ ਨਹੀਂ ਹੁੰਦਾ ਉਹਨੂੰ, ਬੱਚਿਆਂ ਨੂੰ ਪਤਾ ਲੱਗ ਜਾਂਦਾ ਕਿ ਗੇਮ ਪੈ ਗਈ ਕੱਲ। ਫੇਰ ਜੇ ਤੁਸੀਂ ਕਹਤਾ ਨਾ ਕਿ ਅੱਬੂ ਜੀ ਮੈਂ ਕੀਤਾ ਦਿਨ ਮਰੀ ਜਾਣਾ ਵਾ ਤੇ ਮੈਂ ਫਲਾਂ ਕੰਮ ਨਹੀਂ ਕਰ ਸਕਦਾ, ਤੇ ਫਿਰ ਇਮੋਸ਼ਨਲ। ਸਾਡਾ ਪਿਓ ਕਹਿੰਦਾ ਸੀ ਨਾ, ਅਸੀਂ ਨੇਕੀ ਦਾ ਕੰਮ ਵੀ ਛੱਡ ਦਿੰਦਾ ਸੀ। ਅੱਛਾ ਪਿਓ ਯਾਰ, ਪਿਓ ਦੀ ਮੰਨੀ ਪਹਿਲਾਂ। ਕਈ ਅੱਬੇ ਇਦਾਂ ਦੇ ਹੁੰਦੇ ਆ, ਉਹਨਾਂ ਨੇ ਪਹਿਲੇ ਨਹੀਂ ਪੁੱਛਣਾ, ਹਾਂਜੀ ਪਹਿਲੇ ਨਹੀਂ ਪੁੱਛਣਾ ਕਿ ਵੀ ਆ ਵੀ ਉੱਤੋਂ ਨਾ ਜਿਹੜੀ ਇਸ ਕਮਰੇ 'ਚ ਪੇਟੀ ਪਈ ਹੈ ਨਾ ਇਧਰਲੇ 'ਚ, ਉਹਨੂੰ ਚੁੱਕ ਕੇ ਚਬਾਰੇ 'ਚ ਰੱਖ ਕੇ ਆਈਏ ਤਾਂ ਕਿ ਇੱਥੇ ਚੀਜ਼ਾਂ ਜਾ ਕੇ ਇਹਨਾਂ ਦੇ ਆਰਾਮ ਨਾਲ ਰੱਖ ਲਿਆ ਕਰਾਂਗੇ। ਇਹਨੇ ਐਵੇਂ ਜਗ੍ਹਾ ਰੋਕੀ, ਪੇਟੀ ਤੇ ਪਈ ਰਹਿਣੀ ਤੇ ਉਹਨੂੰ ਉੱਤੇ ਚਬਾਰੇ 'ਚ ਰੱਖ ਦੇਣੇ। ਜਗ੍ਹਾ ਖੁੱਲੀ ਹੋ ਉਹਨੇ ਮਸ਼ਵਰਾ ਨਹੀਂ ਕਰਨਾ, ਉਹਨੇ ਇਕੱਲੇ ਨੇ ਜਾਣਾ ਅੱਛਾ। ਜਾ ਕੇ ਚੀਜ਼ਾਂ ਤੋਂ ਸਿੱਟ ਕੇ ਵਿੰਗੀ 'ਚ ਵੀ ਪੇਟੀ ਆਪਣੇ ਤੇ ਅੱਧੀ ਕਿ ਸਿੱਟ ਕੇ ਤੇ ਚੀਕਾ ਓਏ ਉਦੋਂ ਪਤਾ ਲੱਗਣਾ, ਹਾਂ ਓਏ ਹੱਥ ਪਾ ਫਾੜ ਇਹਨੂੰ। ਉਹਨੂੰ ਕਹਿੰਦਾ ਬਈ ਤੁਸੀਂ ਦੱਸੋ ਤੇ ਸਹੀ ਨਾ, ਸਾਨੂੰ ਦੱਸੋ ਤੇ ਸਹੀ। ਯਾਨੀ ਉਹਨੇ ਫਸਾ ਕੇ ਤੁਹਾਨੂੰ ਮਾਰਨਾ ਕਿ ਤੁਸੀਂ ਇਹ ਵੀ ਨਹੀਂ ਕਹਿ ਸਕਦਾ ਭਾਈ ਘੰਟਾ ਕੁ ਠਹਿਰ ਜਾਓ, ਮੈਂ ਤੇਰਾ ਬਾਹਰ ਦੋਸਤਾਂ ਨੂੰ ਈਦ ਮਿਲ ਆਵਾਂ ਫਿਰ ਕਰ ਲੈਣੀ। ਇਹ ਵੀ ਉਹਨੇ ਵੀ ਨਹੀਂ ਮੌਕਾ ਦੇਣਾ, ਉਹਨੇ ਆਪਣੇ ਤੇ ਸਿੱਟ ਕੇ ਖਾਪਾ ਦੇਣੀ, ਤੁਸੀਂ ਫਸ ਗਏ। ਅੱਛਾ, ਕਈਆਂ ਬਿਆਂ ਨੂੰ ਰਾਤ ਨੂੰ 2 ਵਾਰੀ ਦਰਵਾਜ਼ਾ ਖੋਲਣਾ ਪਵੇ ਨਾ ਤਾਂ ਸਵੇਰ ਦੱਸਦੇ ਵੀ ਆ, ਰਾਤੀ ਤਾਂ ਯਾਰ ਅੱਖ ਹੀ ਨਹੀਂ ਲੱਗੀ, ਪਹਿਲੇ ਰਾਹਤ ਆਇਆ ਕੁੰਡਾ ਖੋਲਣਾ ਪਿਆ। ਫਿਰ ਇਹ ਤੁਹਾਡੇ ਵਾਲੀ ਹੁੰਦਾ ਹੈ ਪਰ ਯਾਰ ਇਹ ਵਿਚਾਰੇ ਅੱਬੇ। ਅੱਛਾ, ਦੁਨੀਆ ਦੇ ਜਾਹਲ ਤਰੀਨ ਔਲਾਦ ਹੁੰਦੀ ਹੈ ਜਿਹੜੀ ਇਹ ਸਮਝਦੀ ਹੈ ਕਿ ਸਾਡਾ ਪਿਓ ਸਾਨੂੰ ਪਿਆਰ ਨਹੀਂ ਕਰਦਾ। ਆਏ ਨਹੀਂ ਨਹੀਂ ਕਈ ਬੰਦੇ ਸਮਝਦੇ ਨੇ, ਬਹੁਤ ਲੋਕ ਨੇ ਜਿਨ੍ਹਾਂ ਦੇ ਦਿਲ 'ਚ ਇਹ ਗੱਲ ਆ ਕਿ ਸਾਡਾ ਪਿਓ ਸਾਨੂੰ ਪਿਆਰ ਨਹੀਂ ਕਰਦਾ, ਸਾਨੂੰ ਚੰਗਾ ਨਹੀਂ ਸਮਝਦਾ, ਸਾਨੂੰ ਇਦਾਂ ਸਮਝਦਾ ਵਾ। ਇਹ ਬਿਲਕੁਲ ਜਾਹਲੀਅਤ ਆ ਔਰ ਬੇਵਕੂਫ ਨੇ ਔਰ ਗਲਤ ਸੋਚ ਆ। ਹਾਂ, ਤੁਹਾਨੂੰ ਲੱਗਦਾ ਹੋਊਗਾ ਇਦਾਂ ਦਾ। ਸਾਡੇ ਮਿਡਲ ਕਲਾਸ ਲੋਕ ਵਿਚਾਰੇ ਖੁਰਾਕ ਹੈ ਨਹੀਂ। ਹਾਂਜੀ, ਪਿਓ ਸਵੇਰ ਨੂੰ ਗਿਆ, ਮਿਹਨਤ ਮਜ਼ਦੂਰੀ ਕਰਕੇ ਘਰ ਆਇਆ, ਆਉਂਦਿਆਂ ਨੂੰ ਉਹਨੂੰ ਖੁਰਾਕ ਹੀ ਨਹੀਂ ਮਿਲੀ, ਨਾ ਉਹਨੂੰ ਪ੍ਰੋਟੀਨ ਮਿਲੀ। ਅੱਜ ਦੇ ਜਿਹੜੇ ਹੁਣ ਅਮੀਰ ਜਿਨ੍ਹਾਂ ਦਾ ਡਾਕਟਰਾਂ ਨਾਲ ਤਲਕਾ ਲਿਖਿਆ ਹੁੰਦਾ इतनी कैलोरीज लेनी है एक दिन में, एक दिन में 50 ग्राम कैलोरीज लेनी है, इतना ये खाना है, इतना फल खाना है, वो तो पूरा करी जा रहे। एक ਨੂੰ ਪਤਾ ਹੀ ਨਹੀਂ ਕੈਲੋਰੀਜ਼ ਹੁੰਦੀ ਕੀ, ਵਿਟਾਮਿਨ ਹੁੰਦੇ ਕੀ ਆ, ਜੋ ਹੁੰਦੇ ਵੀ ਉਹਦੀ ਜਾਣੇ ਬਲਾ ਉਹਦੇ ਘਟੀ ਜਾ ਰਹੇ ਨੇ। ਉਹੀ ਆਪਣੀ ਉਹ ਰੋਟੀ ਖਾ ਰਿਹਾ ਆ ਕੇ ਬਸ, ਬਾਕੀ ਐਸਾ ਕਮਜ਼ੋਰ ਹੋਈ ਜਾ ਰਿਹਾ। ਉਹ ਵਿਚਾਰੇ ਦਾ ਥੋੜਾ ਜਿਹਾ ਖੂਨ ਦੇ ਮੁਦਾਫਕਤ ਜਿਹੜੀ ਹੁੰਦੀ ਹੈ, ਮੁਦਾਫੀਅਤ, ਉਹ ਵੀ ਘਟ ਗਈ, ਇਰਾਦਾ ਕਰਨ ਦੀ ਸ਼ਕਤੀ ਵੀ ਘਟ ਗਈ, ਗੱਲ ਨੂੰ ਸਮਝਣ ਦੀ ਥੋੜੀ ਜੀ ਵੀ 30-40-50% ਘਟ ਗਈ। ਉਧਰੋਂ ਔਲਾਦ ਜਿਹੜੀ ਉਹ ਇੰਜ ਬੂਸਟ ਹੋਈ ਆ, ਉਹਨਾਂ ਦੀ 130% ਤੇ ਆ, ਉਹਦੀ ਵਿਚਾਰੇ ਦੀ 70 ਰਹਿ ਗਈ ਆ। ਠੀਕ ਆ ਜੀ, ਉਹ ਫਿਰ ਕੀ ਹੁੰਦਾ ਕਿ ਓਏ ਅੱਬੇ ਨਾਲ ਯਾਰ ਇਦਾਂ ਹੀ ਆ ਯਾਰ, ਜਦੋਂ ਗੱਲ ਕਰ ਲਓ ਉਹਨੇ ਪੁੱਠੀ ਗੱਲ ਕਰਨੀ ਹੁੰਦੀ ਯਾਰ, ਜਦੋਂ ਕਰ ਲਓ ਉਹ ਭਾਵੇਂ ਉਹਦੀ ਕੰਡੀਸ਼ਨ ਇਦਾਂ ਦੀ ਹੋ ਜਾਂਦੀ ਹੈ। ਫਿਰ ਤੁਹਾਨੂੰ ਉਹ ਹਰ ਗੱਲ ਤੇ ਇਦਾਂ ਹੀ ਆ। ਉਹ ਅੱਛਾ, ਹੁਣ ਕਿਸ ਤਰ੍ਹਾਂ ਦਾ ਸਾਰੀ ਦਿਹਾੜੀ ਮੈਂ ਕਿਤੇ ਮੁਲਾਜ਼ਮਤ ਕਰਦਾ ਨਾ, ਮੈਨੂੰ ਮਾਲਕ ਤੇ ਖੇਜਾ ਮੈਂ ਉਹਨੂੰ ਨਹੀਂ ਕਹਿ ਸਕਦਾ, ਮਾਲਕ ਦੇ ਭਰਾ ਤੇ ਖੇਜਾ ਮੈਂ ਉਹਨੂੰ ਨਹੀਂ ਕਹਿ ਸਕਦਾ, ਮੇਰਾ ਦੁਕਾਨ ਤੇ ਕੋਈ ਮੇਰੇ ਤੋਂ ਵੱਡਾ ਸੀਨੀਅਰ ਮੁਲਾਜ਼ਮ ਆ ਮੈਂ ਉਹਨੂੰ ਨਹੀਂ ਕਹਿ ਸਕਦਾ। ਉਹ ਸਾਰਾ ਕੁਝ ਦਿਲ ਦਿਮਾਗ ਦੇ ਨਾਲ ਰਾਤ ਨੂੰ ਹੁਣ ਆ ਗਈ ਅੱਗੇ ਪੁੱਤਰ, ਉਹਨੂੰ ਤੇ ਕਹਿ ਸਕਦਾ। ਹੁਣ ਉਹਨੂੰ ਮੈਂ ਹਰ ਗੱਲ ਤੇ ਕਹਿਣਾ ਤੂੰ, ਹੁਣ ਉੱਥੇ ਮੈਂ ਮਾਲਕ ਹਾਂ ਆਪਣੇ ਘਰ 'ਚ। ਠੀਕ ਆ ਜੀ, ਇੱਕ ਮਿਸਾਲ ਆ। ਤੇ ਉਹਨੇ ਜਨਾਬ ਜੀ ਉਹ ਔਲਾਦ ਹੌਲੀ ਹੌਲੀ ਇਹ ਸਮਝਣ ਲੱਗ ਪੈਂਦੀ ਆ ਕਿ ਸਾਡੇ ਨਾਲ ਪਿਆਰ ਨਹੀਂ ਕਰਦਾ, ਅਸੀਂ ਇਹਨੂੰ ਚੰਗੇ ਨਹੀਂ ਲੱਗਦੇ, ਅਸੀਂ ਤੁਰੇ ਫਿਰਦੇ ਚੰਗੇ ਨਹੀਂ ਲੱਗਦੇ। ਉਹ ਚੰਗੇ ਲੱਗਣ ਦੀ ਗੱਲ ਨਹੀਂ ਹੁੰਦੀ। ਤੁਹਾਨੂੰ ਮਾੜੀ ਜੀ ਕੋਈ ਸੱਟ ਪੇਟ ਤੁਹਾਨੂੰ ਉਨੀ ਕੀ ਤੁਸੀਂ ਗੱਲ ਕਰਕੇ ਵੇਖੋ ਤੜਫਦਾ। ਠੀਕ ਹੈ ਨਾ, ਭਾਵੇਂ ਗੁੱਸੇ ਨਹੀਂ ਤੁਹਾਨੂੰ ਕਰੇ ਵੀ ਤੂੰ ਕਿਉਂ ਨਹੀਂ ਜਾਣਦੇ ਆ ਕਰਨ, ਤੂੰ ਆ ਕਿਉਂ ਨਹੀਂ ਕਰਨ ਦਿਆ, ਲੇਕਿਨ ਉਹਦੇ ਪਿੱਛੇ ਉਹਦੀ ਉਹ ਚੇਂਜ ਹੋ ਜਾਂਦੀ ਆ, ਉਹਦੀ ਪਿਆਰ ਦੀ ਨਾ ਇੱਕ ਸ਼ਕਲ ਚੇਂਜ ਹੋ ਜਾਂਦੀ। ਉਹ ਇੰਜ ਜ਼ਾਹਰੀ ਇੰਜ ਲੱਗਦਾ ਕਿ ਪਿਆਰ ਨਹੀਂ ਕਰਦਾ, ਲੇਕਿਨ ਉਹ ਵਿਚਾਰਾ ਤੁਸੀਂ ਵੀ ਉਦਾਂ ਹੀ ਹੋ ਜਾਣਾ। ਜਦੋਂ ਉਹ ਅਸੀਂ 23 ਸਾਲ ਦਾ ਉਹਦੇ ਘਰ ਤੋਂ ਪੈਦਾ ਹੋਇਆ, ਉਹ ਤੈਨੂੰ ਪੁੱਛ ਮਾਂ ਆਪਣੇ ਨੂੰ ਕਿੱਦਾਂ ਫਰਾਉਂਦਾ ਸੀ, ਹਾਂਜੀ ਕਿੱਦਾਂ ਤੈਨੂੰ ਕਰਦਾ ਸੀ, ਕਿੰਨੀ ਉਹਨੂੰ ਅਕਲ ਸੀ। ਕਈਆਂ ਨੇ ਪਾਣ ਮੂੰਹ 'ਚ ਪਾਇਆ, ਮੋਢੇ ਤੇ ਮੁੰਡਾ ਪਾਇਆ। ਠੀਕ ਹੈ, ਇੱਕ ਮਿਸਾਲ ਆ। ਉਹ ਹੋ ਗਿਆ ਹੁਣ 53 ਸਾਲ ਦਾ, ਤੂੰ ਹੋ ਗਿਆ ਮਾਸ਼ਾਅੱਲਾ 28 ਸਾਲਾਂ ਦਾ। ਠੀਕ ਆ, ਉਹ 53 ਸਾਲ ਦਾ ਹੋ ਕੇ ਲੋ ਹੋ ਗਿਆ, ਤੂੰ ਉਹਦੀ ਜਗ੍ਹਾ ਤੇ ਆ ਕੇ ਤੇ ਤੈਨੂੰ ਲੱਗਣ ਦਿਆ ਕਿ ਪਿਓ ਨੂੰ ਸਮਝ ਨਹੀਂ, ਫਿਰ ਗਿਆ ਵੈਸੇ ਹੀ। ਮਾਂ ਦੀ ਅੰਮੀ ਜੀ ਦੇ ਸਾਹਮਣੇ ਗੱਲ ਨਾ ਕਰੇਗਾ, ਅੰਮੀ ਨੂੰ ਸਮਝ ਨਹੀਂ ਲੱਗਦੀ ਗੱਲਾਂ ਦੀ। ਉਸਤਾਦ ਜੀ ਫਿਰ ਐਵੇਂ ਤੇ ਨਾ, ਫਿਰ ਰੱਬ ਨੇ ਵੀ ਐਵੇਂ ਨਹੀਂ ਕਿ ਉਫ ਨਾ ਕਰੋ। ਅੱਛਾ, ਰੱਬ ਨੂੰ ਕੀ ਪਤਾ ਸੀ ਕਿ ਮਾਂ ਪਿਓ ਨੇ ਤੰਗ ਕਰਨਾ ਵਾ? ਉਹਨੂੰ ਪਤਾ ਸੀ ਨਾ ਕਿ ਇਹਨਾਂ ਨੇ ਤੰਗ ਕਰਨਾ ਵਾ, ਕਿਉਂਕਿ ਏਜ ਮੈਂ ਬਣਾਇਆ ਇਹਨਾਂ ਨੇ ਉਸ ਏਜ 'ਚ ਆ ਕੇ ਆਲ ਫੁੱਲ ਹੋਣਾ ਵਾ। ਫੇਰ ਹੀ ਉਹਨੇ ਕਿਹਾ ਨਾ ਉਫ ਨਾ ਕਰੋ, ਨਹੀਂ ਤੇ ਕਾਹਤੋਂ ਕਹਿੰਦਾ ਉਹ? ਬੇਸ਼ੱਕ ਉਹਨੇ ਮਾਂ ਪਿਓ ਨੂੰ ਕਿਉਂ ਨਹੀਂ ਕਿਹਾ ਕਿ ਤੂੰ ਔਲਾਦ ਦੇ ਅੱਗੇ ਉਫ ਨਾ ਕਰੀ? ਔਲਾਦ ਨੂੰ ਕਿਹਾ ਗਿਆ, ਔਲਾਦ ਨੂੰ ਕਿਉਂ ਕਿਹਾ ਗਿਆ? ਉਹਨੂੰ ਪਤਾ ਜਦੋਂ ਇਹਨੇ 60 ਦੀ ਹੋਣਾ ਵਾ, ਇਹ ਜਵਾਨ ਖੂਨ ਹੋਣਾ, ਇਹਨਾਂ ਨੇ ਗੱਲ ਸੁਣਨੀ ਬਾਅਦ 'ਚ, ਰਿਐਕਟ ਪਹਿਲੇ ਕਰਨਾ ਵਾ। ਉਹ ਉਸ ਟਾਈਮ ਫਿਰ ਉਹਨੇ ਕਿਹਾ ਉਫ ਨਹੀਂ ਕਰਨੀ ਮਾਂ ਪਿਓ ਨੂੰ। ਕਿਉਂ ਕਿਹਾ ਉਫ ਨਾ ਕਰੋ ਦਾ? ਤੁਸੀਂ ਮੈਨੂੰ ਦੱਸੋ ਮਤਲਬ ਕੀ ਹੈ?
ਮਾਂ ਪਿਓ ਨੂੰ ਉਫ ਨਾ ਕਰੋ। ਜਦੋਂ ਤੂੰ ਸਾਲ 2 ਸਾਲ ਦਾ ਉਦੋਂ ਤੇ ਤੈਨੂੰ ਪਤਾ ਹੀ ਨਹੀਂ ਉਫ ਕਰਨੀ ਕਿ ਨਹੀਂ ਕਰਨੀ। ਹਾਂਜੀ ਉਦੋਂ ਤੇ ਤੂੰ ਪਿਓ ਨੂੰ ਰੁੱਸ ਵੀ ਪੈਣਾ। 3-4 ਸਾਲ ਦਾ ਤੂੰ ਲੜ ਕੇ ਵੀ ਚੀਜ਼ ਲੈ ਲੈਣੀ। ਉਫ ਨਾ ਕਰੋ। ਤੇਰੇ ਤੇ ਲੱਗ ਹੀ ਉਦੋਂ ਹੋਣਾ ਜਦੋਂ ਤੂੰ ਜਵਾਨ ਹੋਣਾ, ਇਦਾਂ ਹੀ ਤੇ ਤੇਰਾ ਦਿਮਾਗ ਇੰਜ ਪਾਵਰ ਚ ਆਉਣਾ ਵਾ। ਤੂੰ ਫੈਸਲੇ ਕਰਨੇ ਆ ਕਿ ਇਹ ਮੇਰੇ ਹਿਸਾਬ ਨਾਲ ਗਲਤ ਹੋ ਰਿਹਾ, ਇਹ ਮੇਰੇ ਹਿਸਾਬ ਨਾਲ ਸਹੀ ਹੋ ਰਿਹਾ, ਇਹ ਅੱਬਾ ਜੀ ਗਲਤ ਗੱਲ ਕਰ ਰਹੇ ਨੇ, ਇਹ ਅੰਮਾ ਜੀ ਨੇ ਗਲਤ ਗੱਲ ਕੀਤੀ, ਇਹ ਮਾਂ ਉਹਨਾਂ ਨੇ ਗੱਲ ਗਲਤ ਕੀਤੀ। ਠੀਕ ਹੈ, ਇਸ ਤਰ੍ਹਾਂ ਸਰ। ਇਹ ਅੱਬੂ ਨੂੰ ਆ ਕੰਮ ਕਰਨਾ ਹੀ ਨਹੀਂ ਸੀ ਚਾਹੀਦਾ, ਅੱਬੂ ਨੇ ਕਾਹਤੋਂ ਨਾ ਗੱਲ ਕੀਤੀ। ਉਸ ਟਾਈਮ ਲਈ ਤੈਨੂੰ ਕਿਹਾ ਗਿਆ ਕਿ ਉਫ ਨਾ ਕਰ। ਵਾਹ ਕਿਆ ਬਾਤ। ਆਪਣੀ ਜਿਹੜੀ ਨਾ ਉਸ ਬਾਪ ਤੇ ਨਾ ਅਜ਼ਮਾ ਆਪਣੀ ਦਿਮਾਗ ਦੀ ਤੇਜ਼ੀ, ਜਿਹਨੇ ਤੈਨੂੰ ਉਹ ਕੀ ਕਹਿੰਦੇ ਤੁਰਨਾ ਸਿਖਾਇਆ, ਜਿਹਨੇ ਇੱਥੇ ਜਿਹਨੇ ਤੈਨੂੰ ਦੱਸਿਆ ਬੇਟਾ ਐਸੇ ਨਹੀਂ ਕਰਦੇ, ਇੱਧਰ से ਜਾਓਗੇ तो ऐसे हो जाएगा, ਹਾਏ ਹਾਏ। ਜਿਹਨੇ ਤੈਨੂੰ ਇੱਥੇ ਭਾ ਕੇ ਆਰਾਮ ਨਾਲ ਦੱਸਿਆ। ਤੂੰ ਕਦੀ ਇਦਾਂ ਦੱਸਿਆ ਉਹਨੂੰ ਬੁੱਢੇ ਬਾਰੇ ਕਿ ਅੱਬੂ ਜੀ ਅੱਛਾ ਤੁਸੀਂ ਕਦੀ ਤੂੰ ਸੁਣੀ ਉਹਦੀ ਗੱਲ? ਵਾਹ ਵਾਹ ਵਾਹ। ਕਦੀ ਤੂੰ ਸੁਣੀ ਬਹਿ ਕੇ ਕਿ ਜਦੋਂ ਮੈਂ ਬੌਂਗੀਆਂ ਮਾਰਦਾ ਸਾਂ ਤੇ ਮੇਰੇ ਨਾਲ ਰਲ ਜਾਂਦੇ ਸੀ, ਹਾਂ ਹਾਂ ਉਹ ਚੀਜ਼ ਵੀ ਨਹੀਂ ਸੀ ਹੁੰਦੀ, ਤੇ ਮੈਂ ਕਹਿੰਦਾ ਸਾਂ ਆਹੋ। तू उंगली करके कहना था पापा वो इतना बड़ा वो जो है वो इतना बड़ा मेज है। मैं भी किसी चीज़ को कहता उन्होंने कहा हाँ बेटा देखा कितना बड़ा मेज है। ਨਾ ਰਹਿ वो 30 साल ਦਾ ਹੋ ਕੇ ਤੇ ਜਾਹਲ ਹੋ ਜਾਂਦਾ ਸੀ ਤੇਰੇ ਨਾਲ। ਓਹ ਵਾਹ ਹਾਏ ਹਾਏ। ਤੂੰ 30 ਸਾਲ ਦਾ ਹੋ ਕੇ ਤੇ ਉਹਨੂੰ ਕਹਿੰਦੇ ਅੱਬੂ ਨੂੰ ਅਕਲ ਨਹੀਂ ਹੈਗੀ, ਜਦੋਂ ਉਸ ਕੰਡੀਸ਼ਨ 'ਚ ਹੁੰਦਾ ਹੈ ਨਾ। ਇਦਾਂ ਵਾਹ ਸਰ। ਵਾਹ ਵਾਹ। ਨਾਲੇ ਉਸਤਾਦ ਜੀ ਮੈਂ ਦੇਖਿਆ ਪਰਸਨਲੀ ਕਿ ਪਿਓ ਔਲਾਦ ਦੀ ਖਾਤਰ ਜੈਨੂਇਨ ਆਪਣੇ ਭੈਣਾਂ ਭਰਾਵਾਂ ਨੂੰ ਅਜ਼ੀਜ਼ਾਂ ਨੂੰ ਸਾਰਿਆਂ ਉਹ ਯਾਰ ਮਾਂ ਔਲਾਦ ਦੀ ਪਿਓ ਯਾਰ ਤੇਰਾ ਬੱਚਾ ਡਿੱਗਾ ਵਾ ਸਿਆਣਾ ਬਿਆਣਾ 30 32 35 ਸਾਲ ਦਾ 28 ਸਾਲ ਦਾ ਉਹਦਾ ਬੱਚਾ ਡਿੱਗਾ ਵਾ, ਉਹ ਕੈਸਾ ਮਿੱਟੀ ਹੋ ਕੇ ਜ਼ਮੀਨ ਨੂੰ ਚਪੇੜਾ ਮਾਰਨ ਲੱਗ ਪੈਂਦਾ। ਹਾਏ ਹਾਏ ਉਹ ਤੈਨੂੰ ਲੱਗੂਗਾ ਕਿ 30 ਸਾਲ ਦਾ ਬੱਚਾ, ਹਾਏ 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 30 ਸਾਲ ਦਾ ਇੱਕ ਅਕਲਮੰਦ ਆਦਮੀ ਮਚੋਰ ਆਦਮੀ ਕਰਦਾ ਕੋਈ ਤਾਂ ਹਾਂ ਹਾਂ ਕਰਦਾ। ਹਾਲਾਂਕਿ ਨਿੱਕੀ ਜੀ ਗੱਲ ਆ, ਲੇਕਿਨ ਇਹਦੀ ਡੈਪਥ 'ਚ ਜਾਓ ਕੋਈ ਉਹ ਤੇਰੀ ਖਾਤਰ ਉਹ ਜ਼ਮੀਨ ਨੂੰ, ਹਾਲਾਂਕਿ ਉਹਨੂੰ ਪਤਾ ਹੈ ਯਾਰ, ਉਹ ਤੈਨੂੰ ਕਵੇ बेटा ये ज़मीन है चल ले जाओ इसे अभी क्या पता, ਯਾਨੀ ਉਹਦੇ ਕੋਲ ਕਿੰਨੇ ਆਪਸ਼ਨ ਨੇ ਉਸ ਟਾਈਮ। ਹਾਂਜੀ। ਉਹ ਆਪਣੀ ਮਾਂ ਨੂੰ ਕਵੇ ਇਹਨੂੰ ਕੀ ਪਤਾ, ਇਹਨੂੰ ਮੈਂ ਪਾਗਲ ਆ, ਇਹਨੂੰ ਮੈਂ ਕਹਾਂ ਵੀ ਇੱਥੇ ਜ਼ਮੀਨ ਨੂੰ ਮਾਰ ਏਦਾਂ ਦਾ, ਇਹਦੇ ਲੈ ਜਾ, ਇਹਨੂੰ ਨਹੀਂ ਪਤਾ ਲੱਗਾ ਡਿੱਗ ਪਏ। ਜਾਂ ਉਹ ਕਵੇ ਓਹੋ बेटा ये नहीं आगे से ऐसे नहीं करना, 100 ਤਰੀਕੇ ਨਾਲ ਹੋਰ ਤਰੀਕੇ। ਲੇਕਿਨ ਉਹ ਕੀ ਕਰਦਾ, ਉਹ ਉਹਨੂੰ ਦੱਸਦਾ ਵਾ ਕਿ ਤੈਨੂੰ ਜਿੱਥੋਂ ਸੱਟ ਲੱਗੀ ਮੈਂ ਵੇਖ ਉਹਨੂੰ ਮਾਰਿਆ ਹੀ, ਮਾਰਿਆ ਈ। ਵਾਹ ਵਾਹ ਮੈਂ ਤੇਰਾ ਬਦਲਾ ਲਿਆ ਹੀ, ਮੈਂ ਤੇਰੇ ਸਿਰ ਤੇ ਹਾਂ। ਹਾਂ 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 ਵਾਹ ਵਾਹ ਉਹਨੂੰ ਇਹ ਅਹਿਸਾਸ ਦਿਵਾਉਂਦਾ ਹੈ ਕਿ ਤੇਰੇ ਸਿਰ ਤੇ ਮੈਂ ਛਾਤਾ, ਜ਼ਮੀਨ ਨੇ ਨੂੰ ਕੁਝ ਵੀ ਨਹੀਂ ਕਿਹਾ, ਡਿੱਗਾ ਵੀ ਮੁੰਡਾ ਆਪ ਆ। ਤੇ ਉਹ ਜ਼ਮੀਨ ਦੇ ਡਿੱਗ ਤੇ ਮੁੰਡੇ ਦੇ ਡਿੱਗਣ ਦੇ ਵਿੱਚ ਦੀਵਾਰ ਬਣ ਜਾਂਦਾ, ਕਹਿੰਦਾ ਮੈਂ ਉਹਨੇ ਉਸਕੋ ਮਾਰਾ ਹੈ। ਤੇ ਉਹ ਬੱਚਾ ਦੇਖਦਾ ਮੇਰੇ ਪਾਪਾ ਨੇ ਜ਼ਮੀਨ ਨੂੰ ਮਾਰਿਆ ਤਾਂ ਖੁਸ਼ ਹੋ ਜਾਂਦਾ, ਖੁਸ਼ ਹੋ ਜਾਂਦਾ। ਉਹਨੂੰ ਉਹ ਹੌਸਲਾ ਮਿਲਦਾ ਕਿ ਮੇਰੇ ਸਿਰ ਤੇ ਆ ਹੈਗਾ ਹੈ। ਹਾਏ ਉਹ ਇਸ ਤੋਂ ਮਾਰਦਾ ਜ਼ਮੀਨ ਤੇ। ਤੇ ਜਦੋਂ ਠੀਕ 30 ਸਾਲ ਬਾਅਦ ਪਾਸਾ ਪਲਟਦਾ ਸਭ ਕੁਝ ਉਲਟੋ ਤੇ ਪਿਓ ਪੌੜੀਆਂ ਚੜਨ ਲੱਗਿਆ, ਮਾੜਾ ਡਿੱਗ ਪਿਆ। ਅੱਬੂ ਜੀ ਤੁਹਾਨੂੰ ਕਿੰਨੀ ਵਾਰੀ ਕਿਹਾ ਨਾ ਚੜਿਆ ਕਰੋ, ਤੁਹਾਨੂੰ ਕਿੰਨੀ ਵਾਰੀ ਕਿਹਾ ਦੇਖ ਲਿਆ ਕਰੋ, ਤੁਸੀਂ ਪੁੱਛਦੇ ਦੱਸ ਨਹੀਂ, ਇੱਕਦਮ ਉੱਠ ਕੇ ਤੁਸੀਂ ਤੁਰ ਪੈਨੇ ਪੌੜੀ, ਫਿਰ ਇਦਾਂ ਹੀ ਹੋਣਾ ਵਾ। ਉਈ ਆ ਦੋਵੇਂ ਚੀਜ਼ਾਂ ਨੂੰ ਜ਼ਰਾ ਜੋੜੋ ਆਪਸ ਦੇ ਵਿੱਚ। ਇਹ ਕਦੇ ਨਹੀਂ ਮੈਚ ਹੋ ਸਕਦਾ ਉਸਤਾਦ ਜੀ। ਜੋ ਉਹਨੇ ਕਰਤਾ ਨਾ, ਉਹ ਸੋਚ ਵੀ ਨਹੀਂ ਸਕਦੀ ਔਲਾਦ ਕਿ ਅਸੀਂ ਵੀ ਆਪਣੇ ਮਾਪੇ ਦਾ ਉਦਾਂ ਹੀ ਕਰੀਏ। ਨਹੀਂ ਅਗਰ ਤੁਸੀਂ ਸੋਚ ਲਓ ਜਾਂ ਤੁਹਾਨੂੰ ਅੱਲਾਹ ਹਦਾਇਤ ਦੇ ਦੇਵੇ, ਤੁਸੀਂ ਕਰ ਸਕਦੇ ਹੋ। ਇੰਨੀ ਕਿਤੇ ਗੱਲ ਆ ਕਿ ਯਾਰ ਸੇਮ ਉਹੀ ਗੱਲ ਸਿਰਫ ਉਹ- ਯਾਰ ਇਹਦੇ ਅੱਬੇ ਨੂੰ ਮੈਂ ਮਿਲਿਆ, ਅੱਲਾ ਦੀ ਕਸਮ ਹੈ, ਤਾਂ ਆਪਾਂ ਬੱਚਿਆਂ ਨੂੰ ਕਹਿੰਦਾ ਮੈਂ ਉਹਨੂੰ ਨਹੀਂ ਛੱਡਣਾ। ਉਹ ਇੱਕ ਮੈਨੂੰ ਇਹ ਡਾਕਟਰ ਕੋਲ ਲੈ ਗਏ, ਸਿਆਣਾ ਬਿਆਣਾ ਮਾਸ਼ਾਅੱਲਾ 60 65 ਸਾਲ ਦੇ ਅੱਬੇ ਦੀ ਉਮਰ ਹੋਣੀ ਉਸ ਟਾਈਮ, ਤੇ ਮੈਂ ਉਹਦੇ ਨਾਲ ਗੱਲਾਂ ਕਰਨਾ ਸੀ, ਵੀਡੀਓ ਵੀ ਬਣਾਈ ਸੀ, ਪਤਾ ਨਹੀਂ ਕਿੱਥੇ ਪਤਾ ਨਹੀਂ ਵੀਡੀਓ ਕਿੱਥੇ ਚਲੀ ਗਈ ਉਸਤਾਦ ਜੀ। ਯਾਰ। ਮੈਂ ਪੂਰੀ ਰਿਕਾਰਡਿੰਗ ਕੀਤੀ ਸੀ, ਬੜੀ ਮਜ਼ੇ ਦੀ। ਤੇ 65 ਸਾਲ ਦੀ ਉਮਰ ਆ, ਤੇ ਜਿਵੇਂ ਬੱਚੇ ਨਹੀਂ ਕਹਿੰਦੇ ਮੈਂ ਪਾਣੇ ਉਸਕੋ ਪਾਪਾ ਮੈਨੇ ਛੋੜਨਾ ਨਹੀਂ ਉਸਕੋ, ਉਹ ਇੰਜ ਕਹਿੰਦੇ ਆ ਮੈਨੂੰ, ਕਹਿੰਦਾ ਇਹ ਮੈਨੂੰ ਦਵਾਈ ਲੈ ਕੇ ਕਿਤੇ ਲੈ ਕੇ ਗਏ ਨੇ, ਤੇ ਮੈਂ ਉਹਨੂੰ ਕਹਿ ਕੇ ਆਇਆ ਕਿ ਜੇ ਮੈਨੂੰ ਆਰਾਮ ਆ ਗਿਆ ਮੈਂ ਤੈਨੂੰ ਨਹੀਂ ਛੱਡਣਾ। ਰਾਮ ਆ ਗਿਆ। ਆਹੋ ਰਾਮ ਤੋਂ ਬਰਾ ਦੇ ਕਿ ਜੇ ਮੈਂ ਠੀਕ ਹੋ ਗਿਆ ਨਾ, ਮੈਂ ਉਹਦੇ ਜਾਨ ਦੇ ਕਾਬਿਲ ਹੋ ਗਿਆ, ਮੈਂ ਉਹਨੂੰ ਬੋਲੋ ਮੈਂ ਬੇਬਸ ਆ, ਮੈਂ ਇਸ ਟਾਈਮ ਬਿਮਾਰ ਆ, ਮੈਂ ਉੱਠ ਨਹੀਂ ਸਕਦਾ, ਤੇ ਜੇ ਮੈਂ ਠੀਕ ਹੋ ਗਿਆ ਤਾਂ ਮੈਂ ਤੈਨੂੰ ਦੱਸੂਗਾ ਪਤਾ। ਹੁਣ ਆ ਕਿਹੜਾ ਸਿਆਣਾ ਬੰਦਾ ਇਦਾਂ ਗੱਲ ਕਰਦਾ, ਉਹ ਤੇ ਡਾਕਟਰ ਆ, ਉਹਨੂੰ ਇਹ ਵੀ ਨਹੀਂ ਪਤਾ ਕਿ ਉਹ ਡਾਕਟਰ ਆ, ਉਹ ਮੇਰਾ ਕਿਉਂ ਬੁਰਾ ਚਾਹੂਗਾ। ਲੇਕਿਨ ਉਹ ਬੱਚਿਆਂ ਦਾ ਹੋ ਗਿਆ, ਹਾਂਜੀ ਬੱਚਿਆਂ ਦਾ ਹੋ ਗਿਆ। ਹੁਣ ਉਹਨੂੰ ਤੁਸੀਂ ਟ੍ਰੀਟ ਕਰਦੇ ਪਏ ਹੋ ਪਿਓ ਸਮਝ ਕੇ, 60 ਸਾਲ ਦਾ 70 ਸਾਲ ਦਾ। ਤੇ ਫਿਰ ਇਸ ਲਈ ਮੈਂ ਅੱਗੇ ਵੀ ਤੁਹਾਨੂੰ ਕਈ ਵਾਰੀ ਕਿਹਾ ਸੀ ਨਾ ਕਿ ਕਦੀ ਉਹਦੇ ਦਿਲ ਉਹਨੂੰ ਪੁੱਛਿਆ ਵੀ ਕਰੋ ਉਹਦੇ ਕੋਲ ਬੈਠ ਕੇ। ਅੱਛਾ ਥੋੜਾ ਜਿਹਾ ਉਸਤਾਦ ਜੀ ਮਾਹੌਲ ਨੂੰ ਚੇਂਜ ਕਰਾਂਗੇ। ਉਹ ਤੁਸੀਂ ਇੱਕ ਵਾਕਿਆ ਸੁਣਾਇਆ ਸੀ ਨਾ ਪਲੇਟਾਂ ਸੁੱਟਣ ਵਾਲਾ, ਹਾਂ ਸੈਡ ਜਿਹਾ ਮਾਹੌਲ ਹੋ ਗਿਆ ਵਾ, ਉਹ ਪਲੇਟਾਂ ਸੁੱਟਣ ਵਾਲਾ ਵਾਕਿਆ ਨਾ ਸੁਣਾਇਆ ਤੁਹਾਡਾ? ਮੇਰੇ ਪਿਓ ਕੋ ਨਾ ਮੋਟਰਸਾਈਕਲ ਸੀ ਹਾਏ ਹਾਏ। ਨਾ ਸਾਈਕਲ ਸੀ। ਮੈਨੂੰ ਜੂਡੋ ਕਰਾਟੇ ਦਾ ਸ਼ੌਕ, ਮੈਂ ਰੋਜ਼ ਰਾਤ ਨੂੰ ਜਾਣਾ, ਮੈਨੂੰ ਗਾਣੇ ਦਾ ਸ਼ੌਕ। ਮੇਰੇ ਪਿਓ ਨੇ ਪੈਦਲ ਆਉਣਾ, ਯਾਨੀ 1.5-2 ਕਿਲੋਮੀਟਰ, ਜਿੱਥੋਂ ਵੈਗਨ ਚ ਲਾਉਂਦਾ ਸੀ ਨਾ ਉੱਥੋਂ ਘਰ 1.5-2 ਕਿਲੋਮੀਟਰ ਸੀ। ਅੱਗੋਂ ਨੂੰ ਪਤਾ ਲੱਗਣਾ ਮੈਂ ਘਰ ਨਹੀਂ ਗਾ, ਰਾਤ ਦੇ 11 ਵਜ ਗਏ ਨੇ 12, ਤੇ ਮੈਂ ਇੰਨਾ ਕੁ ਜਨੂਨੀ ਹੁੰਦਾ ਸਾਂ ਗਾਣੇ ਦੇ ਪਿੱਛੇ, ਜੂਡੋ ਕਰਾਟੇ ਮੈਂ ਬੈਠੇ ਰਹਿਣਾ। ਤੇ ਰਜ਼ਾਬਾਦੋਂ
ਪੈਦਲ ਉਹਨੇ ਘਰੋਂ ਰੋਟੀ ਵੀ ਨਹੀਂ ਖਾਣੀ, ਅੰਮੀ ਨੇ ਮੇਰੀ ਨੇ ਰੋਂਦੀ ਨਾ ਆਇਆ ਨਹੀਂ ਹਲੇ ਤੱਕ, ਉਹਨੇ ਉੱਥੇ ਹੀ ਵਿਚਾਰੇ ਨੇ ਵਾਪਸ ਨਿਕਲਣਾ। ਹਾਏ ਹਾਏ ਵਾਪਸ ਨਿਕਲ ਕੇ ਉਹਨੇ ਮੁਹੰਮਦਪੁਰਾ, ਗੁਲਿਸਤਾਨ ਰੋਡ, ਯਾਨੀ 2-2, 2.5, 3-3 ਕਿਲੋਮੀਟਰ ਇੱਕ ਜਗ੍ਹਾ ਤੇ ਨਹੀਂ ਹੈਗਾ, ਦੂਜੀ ਜਗ੍ਹਾ ਰਾਤ ਦੇ 12 ਵਜੇ ਤੇ ਲੱਭ ਮੈਨੂੰ ਲੈਂਦਾ ਸੀ। ਤੇ ਫਿਰ ਕੁਛ ਨਹੀਂ ਉਹਨੇ ਕਹਿਣਾ, ਚੁੱਪ ਕਰਕੇ ਨਾਲ ਤੁਰੀ ਆਉਣਾ। 12 ਵਜੇ ਜਾਣੇ ਉਹਨੂੰ, ਸਵੇਰੇ ਉਹਨੇ 8 ਵਜੇ ਫਿਰ ਦੁਕਾਨ ਤੇ ਜਾਣਾ ਹੁੰਦਾ ਸੀ। ਸਾਜੀ ਹਿਸਾਬ ਲਾਓ ਤੁਸੀਂ। ਇਹ ਮੋਬਾਈਲਾਂ ਨਾਲ ਹੁਣ ਤੇ ਮੋਬਾਈਲ ਇਹੀ ਤੇ ਮੈਂ ਕਹਿੰਦਾ ਨਾ, ਮੋਬਾਈਲਾਂ ਨੇ ਫਾਇਦਾ ਵੀ ਬੜਾ ਕੀਤਾ। ਉਦੋਂ ਮੇਰੇ ਅੱਬੇ ਕੋਲ ਮੇਰੇ ਕੋਲ ਮੋਬਾਈਲ ਹੁੰਦਾ, ਕਿੱਥੇ ਆਏ ਘਰ ਆਇਆ ਆਬੂ ਜੀ, ਲੇਕਿਨ ਮੋਬਾਈਲ ਨਹੀਂ ਸੀ ਤੇ ਉਹਨੂੰ 10-10 ਕਿਲੋਮੀਟਰ ਪੈਦਲ ਫਿਰ ਕੇ ਮੈਨੂੰ ਲੱਭਣਾ ਪੈਂਦਾ ਰਿਹਾ। ਘਰ ਆਉਂਦੇ ਨੇ ਰੋਟੀ ਵੀ ਨਹੀਂ ਖਾਣੀ, ਦੇਖਣਾ ਕਿ ਨਹੀਂ ਹੈ ਤੇ ਤੂੰ ਅੱਛਾ ਹੁਣ ਤੁਸੀਂ ਭਾਵੇਂ ਗੇੜਾ ਵੀ ਦੇ ਦਿਓ ਮੋਬਾਈਲ ਤੇ ਅੱਬੇ ਨੂੰ, ਲੇਕਿਨ ਇਹ ਤੇ ਪਤਾ ਲੱਗ ਗਿਆ ਵੀ ਮਾਸ਼ਾਅੱਲਾ ਠੀਕ ਆ, ਸਹੀ ਸਲਾਮਤ ਆ। ਮੈਨੂੰ ਪਤਾ ਝੂਠ ਬੋਲਣ ਦਿਆ, ਲੇਕਿਨ ਕਿਸੇ ਮੁਸੀਬਤ ਤੇ ਨਹੀਂ ਨਾ ਹੈਗਾ ਰਾਤ ਦੇ 2 ਵਜੇ। ਓਕੇ ਫਿਰਦੇ ਜਿਹੜਾ ਰਾਤ ਦੇ 1 ਵਜੇ ਪੁੱਤਰ ਘਰ ਨਹੀਂ ਹੈਗਾ ਹਾਂਜੀ ਤੇ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਆ, ਤੁਸੀਂ ਆਪ ਹੀ ਅੰਦਾਜ਼ੇ ਲਾਈ ਜਾ ਰਹੇ, ਕਿਤੇ ਆ ਨਾ ਹੋ ਗਿਆ ਹੋਵੇ, ਕਿਤੇ ਆ ਨਾ ਹੋ ਗਿਆ ਹੋਵੇ, ਕਿਸੇ ਮੁਸ਼ਕਲ 'ਚ ਨਾ ਫਸ ਗਿਆ ਹੋਵੇ, ਠੀਕ ਹੈ ਨਾ, ਕਿਸੇ ਗਲਤ ਬੰਦੇ ਦੇ ਹੱਥੇ ਨਾ ਚੜ ਗਿਆ ਹੋਵੇ ਤੇ ਉਹ ਵਿਚਾਰਾ ਦੌੜਦਾ ਫਿਰ ਪੈਦਲ ਲੱਭ ਕੇ ਲਿਆਉਂਦਾ, ਦੋਸਤਾਂ ਦੇ ਘਰ ਜਾਂਦਾ, ਸਜਾਦ ਤੇ ਨਹੀਂ ਆਇਆ, ਫਲਾਣਾ ਤੇ ਨਹੀਂ ਆਇਆ। ਹੁਣ ਮੋਬਾਈਲ ਹੈਗਾ, ਰਾਤ ਦੇ 1 ਵਜੇ ਵੀ ਉਹ ਘਰ ਨਹੀਂ ਆਇਆ ਜੀ। ਅੱਛਾ 1 ਮਿੰਟ ਹੈ, ਅੱਛਾ ਹੁਣ ਜਿਹੜਾ ਪੁੱਤਰ ਆ ਨਾ, ਉਹ ਹੋਰ ਕਿਸੇ ਦਾ ਚੁੱਕੇ ਨਾ ਚੁੱਕੇ, 1 ਵਜੇ ਉਹਨੇ ਘਰ ਦਾ ਆਪੇ ਦਾ ਜ਼ਰੂਰ ਚੁੱਕਣਾ, ਲੇਕਿਨ ਚੁੱਕਣ ਤੋਂ ਪਹਿਲਾਂ ਉਹਨੇ ਮੋਬਾਈਲ ਫੜ ਕੇ ਉਹਨੂੰ ਕਹਿਣਾ ਮੈਂ ਕਰ ਲੈਣਾ, ਚੁੱਪ ਕਰ। ਲੇਕਿਨ ਕੀ ਆ, ਪਿਓ ਨੂੰ ਵੀ ਪਤਾ ਹੈ ਗੇੜਾ ਦੇ ਰਿਹਾ, ਹਾਂ ਜੀ ਅਸੀਂ ਫਲਾਂ ਜਗ੍ਹਾ ਤੇ ਆਏ ਆ ਜੀ, ਅਸੀਂ ਮਜਲਸ ਤੇ ਆਏ, ਅਸੀਂ ਇੱਕ ਜੀ ਨਾਥ ਖਾਨੀ ਦੀ ਮਹਿਫਲ ਤੇ ਇੱਕ ਮਿਸਾਲ ਆਏ ਆ ਜਾਂ ਕੁਛ ਵੀ ਇਦਾਂ ਦਾ, ਲੇਕਿਨ ਉਹਨੂੰ ਆਵਾਜ਼ ਸੁਣ ਕੇ 90% ਇਹ ਤਾਂ ਤਸੱਲੀ ਹੋ ਜਾਂਦੀ ਕਿ ਹੋਸ਼ ਆਵਾਜ਼ ਚ ਠੀਕ ਆ ਔਰ ਨਾਰਮਲ ਮੇਰੇ ਨਾਲ ਗੱਲ ਕਰਨ। ਮੋਬਾਈਲ ਦਾ ਇਹ ਤਾਂ ਫਾਇਦਾ ਹੈਗਾ ਹਨਾ। ਅੱਛਾ ਹੁਣ ਪਲੇਟਾਂ ਵਾਲੀ ਕਿਹੜੀ ਗੱਲ ਕਰ ਰਹੇ ਹੋ? ਉਹ ਪਲੇਟ ਵਾਲਾ ਤਜਰਬਾ ਦੱਸਿਆ ਸੀਗਾ ਕਿ ਯਾਰ ਉਹ ਮੇਰੇ ਯਾਰ ਨੇ ਪਹਿਲੀ ਪਲੇਟ ਸੁੱਟੀ, ਉਹ ਸ਼ੇਖ ਨੇ, ਉਹ ਭੋਣੇਸਰ ਦੁਕਾਨ ਆ ਉੱਥੇ ਕੰਮ ਤੇ ਲੱਗ ਗਿਆ ਤੇ ਟਰਨੈਲ ਕਰੈਕਟਰ ਰੰਗਬਾਜ਼ ਤੇ ਇੱਥੇ ਉਹਨੇ ਰੁਮਾਲ ਪਾਇਆ ਹੁੰਦਾ ਸੀ। ਜੀ ਕਾਲਰ ਜੀ ਦਿੰਦੇ ਸੀ ਕਾਲਰ ਇੰਜ ਇੱਥੇ ਜਿਵੇਂ ਅਕਸਰ ਬੰਦੇ ਨਹੀਂ ਰੁਮਾਲ ਪਾ ਲੈਂਦੇ ਜੀਰੋ ਬਲੇਡ ਤਰ੍ਹਾਂ, ਨਹੀਂ ਉਹ ਮਤਲਬ ਇੱਥੋਂ ਨਾ ਇੰਜ ਗੰਢ ਨਹੀਂ ਸੀ ਬੰਨੀ ਹੁੰਦੀ, ਇੱਥੇ ਰੁਮਾਲ ਪਾ ਕੇ ਨਾ ਇੱਥੋਂ ਇੰਜ ਉਹਨੇ ਕਾਲਰ ਚ ਦੇ ਲਿਆ। ਸਿਆਣੇ ਪਹਿਲੇ ਕਰਦੇ ਸੀ ਲੋਕ, ਥੋੜੇ ਸਟਾਈਲ ਸੀ। ਅੱਛਾ ਜੀ। ਤੇ ਲੱਠੇ ਦਾ ਸੂਟ ਤੇ ਪੂਰਾ ਨਿਜ਼ਾਮ ਉਹਦਾ, ਤੇ ਆਵਾਜ਼ ਉਹਦਾ ਬੈਠਾ ਬੈਠਾ ਹੁੰਦਾ ਸੀ, ਬਹੁਤ ਮਜ਼ੇਦਾਰ। ਤੇ ਉਹਨੂੰ ਉੱਥੇ ਜੌਬ ਮਿਲ ਗਈ ਜੀ। ਤੇ ਉੱਥੇ ਹੁਣ ਪਲੇਟ ਜਿਹੜੀ ਨਾ, ਜਿਹੜਾ ਐਕਸਪਰਟ ਬੰਦਾ ਗਾਹਕ ਬੈਠਾ ਨਾ, ਉਹਦੇ ਸਾਹਮਣੇ ਉਹਨੇ ਪਲੇਟ ਸਿੱਟਣੀ ਜ਼ਮੀਨ ਤੇ ਕਿ ਬਾਜੀ ਇਹ ਟੁੱਟਣ ਦੀ ਨਹੀਂ, ਮਟੀਰੀਅਲ ਇਦਾਂ ਦਾ। ਉਹ ਸਿੱਟਦੇ ਇੰਜ ਸੀ ਕਿ ਇੰਜ ਤਿਰਛੀ ਵੱਜ ਕੇ ਇੰਜ ਨਿਕਲ ਜਾਂਦੀ ਸੀ ਜੀ। ਇਹਨੂੰ ਉਹਨਾਂ ਨੇ ਕਿਤੇ ਸਿਖਾਇਆ ਤੇ ਇਹਨੇ ਸਿੱਟ ਲਈ ਇੱਦਾਂ, ਤੇ ਹੁਣ ਇਹਨੇ ਕਿਹਾ ਓਕੇ ਹੋ ਜਾਓ, ਨੋ ਟੈਨਸ਼ਨ, ਮੈਨੂੰ ਲੱਗ ਗਈ ਸਮਝ। ਤੇ ਹੁਣ ਗਾਹਕ 3 ਬੁੱਢੀਆਂ ਆ ਕੇ ਬਹਿ ਗਈਆਂ ਨੇ, 3 ਬੁੱਢੀਆਂ ਆ ਕੇ ਬੈਠੀਆਂ ਤੇ ਉਹਨੇ ਕੋਈ 6 ਪਲੇਟਾਂ ਇੰਜ ਕਰਕੇ ਫੜੀਆਂ ਨੇ, ਤੇ ਉਹਨੇ ਕਿਹਾ ਬਾਜੀ ਇਹ ਪਲੇਟਾਂ ਜਿਹੜੀਆਂ ਨੇ ਬਾਜੀ, ਐ ਬੋਲਦਾ ਸੀ, ਇਹ ਟੁੱਟਦੀਆਂ ਨਹੀਂ ਹੈ, ਐ ਨਹੀਂ ਟੁੱਟਦੀਆਂ, ਇਹਨੂੰ ਜਿੱਦਾਂ ਮਰਜ਼ੀ ਤੁਸੀਂ ਯੂਜ਼ ਕਰੋ, ਐ ਦੇਖੋ ਐ ਤੇ ਠਾ ਪਲੇਟ, ਤੇ ਕਹਿੰਦਾ ਐਸਿਡ ਐ ਚੱਕਰ ਇੰਜ ਨਹੀਂ ਸਿੱਟਣੀ, ਟੁੱਟ ਗਈ, ਇੰਜ ਨਹੀਂ ਸਿੱਟਣੀ, 2 ਟੁੱਟ ਗਈਆਂ, ਠੀਕ ਆ। ਤੇ ਨਹੀਂ ਇੱਕ ਹਲੇ ਟੁੱਟੀ, ਤੇ ਹੁਣ ਦੂਜੀ ਉਹਨੇ ਅੱਗੇ ਜਾ ਕੇ ਨਾ ਕਹਿੰਦਾ ਮੈਂ ਅੱਗੇ ਜਾ ਕੇ ਇੰਜ ਕਰਕੇ ਕਿਰਚੀਆਂ ਪਰੇ ਕੀਤੀਆਂ ਤੇ ਪਿੱਛੇ ਆ ਕੇ ਨਾ, ਤੇ ਦੂਜੀ ਫਿਰ ਉਸੇ ਕੌਨਫੀਡੈਂਸ ਨਾਲ ਇਹ ਐ ਠੀਕ ਆ। ਕਿੰਨੀਆਂ ਟੁੱਟ ਗਈਆਂ? 2। ਉਹਨੇ ਕਿਹਾ 2। ਇੰਜ ਸਿੱਟੀ ਜਾਓਗੇ ਤੇ ਜਿੰਨੀਆਂ ਮਰਜ਼ੀ ਸਿੱਟੀ ਜਾਓ, ਟੁੱਟੀਆਂ ਜਾਣੀਆਂ। ਇਹ ਦੇਖੋ ਇਹ ਵੀ ਟੁੱਟ ਗਈ, ਇਹ ਦੇਖੋ ਜਦੋਂ 4 ਟੁੱਟੀਆਂ, ਮਾਲਕ ਦੇ ਕਲੇਜੇ ਨੂੰ ਹੱਥ ਪਿਆ, ਮਾਲਕ ਨੇ ਪਿੱਛੋਂ ਠੁੱਡ ਮਾਰਿਆ ਚੱਲੇ ਤੱਕ ਸੜਕ 'ਚ ਬੱਚਿਆ ਤੇ ਬਾਹਰ ਜਾ ਕੇ ਕਹਿੰਦਾ ਮੈਂ ਉੱਠ ਕੇ ਖਲੋਤਾ, ਰੁਮਾਲ ਸਿੱਧਾ ਕੀਤਾ, ਵਾਪਸ ਆਉਣ ਓਏ ਬੰਦ ਨਾ ਬੜੀ, ਨਿਕਲ ਜਾ ਦੇ ਬੱਚਿਆ। ਯਾਰ ਕੌਨਫੀਡੈਂਸ ਲੈਵਲ ਚੈੱਕ, ਉਹ ਬਹੁਤ ਨੈਸ ਸੀ, ਬਹੁਤ ਨੈਸ। ਕਾਲੂ ਦਾ ਬੈਂਚ ਕਰਕੇ ਘਰ ਫੜਿਆ, ਤੇ ਕਾਲੂ ਦੀ ਮਾਂ ਨੇ ਕਿਹਾ ਬੇਚਾਰਾ ਸਾਰੀ ਦਿਹਾੜੀ ਘਰ ਪਿਆ, ਤੇ ਅੱਬਾ ਕਹਿੰਦਾ ਅੱਛਾ ਵਾਕਈ ਨਹੀਂ ਘਰ, ਉਦੋਂ ਚਲਾ ਬਾਅਦ ਪਤਾ ਲੱਗਾ ਅੱਬਾ ਵੀ ਲੂਡੋ ਤੇ ਬੈਠਾ ਵਾ ਕਾਲੂ ਲੱਭੜੇ ਨੇ। ਅੱਛਾ ਕਈਆਂ ਦੇ ਪਿਓ ਲੱਭ ਕੇ ਲਿਆਉਂਦੇ ਨੇ, ਕਈਆਂ ਦੀ ਔਲਾਦ ਲੱਭ ਕੇ ਲਿਆਉਂਦੀ ਪਿਓਾਂ ਨੂੰ, ਕਈ ਟਰਨੈਲ ਲੱਭੇ ਜਿਹੜੇ ਹੁੰਦੇ ਆ। ਹਾਂ ਇਹ ਕੈਟਾਗਰੀਆਂ ਨੇ, ਅਸੀਂ ਤਾਂ ਇੱਕ ਕੈਟਾਗਰੀ ਦੇ ਸਿਰਫ ਗੱਲ ਕਰ ਰਹੇ ਨਾ ਜੀ। ਉਸ ਕੈਟਾਗਰੀ ਨਾਲ ਜਿਹੜੇ ਰਿਲੇਟਡ ਹੋਣਗੇ ਉਹਨਾਂ ਨੂੰ ਲੱਗੇਗਾ ਕਿ ਵੀ ਗੱਲ ਹੋ ਰਹੀ ਹੈ ਸਹੀ, ਲੇਕਿਨ ਹੋਰ ਬੜੀਆਂ ਕੈਟਾਗਰੀਆਂ ਨੇ। ਹਾਂ ਲੇਕਿਨ ਇੱਕ ਗੱਲ ਕਲੀਅਰ ਆ ਸਾਰੀ, ਬਾਕੀ ਭਾਵੇਂ ਸਾਰੀਆਂ ਸਾਡੀਆਂ ਝੁੱਟ ਲਾ ਦਿਓ ਕਿ ਬਾਪ ਤੇ ਮੇਰਾ ਪਿਓ ਮੈਨੂੰ ਪਿਆਰ ਨਹੀਂ ਕਰਦਾ, ਇਹ ਝੂਠ। ਵਾਹ ਵਾਹ, ਜ਼ਾਹਰ ਨਾ ਹੁੰਦਾ ਹੋਵੇ, ਤੁਹਾਨੂੰ ਵਾਕਈ ਲੱਗਦਾ ਹੋਵੇ ਨਹੀਂ ਕਰਦਾ, ਦੇਖਣ 'ਚ ਲੱਗਦਾ ਹੋਵੇ ਨਹੀਂ ਕਰਦਾ, ਸਵੇਰ ਤੋਂ ਸ਼ਾਮ ਤੱਕ ਤੁਹਾਡੀ ਕੁੱਤਿਆਂ ਲਈ ਕਰਦਾ ਹੋਵੇ, ਤੁਹਾਡੇ ਕਿਸੇ ਕੰਮ ਦੇ ਵਿੱਚ ਉਹਨੂੰ ਉਹ ਰਾਜ਼ੀ ਨਾ ਹੋਵੇ, ਤੁਹਾਡੀ ਹਰ ਗੱਲ 'ਚ ਤੁਹਾਡਾ ਪਿਓ ਨੁਕਸ ਕੱਢੇ,
ਤੁਹਾਨੂੰ ਹਰ 4 ਬੰਦਿਆਂ 'ਚ ਜ਼ਲੀਲ ਕਰੇ, ਤੁਹਾਨੂੰ ਇਹੀ ਕਵੇ ਤੂੰ ਤੇ ਕਾਫਰ, ਲੇਕਿਨ ਇਹ ਨਹੀਂ ਹੋ ਸਕਦਾ ਕਿ ਤੁਹਾਡਾ ਪਿਆਰ ਨਹੀਂ ਪਿਆਰ ਨਾ ਕਰ ਇਹਦੇ ਬਾਵਜੂਦ ਵੀ ਇਹ ਨਹੀਂ ਹੋ ਸਕਦਾ ਕਿ ਤੁਹਾਡਾ ਪਿਆਰ ਨਹੀਂ ਕਰ ਔਰ 100% ਤੁਹਾਨੂੰ ਉਹਨਾਂ ਨੂੰ ਲੱਗਿਆ ਕਿ ਮੈਨੂੰ ਪਿਆਰ ਨਹੀਂ ਕਰਦਾ। ਜੇ ਨਹੀਂ ਕਿਤੇ ਗੈਪ ਹੋ ਕੇ ਦੇਖ ਲਈ, ਹਾਂ ਹਾਂ ਲਵਾ ਕੇ ਦੇਖ। ਸੱਟ ਲਵਾ ਕੇ ਦੇਖ ਲਈ, ਕਿਤੇ ਗੈਪ ਹੋ ਕੇ ਦੇਖ ਲਈ, ਬੇਟਾਈਮਾ ਜਦੋਂ ਉਹਨੂੰ ਪਤਾ ਹੋਵੇ ਉਹਦੇ ਸਾਹਮਣੇ ਰਾਤ ਨੂੰ 2 ਵਜੇ ਇੱਕਦਮ ਉਡਾ ਕੇ ਫੋਨ ਸੁਣ ਕੇ ਤੇ ਬਾਹਰ ਨਸਕ ਜੀ, ਦੇਖੀ ਤੇਰੇ ਮਗਰ ਉਸ ਘਰ ਦੇ ਵਿੱਚੋਂ ਕੌਣ ਜਾਂਦਾ। ਉਹੀ ਜਾਏਗਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਤੇਰੀ ਲਾਹਨ ਤਨ ਕਰਦਾ। ਲਿਆਦਾ ਉਹਨੂੰ ਥੋੜਾ ਜਿਹਾ ਸਮਝੋ ਕਿ ਹੈ ਇਸ ਤਰ੍ਹਾਂ, ਹੋ ਇਸ ਤਰ੍ਹਾਂ ਦਾ ਗਿਆ। ਬਹੁਤ ਸਾਰੇ ਤੁਹਾਡੇ ਰਿਸ਼ਤੇ ਹੁੰਦੇ ਨੇ, ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਤੁਹਾਡੇ 10 ਯਾਰ ਨੇ, ਇੱਕ ਦਿਨ ਤੱਕ ਤੁਸੀਂ ਸੋਚਦਾ ਯਾਰ ਇਹ ਚਵਲ ਹੈਗੀ, ਤੈਨੂੰ ਪਤਾ ਯਾਰ ਤੂੰ ਇਹਦੀ ਕਿਤੇ ਗੱਲ ਦਾ ਹੈ, ਹੁੰਦਾ ਵੀ ਯਾਰ ਹਨਾ। ਮਿੱਠਾ ਵੀ ਗਾਇਬ ਹੋਇਆ ਸਾਜ ਜੀ, ਇਹਦਾ ਬੜਾ ਕਹਿੰਦਾ ਇਹ ਕੰਮ ਤੋਂ ਵਿਹਲੇ ਕਰ ਲੈਣਾ ਨਹੀਂ ਜਾਣ ਤੇ ਚੱਲ। ਇਹਨੇ ਵੀ ਕਿਹਾ ਮੈਂ ਗਾਇਬ ਹੋ ਕੇ ਦੇਖਦਾ, ਇਹ ਗਾਇਬ ਹੋਇਆ, ਉਹਨੇ ਛੋਟਾ ਕਾਲੋ ਵੀ ਗਾਇਬ ਕਰਤਾ, ਕਹਿੰਦਾ ਤੂੰ ਵੀ ਚੱਲ ਇੱਥੋਂ। ਇਹਦਾ ਪਰ ਰਾਤ ਦੇ 2 ਵਜੇ ਆਇਆ ਤੇ ਘਰ ਨਹੀਂ ਸੀ ਹੈਗਾ, ਉਹਨੂੰ ਲੱਭਣ ਚਲਾ ਗਿਆ। 2 ਵਜੇ ਨੂੰ ਲੱਭ ਕੇ ਕਹਿੰਦਾ ਘਰ ਪਹੁੰਚ, ਤੇ ਮੈਨੂੰ ਕਹਿੰਦੀ ਮੈਂ ਉਹਨਾਂ 1.5-2 ਘੰਟੇ ਨਹੀਂ ਇਹਦੀ ਅੰਮੀ ਕਹਿੰਦੀ ਕਾਲੂ ਰਾਤ 2 ਵਜੇ ਘਰ ਨਹੀਂ ਆਦਾ, ਕਹਿੰਦਾ ਆਖੇ ਨਹੀਂ ਘਰ ਹੈ। ਮੈਂ ਲੱਭ ਕੇ ਇਹਦਾ ਬਾਹਰ ਥੋੜੀ ਦੂਰ ਜਾ ਕੇ ਵਾਪਸ ਕਹਿੰਦਾ ਪਤਾ ਨਹੀਂ ਹੁਣ ਮੈਨੂੰ ਪਤਾ ਕਿੱਥੇ ਹੈ। ਬਾਦਾ ਪਾਤਾ ਮੈਨੂੰ ਨਹੀਂ ਲੱਭਾ। ਮੈਨੂੰ ਲੱਭਾ ਭਾਈ। ਮਿੱਠੇ ਦਾ ਬੁੜਾ ਵੀ ਭਾਈ ਰਾਤ ਨੂੰ ਇਹਨੂੰ ਲੱਭਣ ਗਿਆ ਵੀ ਉਹ ਲੱਭ ਕੇ ਥੱਕ ਗਿਆ, ਉਸਤਾਦ ਜੀ ਮਿੱਠਾ ਨਹੀਂ ਲੱਭਿਆ। ਉਹਨੇ ਕਿਹਾ ਚਲੋ ਫਿਰ ਹੁਣ ਤਾਸ਼ ਹੀ ਖੇਡਦੇ। ਉਹ ਤਾਸ਼ ਖੇਡਣ ਗਿਆ ਤੇ ਉੱਥੇ ਮਿੱਠਾ ਵੀ ਬੈਠਾ ਪਹਿਲੇ ਹੀ ਮਿੱਠੇ ਦੇ ਅੱਬੇ ਨੂੰ ਵੀ ਗਿਆ ਇਹਦੀ ਅੰਮੀ ਨੇ ਕਿ ਮਿੱਠਾ ਘਰ ਨਹੀਂ ਆਇਆ, ਕਹਿੰਦਾ ਹੈ ਘਰ ਨਹੀਂ ਆਇਆ, ਚਾਦਰ ਲੈ ਕੇ ਸੌਂ ਗਿਆ। ਕਹਿੰਦਾ ਆਪ ਹੀ ਹੋ ਜਾਊਗਾ, ਉਹ ਇਦਾਂ ਦਾ ਹੀ ਆ, ਸੁਬਹ ਤੱਕ ਆ ਜਾਣਾ। ਕਾਲੇ ਦਾ ਵੀ ਅੱਬਾ ਘਰ ਗਿਆ ਤੇ ਕਾਲੇ ਦੀ ਵਾਲਦਾ ਕਹਿੰਦੀ ਕਾਲੂ ਘਰ ਨਹੀਂ ਆਇਆ। ਇਹਦਾ ਅੱਬਾ ਕਹਿੰਦਾ ਵਾਕਈ? ਕਹਿੰਦੀ ਹਾਂ। ਕਹਿੰਦਾ ਕੁੰਡਾ ਲਾ ਕੇ ਤੇ ਆ ਹੀ ਨਾ ਯਾਰ। ਅੱਛਾ ਮਾਵਾਂ ਕਿਦਾਂ ਦੀਆਂ ਹੁੰਦੀਆਂ ਨੇ, ਮਾਵਾਂ ਨੇ ਜਾਣ ਪਿਓ ਦੀ ਖਾਣੀ ਹੁੰਦੀ ਹੈ। ਕਰ ਲੋ ਪਤਾ ਜਾ ਕੇ ਕਿੱਥੇ ਕਿੱਥੇ ਇਸ ਟਾਈਮ ਮਾਂ ਨੂੰ ਜਾਣ ਹੀ ਨਾ ਸਕਦੀ, ਉਹਨੇ ਪਿਓ ਨੂੰ ਜਾਣ ਖਾਈ ਜਾਣੀ ਹੁੰਦੀ। ਹਾਂ ਉਹਨੂੰ ਮਜਬੂਰ ਤੇ ਕਰੀ ਪਿਓ ਨੇ ਫਿਰ ਖਿਜਣਾ ਹੁੰਦਾ ਉਹਦੇ ਤੇ, ਮਾਂ ਤੇ ਵੀ। ਮੁੰਡੇ ਤੇ ਹਿੱਡਨ ਗੁੱਸਾ ਚੜ ਰਿਹਾ। ਮੁੰਡੇ ਮਾਂ ਦਾ ਗੁੱਸਾ ਫਿਰ ਮੁੰਡੇ ਤੇ। ਕਈ ਕੁੱਟਦੇ ਨੇ, ਮੇਰਾ ਆਪਾ ਕੁੱਟਦਾ ਨਹੀਂ ਸੀ ਹੁੰਦਾ, ਮੇਰਾ ਆਪਾ ਏਦਾਂ ਦਾ ਸੀ ਕੁੱਟਣਾ ਨਹੀਂ, ਚੁੱਪ ਕਰਕੇ ਨਾਲ ਆਈ ਜਾਣਾ। ਤੇ ਅਸੀਂ ਵੀ ਫਿਰ ਸ਼ਰਮ ਕਰਨ ਵਾਲਿਆਂ ਚੋਂ ਹੈ ਹੀ ਨਹੀਂ ਸੀ। ਲੇਕਿਨ ਕੁੱਟਿਆ ਮੇਰੇ ਅੱਬੇ ਨੇ ਮੈਨੂੰ ਹੀ ਆ ਸਾਰਿਆਂ ਭਰਾਵਾਂ 'ਚ। ਜੋ ਤੁਸੀਂ ਦੱਸਣਾ ਨਾ ਇਹ ਸ਼ਰਫ ਮੈਨੂੰ ਹੀ ਹਾਸਲ ਹੋਇਆ। ਹੱਕਦਾਰ ਵੀ ਤੁਸੀਂ ਹੋ। ਹੱਕਦਾਰ ਵੀ ਮੈਂ ਹੀ ਸੀ, ਸਹੀ ਗੱਲ ਆ, ਕਿ ਉਹਨੇ ਝੰਬਿਆ ਮੈਨੂੰ ਹੀ ਤਬਾਹੀ ਦਾ। ਉਹ ਐਸਾ ਤੇਜ਼ ਆਦਮੀ ਸੀ ਮੇਰਾ ਅੱਬਾ ਜੀ, ਉਹਨੂੰ ਪਤਾ ਸੀ ਕਿ ਇਹ ਕਿੱਥੋਂ ਡਰਦਾ ਵਾ। ਉਹਨੂੰ ਪਤਾ ਸੀ ਘਰ ਦੀ ਇਹ ਇੱਕ ਗੈਲਰੀ ਦੀ ਨੁੱਕਰ ਐਸੀ ਹੈ ਜਿੱਥੋਂ ਇਹ ਨਾ ਐ ਮੂੰਹ ਕਰਕੇ ਲੰਘਦਾ ਪਰੇ ਨੂੰ, ਉਧਰ ਨੂੰ ਵੇਖਦਾ ਵੀ ਨਹੀਂ। ਉਹਨੇ ਦੋਵੇਂ ਹੱਥ ਬੰਨੇ, ਲੱਤਾਂ ਬੰਨੀਆਂ ਦੋਵੇਂ ਏਦਾਂ ਬੰਨ ਕੇ, ਗੱਠੜੀ ਬਣਾ ਕੇ ਮੇਰੀ, ਇੱਥੋਂ ਨੇ ਹੱਥ ਪਾ ਕੇ ਚੁੱਕ ਕੇ ਤੇ ਮੈਨੂੰ ਉਸੇ ਨੁੱਕਰ ਤੇ ਰੱਖ ਕੇ ਬੱਤੀਆਂ ਬੰਦ ਕਰਕੇ ਆ ਜਾਣਾ। ਤੇ ਡਰਦੇ ਹੁੰਦੇ। ਤੈਨੂੰ ਮੈਂ ਦੱਸਿਆ ਨਾ, ਅੱਗੇ ਵੀ ਮੈਂ ਕਈ ਵਾਰੀ ਦੱਸਿਆ। ਤੇ ਮੈਂ ਇੰਜ ਹੋਇਆ ਨਾ ਜਿਵੇਂ ਨਾ ਮੈਂ ਨਾ ਕੋਈ ਬੇਜਾਨ ਗੱਠੜੀ ਟੈਪ ਹੀ ਆ ਜਿਹੜੇ ਉਹਦੇ ਜਾਣ ਤੋਂ ਬਾਅਦ ਵੀ, ਕਿ ਮੈਨੂੰ ਕਨਫਰਮ ਹੁੰਦਾ ਸੀ ਇੱਥੇ ਕੋਈ ਹੈਗਾ ਵਾ, ਤੇ ਮੈਂ ਸਮਾਨ ਟੈਪ ਹੀ ਨਾ ਬਣ ਕੇ ਪਿਆ ਰਹਿਣਾ ਵੀ ਜਿੱਦਾਂ ਬਾਕੀ ਸਮਾਨ ਪਿਆ ਹੈ ਮੈਂ ਵੀ ਬੈਗ ਹੀ ਗਿਆ। ਮੈਂ ਬੈਗ ਆ ਸਕ੍ਰੈਪ। ਆਹੋ, ਹਿੱਲਣਾ ਵੀ ਨਹੀਂ, ਸਾਹ ਵੀ ਨਹੀਂ ਲੈਣਾ ਉੱਚੀ, ਕਿ ਜੇ ਇੱਥੇ ਕੋਈ ਚੀਜ਼ ਹੈਗੀ ਤੂੰ ਇਹੀ ਸਮਝੇ ਕਿ ਵੀ ਇਹਦੇ ਥੱਲੇੋਂ ਬੰਦਾ ਆਇਆ ਸੀ ਤੇ ਕੋਈ ਟਰੰਕ ਟੈਬ ਰੱਖ ਗਿਆ। ਹਾਏ ਹਾਏ ਜਿੱਥੇ ਉਹਨੇ ਅੱਬੇ ਨੇ ਇੰਜ ਛੱਡਣਾ ਨਾ, ਜੇ ਇੰਜ ਨੂੰ ਡਿੱਗਿਆ ਤੇ ਉੱਥੇ ਹੀ ਇੰਜ ਹੋ ਗਿਆ। ਸਿੱਧਾ ਵੀ ਨਹੀਂ ਹੋਇਆ, ਇਹ ਵੀ ਨਹੀਂ ਕਿਹਾ ਕਿ ਅੱਬੂ ਜੀ ਨਾ ਬਾਲ ਵੀ ਟਿਕਣੀ, ਕਿ ਉਹਨੂੰ ਪਤਾ ਲੱਗ ਜੇ, ਜਿੰਨਾਂ ਨੂੰ ਪਤਾ ਲੱਗ ਜਾਏਗਾ ਕਿ ਅੱਛਾ ਇਹ ਇੱਥੇ ਹੀ ਆ, ਇੱਥੇ ਹੀ ਆ। ਛੱਡ ਗਿਆ, ਬੋਲਣਾ ਵੀ ਨਹੀਂ। ਤੇ ਮਾਂ ਮੇਰੀ ਨੇ ਥੱਲੇ ਇੰਜ ਤੜਫਣਾ ਕਿ ਉਹ ਮੈਂ ਉਹਨੂੰ ਡਰ ਲੱਗਦਾ ਵਾ। ਅੱਛਾ ਚੱਲ ਕੋਈ ਨਹੀਂ, ਅੱਗੇ ਤੋਂ ਨਹੀਂ ਕਰਦਾ, ਤੂੰ ਕਿ ਚੁੱਪ ਕਰ ਜਾ। ਤੇ ਅਕਸਰ ਮੇਰਾ ਅੱਬਾ ਪਤਾ ਕਰਦਾ ਸੀ, ਉਹਨੂੰ ਪਤਾ ਸੀ ਇਹਨੇ ਵਿੱਚ ਆਉਣਾ ਹੀ ਆਉਂਦਾ। ਤੇ ਮੇਰੇ ਅੱਬੇ ਨੇ ਨਾ ਇਹ ਕਹਿਣਾ, ਅੱਛਾ ਗੱਲ ਸੁਣ 1 ਮਿੰਟ, ਸੁਬਾਹ ਤੈਨੂੰ ਮੈਂ ਪੈਸੇ ਫੜਾਏ ਸੀ, ਇੱਧਰ ਆ ਜ਼ਰਾ, ਦਰਵਾਜ਼ੇ ਕੋਲ ਖਲੋਣਾ, ਇੱਧਰ ਤੇ ਆ ਜ਼ਰਾ, ਇੱਧਰ ਆ ਜ਼ਰਾ। ਅੰਮੀ ਨੇ ਇੰਜ ਲੰਘਣਾ ਵਾ, ਅੱਬੇ ਹੁਣੀ ਬਾਹਰ ਜਾ ਕੇ ਬਾਹਰ ਗੁੰਡੀ ਆ ਜਾ ਇੱਧਰ। ਪਤਾਨ ਖਾਲੀ ਨਹੀਂ ਹੁੰਦਾ। ਅਦਾਨ ਗੱਲ ਮਾਂ ਮੇਰੀ ਨੂੰ ਸਮਝ ਆਈ ਨਹੀਂ, ਉਹਨੇ ਦਰਵਾਜ਼ਾ ਖੜਕਾਉਣਾ ਕਹਿਣਾ ਹੁਣ ਖੜਕਾਈ ਜਾ, ਟਾਪਾ। ਬਾਬਾ ਜੀ ਇਹ ਨਿਜ਼ਾਮ ਹੁੰਦਾ। ਬੜਾ ਲੰਮਾ ਟੌਪਿਕ ਹੈ ਉਸਤਾਦ ਜੀ। ਉਸਤਾਦ ਜੀ 100 ਗੱਲਾਂ ਦੀ ਇੱਕੋ ਹੀ ਗੱਲ ਹੈ ਕਿ ਇਹ ਵੱਡਾ ਹੀ ਹੁੰਦਾ ਵਾ। ਹਾਂਜੀ ਹਾਂ ਵੱਡਾ ਹੁੰਦਾ ਵਾ ਦੁਨੀਆ ਦੇ ਵਾਲਦ। ਬਾਪ ਵਰਗਾ ਸਾਇਆ ਵਾਕਿਆ ਨਹੀਂ ਆਇਆ ਸੱਚੀ। ਮਿੱਠਾ ਜੀ ਤੁਸੀਂ ਤੇ ਐਕਸਟਰਾ ਵੀ ਰੱਖੇ ਸੀ। ਵਾਲ ਸਾਹਿਬ ਮੇਰੇ ਕੋਲ ਬੰਡਲ ਸੀ ਪੂਰਾ। ਆਹੋ ਮੈਨੂੰ ਦੁਬਈ ਤੋਂ ਆਏ ਸੀਗੇ, ਐਡੀ ਪੇਟੀ ਸੀ ਵਾਲ ਸਾਹਿਬ। ਗਿਫਟ ਹੋਏ ਸੀਗੇ। ਅੱਲਾ ਨਾਲ ਲੈਟਾਂ ਵੀ ਲੱਗੀਆਂ ਸੀ। ਐਕਸਟਰਾ ਮਤਲਬ ਵਾਲ ਕੀ, ਜਦੋਂ ਇੱਕ ਵਾਲ ਨਾਲ 2 ਵਾਲ ਫ੍ਰੀ ਸੀਗੇ। ਤੇਰਾ ਭਰਾ ਵੱਡਾ ਬਾਬਰ, ਹਾਂਜੀ। ਤੇਰੇ ਲਈ ਇੱਕ ਐਕਸਟਰਾ ਵਾਲ ਮੈਂ ਪਹਿਲੇ ਐਕਸਟਰਾ ਵਾਲ ਕੀ ਮਤਲਬ ਹੁੰਦਾ, ਮੈਂ ਪਲੀ ਖੋਲੀ ਸੀ ਵਾਲ ਦਾ। ਯਾਰ ਕਹਿੰਦਾ ਮੈਨੂੰ ਦੁਬਈੋਂ ਆਏ ਸੀ। ਆਹੋ ਕਿੰਨੇ ਆਏ ਸੀ? ਮੇਰੇ ਖਿਆਲ 150 ਪੀਸ ਸੀ ਜੀ ਵਾਲ ਸਾਹਿਬ।
200 ਸੀਗਾ ਉਹ ਵਜ਼ਨ ਮੈਂ ਜ਼ਿਆਦਾ ਹੋ ਗਿਆ, ਫਿਰ 50 ਉੱਥੇ ਦੇ ਦਿੱਤੇ ਕਿਸੇ 에어ਪੋਰਟ ਦੇ ਲਾਤੇ ਉਹਨੇ ਕਹਿੰਦਾ ਤੂੰ 40 ਕਿਲੋ ਵਾਲ ਚਲਾ ਸਕਦਾ। ਤੂੰ ਵਿੱਚੋਂ ਸਾਰੇ ਦਾਗੀ ਤੇ ਨਹੀਂ ਸੀ ਕੋਈ ਨਿਕਲਿਆ? ਨਹੀਂ ਬਿਲਕੁਲ ਫਰੈਸ਼ ਸੀਗਾ। Okay, ਸਾਰੇ? ਬਾਹਰ ਦੇ ਵਾਲ ਸਭ ਅੱਛਾ ਵਿੱਚੋਂ ਅੱਧੇ ਵਾਲ ਤਾਂ ਅਰਬੀ ਬੋਲਦੇ ਸੀਗੇ ਤੇ ਅੱਧੇ ਜਿਹੜੇ ਇੱਧਰ ਸੀਗੇ, ਇੱਧਰ ਹੀ ਗਏ ਸੀ ਉੱਧਰ। ਅੱਛਾ ਕਈਆਂ ਨੂੰ ਕਿੰਨੇ ਗਿਫਟ ਕੀਤੇ, ਕਈਆਂ ਨੂੰ ਹਾਂਜੀ ਕਈਆਂ ਨੂੰ ਕਈਆਂ ਨੇ ਉਹ ਵਾਲ ਦੇ ਇਹਨੂੰ ਵੀ ਦੇ ਕੋਈ ਯਾਰ। ਹਾਂਜੀ ਅਸੀਂ ਭਾਈ ਬੈਠੇ ਯਾਰ ਮੁੰਡੇ ਹਾਏ ਮੈਨੂੰ ਹੁਣ ਦੱਸ ਤੈਨੂੰ ਕਿੱਦਾਂ ਦਾ ਆਪੂ ਚਾਹੀਦਾ? ਤੂੰ ਮੂੰਹੋਂ ਕੱਢਣਾ ਵਾ 5 ਮਿੰਟ ਤੂੰ ਅੱਖ ਬੰਦ ਕਰਨੀ, ਵਾਲ ਤੇਰੇ ਅੱਗੇ ਹੋਏਗਾ। ਲੈਟਾਂ ਵਾਲਾ ਇਹ ਗੱਲ ਚੂੰ ਚੂੰ ਵੀ ਕਰਦੇ ਜਿਹੜਾ। ਤੂੰ ਅਬੇ ਨਾਲ ਪੀਪਣੀਆਂ ਵਾਲਾ ਲੈਟਰ ਵਾਲਾ ਆਪੂ ਚਾਹੀਦਾ? ਹਾਂ, ਲੈਟਰ ਵਾਲਾ। ਅਬੇ ਨਾਲ ਗਲੀ ਸਜਾਉਣੀ ਹੈ ਤੈਨੂੰ ਲੈਟਰ ਵਾਲਾ ਆਪਾ ਚਾਹੀਦਾ ਵੀ ਆਪਾਂ ਨਿਊ ਖਾ ਦੇ ਕੇ ਲਾਉਣਾ ਤੂੰ। ਮੋਟਾ ਚਾਹੀਦਾ ਵਾ। ਨਹੀਂ ਅੱਬਾ ਚਾਹੀਦਾ ਸੌਫਟ ਲੈ ਮਲਾਈ ਲਾ ਮਖਮਲ ਟੈਪ। ਮੇਰੀ ਗੱਲ ਸੁਣ ਵਿੱਕੀ ਆਪਾਂ ਲੈ ਵਾਲਿਆਂ ਦਾ ਲੈ ਦਈਏ, ਕਿਹਦਾ? ਵਿੱਕੀ ਰਜ਼ਾਈ ਵਾਲਿਆਂ ਨੂੰ। ਸਟੈਪਲ ਦਾ ਮੰਗ ਰਿਹਾ, ਕਹਿੰਦਾ ਨਰਮ ਹੋ ਗਿਆ। ਨਹੀਂ ਤੂੰ ਨਰਮ ਮੰਗਣਾ ਵੀ ਅੱਬੇ ਦੀ ਕਿਹੜਾ ਗੱਦੀ ਬਣਾਉਣੀ, ਤੂੰ ਅੱਬਾ ਲੈ ਕਬੀਲਦਾਰ ਜਿਹੜਾ ਤੁਹਾਡੇ ਵਰਗੇ ਬੱਚਿਆਂ ਨੂੰ ਐਕਸੈਪਟ ਕਰ ਲੈ। ਪਹਿਲੇ ਤਾਂ ਮੈਨੂੰ ਲੱਗਦਾ ਕੋਈ 1000 ਅੱਬਾ ਨਜ਼ਰ ਆਉਣਾ, ਹੋ ਸਕਦਾ ਕੋਈ ਜਿਹੜਾ ਦੁਨੀਆ ਤੋਂ ਜਾਣ ਵਾਲਾ ਹੋਵੇ ਉਹ ਤੁਹਾਨੂੰ ਕਬੂਲ ਕਰੇ। ਗੰਦੀ ਦਾ ਲਾਦ ਆ ਤੁਸੀਂ। ਜੇ ਤੁਸੀਂ ਐਡੇ ਹੀ ਚੰਗੇ ਹੁੰਦੇ ਪਹਿਲਾਂ ਨਾ ਸਾਂਭ ਲੈਂਦੇ। ਲੋਕਾਂ ਨੂੰ ਤੁਹਾਡੀ ਕਰਤੂਤਾਂ ਦਾ ਨਹੀਂ ਪਤਾ। ਨਹੀਂ ਤੇਰਾ ਅੱਬਾ ਫੈਲਾਂ ਚੱਕਦਾ ਮਰਿਆ ਉਹਨੇ ਮੈਨੂੰ ਇਹ ਦੱਸ। ਅੱਛਾ, ਨਹੀਂ, ਕੋਈ ਕੀ ਕਰਦਾ ਫੈਲਾਂ ਸੀ ਉਹ? ਚੱਕਦਾ? ਕੀ ਕਰਦਾ ਸੀਗਾ ਦੱਸ ਦੇ ਮੈਨੂੰ, ਮੇਰੇ ਪਿਓ ਤੱਕ ਨਹੀਂ ਜਾਣਾ। ਨਹੀਂ ਨਹੀਂ ਅੱਬਾ ਤੇਰੇ ਮੈਂ ਵਾਲਦ ਸਾਹਿਬ ਉਹ ਸਾਡੇ ਵੀ ਵਾਲਦ ਸਾਹਿਬ ਉਹ ਦੇਖ ਲਾ ਉਹਨੇ ਕਿੱਡੀ ਅੱਜ ਵੱਡੀ ਗੱਲ ਕੀਤੀ ਸੀ, ਖੁਸ਼ ਅਖਲਾਕੀ ਨਾਲ ਕੋ ਐਕਸੈਪਟ ਕੀਤਾ ਆਪਾਂ। ਉਹ ਵੀ ਕਰੇਗਾ ਹੁਣ ਵੇਖੀ ਤੂੰ। ਤੇਰੀ ਗੱਲ ਠੀਕ ਆ, ਹੁਣ ਪਤਾ ਕੀ ਗੱਲ ਆ? ਦੇਖੀ। ਤੈਨੂੰ ਵੀ ਅੱਬਾ ਲੈ ਦੀ, ਮੈਨੂੰ ਦੱਸ ਕਿਹੜਾ ਅੱਬਾ ਚਾਹੀਦਾ, ਗੱਲ ਕਰ। ਇੱਥੇ ਤਾਂ ਮੱਕੂ ਨੇ ਇੱਕ ਚੱਲਿਆ ਹੋਇਆ ਅੱਬਾ ਵਾ ਸਾਥ ਹੀ 2 ਸਾਲ ਤਕਰੀਬਨ 2 ਸਾਲ ਰਹਿ ਗਏ ਐਕਸਪਾਇਰ ਹੋਣ। ਉਹ ਨਹੀਂ ਉਹ ਮੱਕੂਆਂ ਨੇ ਤੂੰ ਲੈ ਨਾ, ਤੈਨੂੰ ਉਹਦੀ ਰੋੜਾ ਲਾਗੇ ਪੈਂਦਾ। ਇਹਨੂੰ ਚਾਹੀਦਾ ਸਾਜੀ ਲੈ ਦਿੰਦੇ, ਕੋਈ ਮਸਲਾ ਉਹ ਫਿਰ ਇੱਧਰ ਮੈਂ ਮੱਕੂ ਨੇ ਇੱਧਰ ਅੱਬਾ ਲੈ ਲਵਾਉਣ ਦੀ ਰੇਂਜ ਨਾ ਹੋਵੇ ਕੰਮ ਨਾ ਯਾਰ ਕਰੇ। ਮੈਂ ਅੱਬਾ ਆਪਣਾ ਚੁਣ ਲਿਆ ਵਾ। ਇਹ ਸਮਝਦਾ ਘਰ ਦਾ ਅੱਬਾ ਦਾਲ ਬਰਾਬਰ ਹੈ ਨਾ। ਮੈਂ ਅੱਬਾ ਇਹ ਮਕੂਆਂ ਦਾ ਨਹੀਂ ਲੈ ਰਿਹਾ। ਹੁਣ ਅੱਛਾ ਯਾਰ ਮੇਰੀ ਗੱਲ ਸੁਣ, ਬਾਅਦ ਚ ਅੱਬਾ ਲੈਣਾ ਜਿਹੜਾ ਨਾ ਉਹਨੂੰ ਇੱਕ ਪ੍ਰੋਬਲਮ ਆ, ਖਾਸ ਤੌਰ ਤੇ ਇਹ ਅਗਰ ਅੱਬਾ ਲਵੇ ਤੇ। ਕਿੱਦਾਂ ਕੀ ਦੇਖੋ ਹੁਣ ਇੱਕ ਮਿਸਾਲ ਆ, ਔਲਾਦ ਚੰਗੀ ਨਿਕਲ ਆਉਂਦੀ ਮਾੜੀ ਨਿਕਲ ਆਉਂਦੀ ਜੀ ਲੇਕਿਨ ਅਗਰ ਇਹਦੇ ਅੱਬੇ ਦੀ ਔਲਾਦ ਮਾੜੀ ਨਿਕਲ ਆਈ ਹਾਂਜੀ ਬਹੁਤ ਲੇਕਿਨ ਚੰਗੀ ਦਾ ਆਪਸ਼ਨ ਤੇ ਹੈਗਾ ਸੀ ਨਾ, ਹੋ ਸਕਦਾ ਚੰਗੀ ਨਿਕਲ ਆਉਂਦੀ। ਇਹ ਤੇ ਹੈ। ਜਿਹਨੇ ਹੁਣ ਇਹਨਾਂ ਨੂੰ ਲੈਣਾ ਉਹ ਤਾਂ ਕੋਈ ਚੰਗੀ ਵਾਲਾ ਆਪਸ਼ਨ ਹੀ ਹੈ ਨਹੀਂ, ਉਹਨੂੰ ਕਨਫਰਮ ਉਹਨੂੰ ਗੰਦੀ ਮਿਲਣੀ। ਹਾਂ ਨਾਲੇ ਹੁਣ ਜਿਹੜਾ ਨੇ ਵਾਲਦ ਲੈਣਾ ਉਹ ਜਜ਼ਬਾਤ ਫੀਲ ਉਹ ਨਹੀਂ ਸ਼ੇਅਰ ਕਰ ਸਕਦਾ। ਉਹ ਕਹਿੰਦਾ ਸਿਰਫ ਜਿੱਦਾਂ ਦੀ ਔਲਾਦ ਆ ਮੈਂ ਨਾਮ ਹੀ ਦੇਣਾ ਉਹਨੂੰ ਬਸ। ਹਾਂ ਅੱਬੂ ਗਏ ਨਾਲ। ਅੱਬੂ ਵੀ ਨਹੀਂ, ਉਹਨੇ ਕਿਹਾ ਯਾਰ ਤੂੰ ਮੇਰੀ ਗੱਲ ਸੁਣ, ਇਹ ਰੁਪਈਆ ਸ਼ਨਾਖਤੀ ਕਾਰਡ ਤੇ ਉਹੀ ਰਹੇਗਾ ਪੁਰਾਣਾ ਹੀ ਜਾਂ ਚੇਂਜ ਹੋਏਗਾ? ਇਹ ਇਹਨਾਂ ਦੀ ਮਰਜ਼ੀ ਆ। ਅਗਰ ਤੇ ਹੁਣ ਪਿੱਛੇ ਡਾਟਾ ਉਹਦਾ ਹੀ ਸੇਵ ਆ, ਇਹ ਅੱਗੋਂ ਕੰਟੀਨਿਊ ਕਰਨਾ ਚਾਹੁੰਦੇ ਆ। ਯਾਰ ਮੈਂ ਤੇ ਜ਼ਿੰਮੇਵਾਰੀ ਇਹ ਪਾਉਣੀ ਨਹੀਂ, ਮੈਂ ਆਪ ਹੀ ਲੱਭ ਲਾਂਗਾ, ਤੂੰ ਟੈਨਸ਼ਨ ਨਾ ਲੈ। ਜੇ ਤੂੰ ਆਪ ਤੂੰ ਨਾ ਪਰੇਸ਼ਾਨ ਹੋ। ਜੇ ਤੂੰ ਏਦਾਂ ਹੀ ਹੁੰਦਾ ਤੂੰ ਹੁਣ ਲੱਭ ਲੈਂਦਾ, ਹੁਣ ਤੂੰ ਅੱਬਾ ਇੱਥੇ ਬਿਠਾਇਆ ਹੁੰਦਾ। ਯਾਨੀ ਕਿ ਤੈਨੂੰ ਅੱਬਾ ਉਹ ਲੱਭ ਲਿਆ ਉਹਨੇ, ਬਸ ਚੈਨਸ ਵਾਲਦ ਲੱਭ ਲਿਆ। ਅੰਮੀ ਵੀ ਤੇ ਅੱਬਾ ਵੀ ਦੋਵੇਂ ਆਪਸ਼ਨ ਨੇ। ਪਹਿਲਾਂ ਅੱਬੂ ਦਾ ਐ ਕਰਨ ਡਿਆ ਕਮਜ਼ੋਰੀ ਨਾਲ, ਉਹਨੂੰ ਕਹਿੰਦਾ ਹਨੀ ਸਿੰਘ ਸਾਹਿਬ ਉੱਠ ਕੇ ਦੇਈ ਲੈ ਆਓ। ਕਮਜ਼ੋਰੀ ਨਾ 3 ਦਿਨ ਤੂੰ ਅੱਬਾ 3 ਦਿਨ ਅੰਮੀ, ਲੈ ਜਿਵੇਂ ਦੀ ਛੁੱਟੀ। ਕਾਲੂ ਰੁਪਈਆ ਖਰਚ ਕਰੇ ਨਾ ਤੂੰ। ਜੁਦਾਈ ਰੱਖੇਗਾ ਉਹਨਾਂ ਦੀ ਇੱਕ ਦਿਨ ਚ ਦੋਵੇਂ ਇਕੱਠੇ ਵੀ ਰੱਖ। ਨਹੀਂ ਤਾਂ ਜੁਮਾ ਦਿੱਤਾ ਨਹੀਂ ਬੱਚੇ ਇਹਨਾਂ ਨੂੰ, ਜਿਵੇਂ ਛੁੱਟੀ ਜਿਹੜੀ ਜੁਮੇਰਾਤ ਦੋਵਾਂ ਨੂੰ ਇਕੱਠੇ ਹੁੰਦੇ। ਯਾਨੀ ਹਾਂ ਕਿ ਬਰਾ ਦੇ ਅੱਬੇ ਨੂੰ ਜੁਮੇ ਦੀ ਛੁੱਟੀ ਹੈ ਤੇ ਤੂੰ ਅੱਬੇ ਜੁਮੇ ਵਾਲੇ ਦਿਨ ਯਤੀਮ ਹੋਏਗਾ। ਛੁੱਟੀ ਹੋ ਗਈ। ਯਤੀਮ ਮਸਕੀਨ ਸਾਰੇ ਬਣਦੇ ਹੀ ਆ ਤੈਨੂੰ ਵਕਤ ਵਕਤ ਦੇ ਨਾਲ। ਇੱਕ ਗੱਲ ਤੂੰ ਫਖਰ ਨਾਲ ਦੱਸ ਸਕੇਂਗਾ 3 ਦਿਨਾਂ ਚ ਕਿ ਮੇਰੀ ਅੰਮੀ ਰੈਡ ਐਂਡ ਵਾਈਟ ਪਿੰਦੀ। ਹਾਂ ਐ ਤੇਰਾ ਸਰ ਫਖਰ ਨਾਲ ਬੁਲੰਦ ਹੋਏਗਾ। ਹਾਂ ਹਾਂਜੀ ਦੇਖੋ 2 in 1 90 ਦਾ ਫਾਇਦਾ। ਇਹ ਰੁਪਈਆ ਖਰਚ ਕਰੇ, ਮੈਂ ਇਹਨੂੰ ਅੱਜ ਉਹ ਅੱਬਾ ਲੈਦਾ ਜਿਹੜਾ ਇਹਨੂੰ ਬਚਪਨ ਤੋਂ ਚੁੰਮੇ ਚਿੱਟੇ ਹਰ ਕੰਮ ਮੈਨੂੰ ਸਕੂਲੇ ਛੱਡੇ ਚੀਜ਼ ਲੈ ਕੇ ਦੇਵੇ, ਰੁਪਈਆ ਖਰਚਣਾ ਪੈਣਾ। 3 ਦਿਨ ਅੱਬਾ 3 ਦਿਨ ਅੰਮੀ। ਜਿੱਦਣ 3 ਦਿਨ ਅੰਮੀ ਹੋਵੇ ਉਦੋਂ ਇਹ ਤੈਨੂੰ ਇਹੀ ਕਹੀ ਜਾਵੇ ਮੈਂ ਤੈਨੂੰ ਤੇਰੇ ਪਿਓ ਕੋ ਤੈਨੂੰ ਲੈ ਕੇ ਦੇਣੀ। ਹਾਂ ਮੈਂ ਤੇਰੇ ਪਿਓ ਕੋ ਤੈਨੂੰ ਮੈਂ ਤੇਰੇ ਪਿਓ ਨੂੰ ਕਹਿੰਦੀ ਮੋਟਰਸਾਈਕਲ ਲੈ ਦੇ। ਜਦੋਂ ਇਹ ਅੱਬਾ ਬਣਿਆ ਹੋਵੇ ਉਦੋਂ ਇਹ ਕਹੇ ਵੀ ਲੈ ਆ ਮਾਂ ਨੂੰ ਮੂੰਹ ਤੇ ਕਰਾ ਦੇ ਮੈਂ ਲੈ ਦੇਣਾ। ਤੇਰੀ ਕੋਈ ਨਹੀਂ, ਤੇਰੀ ਖੈਰ- ਕੋਈ ਖੁਆਇਸ਼ ਨਹੀਂ ਪੂਰੀ ਜਾ ਹੋਈ। ਬਲਾ ਤੇਰੀ ਆਪਣੀ ਮਾਂ ਨੂੰ। ਤੇਰੀ ਸਾਰੀ ਜ਼ਿੰਦਗੀ ਇੰਜ ਹੀ ਲੰਘ ਜਾਣੀ ਹੈ। ਇੱਕ ਸਾਈਡ ਪੋ ਦੇ ਮਾਲ ਰੱਖ ਲਵੇ ਕੋ ਪਿਓ। ਹਾਂ ਇਹ ਜੁਮੇਰਾਤ ਨੂੰ ਰੱਖਿਆ ਕਰ। ਜੁਮੇਰਾਤ ਨੂੰ ਦੋਵਾਂ ਨੂੰ ਇਕੱਠਿਆਂ ਨੂੰ ਤੇ ਕਰਨਾ ਵਿਚਾਰਿਆਂ ਨੂੰ ਜੁਦਾਈ ਰੱਖਣੀ ਉਹਨੇ। ਨਹੀਂ ਨਹੀਂ ਅੱਛਾ ਇਕੱਲਾ ਹੀ ਰਹਿਣਾ। ਹੁਣ ਇਹਨੇ ਰੱਖਿਆ ਵਾ ਪੈਸੇ ਵਾਲਾ ਬੁੜਾ ਕਿ ਜੁਮੇਰਾਤ ਨੂੰ ਬੁੜੇ ਦਾ ਹਿਸਾਬ ਕਰਨੇ ਆ। ਬੂਈ ਤੁਹਾਡੇ ਕਿੰਨੇ ਪੈਸੇ ਬਣ ਗਏ ਪੂਰੇ ਹਫਤੇ ਦੇ, ਤੇ ਜੁਮੇ ਛੁੱਟੀ ਵੀ ਦਿੱਤੀ ਬੁੜਾ ਆਪੂ ਆਪਣੇ ਬੱਚਿਆਂ 'ਚ ਵੀ ਗਿਆ ਜੁਮੇ ਨੂੰ। ਬੁੜਾ ਰੱਖ ਲਿਆ ਇਹਨਾਂ ਨੇ ਭਈ ਲਿਆਸ ਨੂੰ, ਸ਼ਾਮ ਨੂੰ ਛੋਟੀ ਕਾਪੀ ਤੇ ਹਾਜ਼ਰੀ ਲਵਾ ਕੇ ਜਾਣਾ। ਬਾਗਬਾਨ ਫਿਲਮ ਦੌਰਾਨ ਇਹਦੇ ਬੁੜੇ ਨੇ ਵੀ ਆ ਕੇ ਇੱਕ ਬੰਦੇ ਨੂੰ ਕਿਹਾ ਯਾਰ ਮਾਸ਼ਾਅੱਲਾ ਗਾੜੀ ਬਹੁਤ ਪਿਆਰੀ ਹੈ ਝੂਠ ਝੂਠ ਕੇ ਉਹਨੇ ਕਿਹਾ ਹਾਂ ਲੈਣੀ ਆ। ਉਹਨਾਂ ਨੇ ਧੱਕੇ ਧੱਕੇ ਮਾਰੇ ਤੇ ਮਿੱਟੇ ਦੇ ਬੂਹੇ ਮੋਢੇ ਤੇ ਬੁੜੇ ਦਾ ਸਿਰ ਲੱਗਾ ਵਾ। ਇਹਨੇ ਬੁੜੇ ਨੂੰ ਕਿਹਦੇ ਪਾਪਾ ਲੈ ਤੈਨੂੰ ਜੋ ਪਤਾ ਨਹੀਂ ਲੈ ਆਉਣੀ ਤੂੰ ਕੋ ਲੈਣਾ ਆਂਦਾ। ਨਹੀਂ ਇਹਨੇ ਬਾਗਬਾਨ ਕੋ ਜਿੱਦਾਂ ਮੀਤਾ ਬਚਨ ਨਹੀਂ ਜਾਂਦਾ ਤੇ ਅੱਗੋਂ ਸਲਮਾਨ ਖਾਨ ਹੁੰਦਾ ਉਹ ਜਿਹੜਾ ਉਹਦਾ ਮਾਲਕ ਜਿਹੜਾ ਸਲਮਾਨ ਖਾਨ ਦਾ ਗੱਡੀ ਦਾ कहना भाई हमने नहीं लेनी, कहता ट्राई तो ले। जो ट्राई लेके कहना आपकी गाड़ी भाई साहब बहुत अच्छी है, तो कहना आए ना अंदर बैठ के बात करते। कहता नहीं बात क्या हमने लेनी नहीं, कहना लेनी नहीं तो आपकी बैठे क्यों? इन्हें भी इंज किया कालू ने। कालू भी बागबान वांगू गया नाल लाला भी
ਉਹਨੇ ਕਿਹਾ ਨਹੀਂ ਹਮ ਨਹੀਂ ਲੈ ਸਕਤੇ। ਉਹਨੇ ਕਹਿੰਦੇ ਨਹੀਂ ਆਪ ਟਰਾਈ तो ले। ਸਾਰਾ ਟਰਾਈ ਲੈਣ ਗਿਆ ਤੇ ਨਿਕਲ ਗਿਆ। ਉਹਨੇ ਵਿੱਚੋਂ FIR ਕਟਾਈ। ਫਿਲਮ ਚੋਂ ਹੀ ਨਿਕਲ ਗਿਆ। ਉਹਨੇ ਕਿਹਾ ਬਾਗਬਾਨ ਦਾ ਹੀਰੋ ਮੇਰੀ ਗੱਡੀ ਲੈ ਗਿਆ। ਟਰਾਈ ਲੈਣ ਗਿਆ ਫਿਲਮ ਚੋਂ ਹੀ ਨਿਕਲ ਗਿਆ। ਡਾਇਰੈਕਟਰ ਵੀ ਵੇਟ ਕਰ ਰਹੇ, ਕੈਮਰੇ ਵੀ ਲੱਗੇ ਵੀ ਇੱਧਰੋਂ ਆਉਣਾ ਆਇਆ ਹੀ ਨਹੀਂ। ਨਹੀਂ ਇਹਨੇ ਬਾਗਬਾਨ ਤਰ੍ਹਾਂ ਜਦੋਂ ਕੋਠੀ ਜਾ ਕੇ ਨਾ ਪੁੱਛਦੇ ਸਲਮਾਨ ਖਾਨ ਕਿ ਬਾਪੂ ਜੀ ਕਿੱਧਰ ਗਏ ਹੋ, ਕਹਿੰਦਾ ਹੁਣ ਕੀ ਬਾਤ ਕਰ ਰਹੇ ਹੋ, ਉਹ ਤਾਂ ਚਲੇ ਗਏ ਸਭ ਚਾਰੇ। ਇਹਨੇ ਜਾ ਕੇ ਪੁੱਛਿਆ ਬਾਪੂ ਜੀ ਕਿੱਧਰ ਹੋ, ਉਹ ਕੋ ਮਾਲਿਕ ਨੇ, ਉਹ ਕਿਹੜੇ ਖੱਚ ਦੀ ਗੱਲ ਕਰਨ ਦਾ, ਉਹ ਟੇਬਲ ਦੀ ਗੱਲ ਕਰਨ ਦਾ, ਉਹ ਤਾਂ ਮੇਰਾ ਹੀ 500 ਲੱਗ ਗਿਆ। ਹਾਂ ਸਾਰੇ ਛੋਟੇ ਕਾਲੂ ਨੇ ਅਕੈਡਮੀ ਕੀਤੀ ਘਰ, ਕਹਿੰਦਾ ਮੇਰੇ ਚ ਬਾਬੇ ਆ ਗਏ। ਐਵੇਂ ਐਕਟਿੰਗ ਐਕਟ ਕੀਤਾ ਮੇਰੇ ਚ ਬਾਬੇ, ਉਹਨੂੰ ਕੋਈ ਕੰਮ ਕਰਾ ਮੇਰੇ ਚ ਬਾਬੇ ਆ ਗਏ, ਉਹਨੂੰ ਗੱਲ ਕਰਨ ਡਿੱਗ ਪਣਾ ਜਾਣ ਕੇ। ਫਿਰ ਉਹਨੇ ਪਤਾ ਗਾਣਾ ਹੋਲੀਆ ਕੇਲੇ ਲੈ ਆਓ, ਬਸ ਉਹਨੇ ਕੇਲੇ ਲਿਆਉਣੇ ਸਰ ਮਾਈ ਨੇ ਕਹਾ ਵਿਚਾਰੇ ਨੂੰ। ਬਾਬਿਆਂ ਨੇ ਵੀ ਦਿਖਾਇਆ, ਕਹਿੰਦੇ ਬਈ ਜੀ ਬਾਹਰ ਦੀਆਂ ਸ਼ਾਮਾਂ ਬੜੇ ਨੇ ਹਿਸਾਬ ਲਿਆ। ਉਹਨੇ ਕਿਹਾ ਯਾਰ ਮਗਰੋਂ ਤੋਂ ਬਾਅਦ ਜਦੋਂ ਉਹਨੂੰ ਮੈਂ ਕੰਮ ਕਰਨਾ, ਖਾਲ ਚੋਕਰ ਦੀ ਦੁਕਾਨ ਹੁੰਦੀ ਸੀ, ਬੋਰੀਆਂ ਅੰਦਰ ਕਰਨੀਆਂ, ਦੁਕਾਨ ਬੰਦ ਕਰਨੀ, ਇਹ ਚ ਬਾਬੇ ਆ ਜਾਂਦੇ। ਬੁੜੇ ਨੇ ਇੱਕ ਦਿਨ ਜਦੋਂ ਹੋਇਆ ਨਾ ਟਾਈਮ, ਬੁੜੇ ਨੇ ਸਾਰਾ ਇੰਤਜ਼ਾਮ ਕਰ ਲਿਆ, ਬੜਾ ਸੋਹਣਾ ਇੰਜ ਛੋਟਾ ਵੀ ਇੰਜ ਬੈਲਟ ਵੀ ਮੋਟਰ ਦਾ ਰੱਖ ਲਿਆ। ਛੋਟੇ ਕਾਲੂ ਤਾਂ ਉਹਨੇ ਮਾੜੇ ਜੀ ਐ ਕੀਤਾ, ਬੁੜੇ ਨੇ ਐ ਚੱਕਿਆ ਤੇ ਬੈਠ ਵਿੱਚ ਧੁੰਨੀ ਚ ਟੁੱਟੇ। ਕਹਿੰਦਾ ਗਾਣੇ ਕੇਲੇ, ਕਹਿੰਦਾ ਨਹੀਂ ਮੈਂ ਨਹੀਂ ਗਾਣੇ ਕੇਲੇ। ਚੇਲਾ ਅੰਦਰੋਂ ਹੱਥ ਜੋੜ ਰਿਹਾ ਨੇ, ਸਾਨੂੰ ਕੱਢੋ ਅਸੀਂ ਆਪ ਲੈ ਕੇ ਆਉਂਦੇ। ਕੋੜਾ ਕਾਲੂ ਸੁੱਜਿਆ ਬਾਹਰ ਮੁੜ ਕੇ, ਉਹਨੇ ਹੁਣ ਉਹਦੀ ਛੇੜ ਵਾ, ਉਹਨੇ ਕਹੀ ਨਾ ਕੇਲੇ ਲੈ ਆਓ, ਗਾਲਾਂ ਕੱਢ ਲੱਗ ਪੈਂਦਾ। ਤੇ ਮੈਂ ਸ਼ਰਟ ਦੇ ਪਿੱਛੇ ਲਗਾ ਕੇ ਸ਼ਰਟ ਪਾ ਲਈ ਸੀ, ਕੇਲੇ ਲੈ ਆਓ, ਉਹ ਬੜਾ ਰੇਸ ਹੁੰਦਾ। ਕੇਲੇ ਲੈ ਆਓ, ਉਹ ਡਾਇਲਾਗ ਚੱਲ ਗਿਆ ਜੋ। ਨਹੀਂ ਛੋਟੇ ਦੇ ਬੱਚੇ ਬੜੇ ਡਰਾਮੇ ਕਰਦੇ, ਆਪਣੀ ਵੱਲੋਂ ਮਾਂ ਪਿਓ ਨੂੰ ਗੇੜਾ ਦੇ ਰਹੇ ਹੁੰਦੇ। ਪਤਾ ਤੇ ਇਹੀ ਤਾਂ ਕਹਿ ਰਹੇ ਆ ਕਿ ਮਾਂ ਪਿਓ ਨੂੰ ਪਤਾ ਵੀ ਹੁੰਦਾ, ਲੇਕਿਨ ਚੁੱਪ ਕੀਤੇ ਰਹਿੰਦੇ ਆ। ਔਰ ਚੇਦਾ ਵਾਲ ਕਈ ਵਾਲੇ ਚੇਦਾ ਕਰਦੇ ਆ। ਮੇਰੇ ਤੋਂ ਛੋਟਾ ਨਹੀਂ ਜ਼ਾਹਦ ਬੈਗਾਂ ਵਾਲਾ, ਉਹ ਮਦਰਸੇ ਪੜ੍ਹਦਾ ਸੀ। ਮਦਰਸੇ ਸਵੇਰੇ ਜਾਣਾ ਤੇ ਸ਼ਾਮ ਨੂੰ 5 ਵਜੇ ਛੁੱਟੀ ਹੁੰਦੀ ਸੀ। ਉਹਨੇ ਨਾ ਵਾਸ਼ਰੂਮ ਦੀਆਂ ਸਾਰੀਆਂ ਟੂਟੀਆਂ ਬੰਦ ਕਰਕੇ ਅੰਦਰ ਨਹਾਉਣ ਵੜਿਆ ਤੇ ਜਾਣ ਕੇ ਨਾ ਅੰਦਰ ਡਿੱਗ ਪਿਆ। ਤੇ ਅਸੀਂ ਦਰਵਾਜ਼ਾ ਖੜਕਾਇਆ, ਪੁੱਛਣਾ ਯਾਰ ਜ਼ਾਹਦ ਬਾਹਰ ਨਹੀਂ ਆ ਦੇਖੋ ਤੇ ਜਾਣ ਕੇ ਅਸੀਂ ਦਰਵਾਜ਼ਾ ਉੱਤੋਂ ਦੀ ਮੈਂ ਦੇਖਿਆ, ਮੈਂ ਆਖਿਆ ਬੂਜੀ ਜ਼ਾਹਦ ਨੇ ਡਿੱਗਿਆ ਪਿਆ ਵਾ। ਤੇ ਦਰਵਾਜ਼ਾ ਖੋਲਿਆ ਤੇ ਐ ਹੱਥ ਉੱਤੇ, ਮੈਨੂੰ ਕਹਿੰਦਾ ਪਤਾ ਨਹੀਂ ਕੀ ਮੈਨੂੰ ਚੀਜ਼ਾਂ ਨਜ਼ਰ ਆਉਂਦੀਆਂ ਸੀ ਤੇ ਮੈਂ ਇੱਦਾਂ ਦਿਆ ਅੱਬੇ ਨੇ ਕਿਹਾ ਇਹਨੂੰ ਛੁੱਟੀ ਕਰਾਓ। ਤੇ ਅਗਲੇ ਦਿਨ ਫੇਰ ਵਾਸ਼ਰੂਮ ਜਾਣ ਲੱਗਾ, ਅੱਬਾ ਕਹਿੰਦਾ ਉਹ ਕਾਕਾ ਕੱਲ ਤੋਂ ਮੇਰਾ ਜੇ ਡਿੱਗਣਾ ਤਾਂ ਬਾਹਰ ਰਹੀ। ਸਾਡੇ ਕੋਲ ਉੱਤੋਂ ਦੀ ਟੱਪ ਦਾ ਪੁੱਤ ਘੰਟਾ ਲਾਉਣਾ, ਮੈਨੂੰ ਪਤਾ ਜੋ 5 ਵਜੇ ਤੱਕ ਪੜ੍ਹਨਾ ਮੈਂ ਮੌਤ ਪੈਂਦੀ ਇੱਥੇ ਪੈ ਤੂੰ ਮੇਰੇ ਸਿਰ ਜਾਣਾ ਯਾਰ। ਅੱਬੇ ਨੂੰ ਸਾਰਾ ਪਤਾ ਸੀ। ਤਾਂ ਜੀ ਅਸੀਂ ਨਾ ਮੇਲੇ ਤੇ ਬੁਲਾਇਆ ਬਾਬਾ ਵੇਰ ਵਾਲਾ ਕਮਾਲ ਦਾ ਮੌਲੀ ਹੈਦਰ ਸਾਹਿਬ, ਅੱਲਾ ਜਨਤਾਂ ਹੀ ਕਰਦੇ। ਉਹਨਾਂ ਦੇ ਵਾਲ ਤੁਸੀਂ ਦੇਖਿਆ ਬੜੇ ਖਿਲ ਰਹੇ ਸੀ। ਹੁਣ ਅੱਬਾ ਹੀ ਲਾ ਕੇ ਬਹਿ ਕੇ ਮੰਜੀ ਤੇ, ਬਾਬਾ ਵੇਰ ਵਾਲਾ ਵਿਚਾਰਾ ਏਦਾਂ ਬੈਠਾ, ਡ੍ਰਿਪ ਲੱਗੀ ਸੀ। ਤੇ ਆਪੋ ਕਹਿੰਦੇ ਚਾ ਭਾ ਉਹ ਘੋੜਾ ਤਾਰੀ ਤੂੰ ਵੀ ਲਾਇਆ ਕਰੋ। ਤੇ ਭਾਈ ਬਾਬਰ ਕਹਿੰਦਾ ਬੁਝੇ ਵੇਰ ਵਾਲੇ, ਉਹ ਭਾਵੇਂ ਵੇਰ ਵਾਲਾ ਤੇ ਵੇਰ ਵਾਲਾ ਨੂੰ ਪਾਣੀ ਮਨਾ ਵਾ। ਸਾਡੀ ਕਸਰ ਡੂੰਗੀ ਜੀ ਮੰਜੀ ਤੇ ਨਾ ਬਾਬਾ ਵੇਰ ਵਾਲਾ ਇੰਜ ਪਿਆ, ਉਹ ਆ ਕੌਣ ਅੱਜ ਲੱਗਣਾ ਚਾਕੂ ਬੰਦ ਕੀਤਾ। ਸਾਡੀ ਸੱਚੀ ਯਾਰ ਤੁਸੀਂ ਹੁਣ ਹਿਸਾਬ ਲਾਓ, ਇਹ ਕਿਹੜੇ ਜੱਟ ਸੀ ਯਾਰ। ਸਾਡੀ ਹੁਣ ਇਹਦੇ ਅੱਬੇ ਦੀਆਂ ਗੱਲਾਂ ਸੁਣ। ਜੱਟਾਂ ਵਾਲੀਆਂ। ਮੈਂ ਸੱਚੀ ਅੰਮੀ ਪਿੱਛੇ ਬੈਠੇ ਮੋਟਰਸਾਈਕਲ ਜਾਣ ਡਿਆ, ਮੈਂ ਕਿਹਾ ਮੈਨੂੰ ਲੱਗਦਾ ਮੋਟਰਸਾਈਕਲ ਤੇਲ ਬਹੁਤ ਪੀਂਦੀ ਆ। ਅੰਮੀ ਕਹਿੰਦੀ ਹੋ ਸਕਦਾ ਪੁੱਤ ਦਾ ਗਲਾ ਸੁੱਕਦਾ ਹੋਵੇ। ਅੱਬੂ ਭਾਈ ਵਾਰ ਕਹਿੰਦੇ ਬੁੱਢੀ ਐੜਾ ਭੁੰਨਿਆ ਗੋਸ਼ਤ ਨਾ ਪੀਰਾਂ ਨੇ ਆਉਣਾ, ਪੀਰਾਂ ਨੂੰ ਦੇਣਾ। ਉਹ ਰਾਹ ਲੈ ਕਹਿੰਦਾ ਪੀਰਾਂ ਨੂੰ ਦੇਣਾ, ਅੱਬਾ ਦਾਲ ਖਾਣ ਡਿਆ, ਪੀਰਾਂ ਨੇ ਮੌਜ ਨੂੰ ਪਿਓ ਦਾਲ ਖਾਂਦੇ ਆ, ਗੋਸ਼ਤ ਪੀਰਾਂ ਨੂੰ ਦੇਣਾ। ਇੱਥੇ ਰੱਖ ਕੇ ਤੇ ਮੈਂ ਪਾੜਦਾ। ਇਹ ਮਹਿਲ ਖਾਨ ਸਾਹਿਬਾਂ ਦੇ ਜੱਦੀ ਪੁਸ਼ਤੀ ਜੱਟ ਨੇ। ਨਹੀਂ ਪਾ ਲਿਆ ਸੱਚੀ। ਮੈਂ ਖੁਦ ਆਪਣੇ ਅੱਬੇ ਦਾ ਫੈਨ ਸੀ। ਅੱਬੇ ਦੇ ਨਾ ਟੌਨ ਟੈਪੋ ਬੜੀ ਮਦਰ ਸੀ, ਢਿੱਲੇ ਜਾ ਕਰਕੇ ਨਾ ਇੰਜ ਕਰਕੇ ਨਾ ਵੀ ਢਿੱਲੀ ਗੱਲ ਕਰ ਦੇਣੀ। ਤੇ ਮੈਂ ਇੱਕ ਦਿਨ ਨਾ ਬੈਠਾ, ਮੈਂ ਕਿਹਾ ਅੱਬੂ ਜੀ ਨਹੀਂ ਉਹ ਆ ਤੂੰ ਜਿਹੜਾ ਮਹਿੰਦੀਆਂ ਦਾ ਜਾਨਾ ਉਹ ਕੋਈ ਵੱਜਦਾ ਪੁੱਜ ਜਾਵੇ ਕਿ ਨਹੀਂ। ਮੈਂ ਕਿਹਾ ਅੱਬੂ ਜੀ ਮੈਂ ਉੱਥੇ ਕਿਹੜਾ ਨੱਚਦਾ, ਚਲੋ ਲੱਗ ਜਾਏਗਾ ਨੱਚਣ, ਕਿਹੜਾ ਰੌਲਾ। ਜਦੋਂ ਜਾਣ ਲੱਗ ਪਿਆ ਅੱਜ ਨਹੀਂ ਤੇ ਕੱਲ ਨੱਚਣ ਵੀ ਤੇ ਲੱਗੇ ਪਏਗਾ। ਮੈਂ ਕਿਹਾ ਅਸੀਂ ਨਾ ਇੰਜ ਕਰਕੇ ਅੰਦਰ ਬੜੇ ਆ। ਮੈਂ ਕਿਹਾ ਅੱਬੂ ਜੀ ਅੰਮੀ ਆ ਗਏ, ਆ ਜਾਵੇ ਬੜਾ ਹੀ ਮਾਮਾ ਲੜੀ। ਯਾਰ ਨਿੱਕੀ ਨਿੱਕੀ ਗੱਲ ਬੜੀ ਅੱਛੀ ਕਰਦੇ ਤੁਸੀਂ, ਬੜੀ ਨਿੱਕੀ ਨਿੱਕੀ ਗੱਲ ਤੋਈ ਰੱਖਣੀ। ਤੇਰੇ ਅੱਬੇ ਦੀ ਕੋਈ ਗੱਲ ਮੇਰਾ ਫਨੀ ਕੋਈ ਗੱਲ? ਫਨੀ ਨਹੀਂ, ਉਹ ਦਹਿਸ਼ਤ ਨਾ ਕੀ ਆ। ਅੱਛਾ ਦਹਿਸ਼ਤ ਵਾਲਾ ਕੰਮ। ਫੁੱਲ ਨਹੀਂ ਮਿੱਠੇ ਸਾਬਾ ਤੇ ਗੱਲਾਂ ਕਰਦਾ ਸੀ ਭਾਈ, ਤੋਬਾ। ਈਦ ਅਸੀਂ ਪੜ੍ਹ ਕੇ ਉਹਨੇ ਸਾਰੇ ਭਰਾਵਾਂ ਨੇ ਇਕੱਠੇ ਤੇ ਅੱਬੂ ਨੇ ਇਦੋਂ ਮਸਜਿਦ ਤੋਂ ਲੈ ਕੇ ਘਰ ਤੱਕ ਅੱਬੂ ਨੇ ਸਾਰਿਆਂ ਨੂੰ ਛੇੜਦੇ ਹੋਣਾ। ਅਸੀਂ ਸਾਰੇ ਭਰਾ ਇੰਜੋਏ ਕਰਦੇ, ਭਾਈ ਬਾਹਰ ਨਿਕਲਣਾ ਇੰਜੋਏ ਕਰੀ ਦੇਖੇ ਪਰ ਹਰ ਇੱਕ ਨੂੰ ਛੇੜੀ, ਹਾਂ ਇੱਥੇ ਖੜਾ ਵਾ ਅੰਦਰ ਹੋ ਜਾਵੇ। ਇਸੇ ਘਰ ਹੀ? ਏਦਾਂ ਹੀ ਨਹੀਂ ਇਸੇ ਘਰ ਸੀ। ਮਸਜਿਦ ਤੋਂ ਆਉਂਦੇ ਨਾ ਰਾਜ ਕਿਹਨੇ ਨੇ ਮੇਰਾ ਭਾ ਕਿੱਦਾਂ, ਚਾਚਾ ਕਿੱਦਾਂ, ਸਾਰੇ ਇਕੱਲੇ ਨੂੰ ਗੱਲ ਕਰਨੀ।
ਉਹ ਸਲੀਮ ਉਹਨੇ ਦੁੱਧ ਦੇ ਜਾਣਾ, ਚਾਚਾ ਦੁੱਧ ਪੀ ਲਾਓ, ਕੋਈ ਨਹੀਂ ਮੈਂ ਕਿਹੜਾ ਕੌਡੇ ਖੇਲਣ ਚੱਲਾ, ਚੱਲ ਤੂੰ ਅੰਦਰ ਭੱਜ ਜਾ। ਸੁਲਤਾਨੀ ਸਾਹਿਬ ਐਂਜੀ ਮਿੱਠੇ ਤੇਰੇ ਬੱਚਿਆਂ ਨੇ ਬਾਅਦ ਚ ਸਾਡੇ ਬੱਚਿਆਂ ਨੇ ਗੱਲਾਂ ਕਰਿਆ ਕਰੇ। ਨਹੀਂ ਉਸਤਾਦ ਜੀ, ਮੈਨੂੰ ਨਹੀਂ ਲੱਗਦਾ ਕਿ ਜੋ ਦੌਰ ਚ ਲੈਂਦੇ, ਮੈਂ ਤਜਰਬਾ ਕਰਦਾ ਹੁੰਦਾ, ਮੈਂ ਦੇਖਦਾ ਨਾ, ਮੈਂ ਆਪਣੀ ਅੰਮੀ ਨੂੰ ਕਹਿੰਦਾ ਅੰਮੀ ਸਾਡਾ ਹੋਰ ਦੌਰ ਸੀ। ਅੱਛਾ ਇਹਦੇ ਬੱਚੇ ਕੀ ਕਿਆ ਕਰਨਗੇ ਵੀ ਗੰਦੀਆਂ ਹੀ ਗੱਲਾਂ ਨੇ, ਉਹ ਕਿੱਦਾਂ ਵਿਚਾਰੇ ਰੈਫਰੈਂਸ ਦਿਆ ਕਰਨਗੇ? ਉਹ ਜਿਹੜਾ ਵਲਗਰ ਨਹੀਂ, ਆਹੋ ਵਲਗ ਵੀ ਆ। ਹੁਣ ਕਿਸੇ ਨੇ ਕਹਿਣਾ ਨਾ ਇਹਦੇ ਮੁੰਡੇ ਨੂੰ ਕਿ ਤੁਸੀਂ ਆਪਣੇ ਅੱਬੂ ਦੀ ਗੱਲ ਸੁਣਾ, ਉਹਨੇ ਕਹਿਣਾ ਯਾਰ ਮੇਰੇ ਚਾਰ ਬੰਦੇ ਸੁਣਾਉਣ ਵਾਲੀ ਨਹੀਂ ਹੈਗੇ, ਨਹੀਂ ਇਹਦੇ ਬੱਚੇ ਸੁਣਾਵਾਂਗਾ ਲੈਣ ਤੇ ਹੋ ਗਏ। ਇਹਦੇ ਬੱਚੇ ਨੇ ਕਿਹਾ ਕਿ ਉਹ ਨਹੀਂ ਜਿਹੜੀ ਵਲਗੈਰਿਟੀ ਸਾਡੇ ਪਿਓ ਨੇ ਕਰ ਛੱਡੀ ਨਾ, ਉਹ ਤੁਸੀਂ ਨਹੀਂ ਕਰ ਸਕਦੇ। ਤਾਂ ਇਹਦੇ ਬੱਚਿਆਂ ਨੇ ਗੱਲ ਸੁਣਾਉਣੀ ਵੀ ਨਾ, ਉਹਨੇ ਹਰ ਗੱਲ 'ਚ ਚਾਰ ਮੂੰਹ ਨਾਲ ਬੀਪਾ ਲਾਇਆ ਕਰਨਾ, ਟੂੰ ਚਾਰ ਬੀਪਾ ਲਾਇਆ ਇਹ ਕਰਨਾ। ਵੀ ਨਾਲ ਕਿਹਾ ਕਰਨਾ ਕਿ ਸ਼ਾਗਿਰਦ ਕਿੰਨਾ ਦਾ ਸੀ। ਨਹੀਂ ਉਸਤਾਦ ਜੀ, ਇਹ ਤੁਸੀਂ ਇਹਦੇ ਬੱਚਿਆਂ ਨੇ ਪੁੱਛਣਾ ਨਾ, ਉਹ ਮਾਰੀ ਨਹੀਂ ਕਰਕੇ ਬੋਲਦੇ ਸਵਾਰਦੇ ਉਹਨਾਂ ਦੇ ਬੱਚੇ ਨੇ ਮਾਮਾ ਬਾਬਾ ਕੈਸੇ ਥੇ, ਉਹਦਾ ਤੁਹਾਨੂੰ ਨਹੀਂ ਪਤਾ ਤੁਹਾਡਾ ਬਾਬਾ ਕਿੰਨਾ ਵਲਗਰ ਸੀ। 18 ਇਹ ਜਿਹੜਾ plus ਦੱਸਦੇ ਅੱਬੂ ਸੀ। ਹੈ 18 plus ਅੱਬੂ ਸੀ। ਆਹ ਨਹੀਂ ਚੰਗੀ ਚਮਚੇ ਤੇਰੀ ਕੋਈ ਗੱਲ ਚਾਰ ਖਾਨਦਾਨ ਚ ਬਹਿ ਕੇ ਕਰਨ ਵਾਲੀ ਹੈ ਨਹੀਂ ਤੇਰੇ ਬੱਚਿਆਂ ਕੋ, ਔਰ ਉਹਨਾਂ ਵਾਸਤੇ ਤੇ ਕੋਈ ਕੰਟੈਂਟ ਦੇ ਜਾ ਉਹਨਾਂ ਨੂੰ। ਉਸਤਾਦ ਜੀ ਅਗਰ ਇਹ ਫੀਲ ਕਰੇ ਨਾ ਸੱਚੀ, ਆਪਾਂ ਤਾਂ ਕਰਦੇ, ਇਹ ਤੇ ਨੈਣ ਨਕਸ਼ੀ ਨਹੀਂ ਹੈ ਚਾਰ ਬੰਦੇ ਬਿਠਾਉਣ ਵਾਲੇ, ਇਹ ਤਾਂ ਯਾਰ ਤੇਰੇ ਤੇ ਅੱਲਾ ਦਾ ਕਰਮ ਆ, ਸ਼ੁਕਰ ਕਰ ਦੇ ਜ਼ਾਤ ਦਾ। 4 ਬੁੱਢੀਆਂ ਚ ਬੈਂਡ ਵਾਲੇ ਤੇ ਹੈ ਨੇ ਨਾ। ਨਹੀਂ ਠੀਕ ਆ। ਆ ਦੇਖੋ ਇੱਕ ਬੈਠੀ ਹੈ ਤੇ ਇਹਦੇ ਘਟਣ ਲੱਗੇ। ਨਹੀਂ ਤੇ ਉਸਤਾਦ ਜੀ ਸ਼ੁਰੂ ਤੋਂ ਚਾਰ ਭਾਈ ਬੁੱਢੀਆਂ ਚ ਤੂੰ ਸਿਰਫ ਜਦੋਂ ਮਰਨਾ ਨਾ ਉਦੋਂ ਤੇਰੀ ਇਹ ਪੂਰੀ ਹੋਣੀ, ਹਾਂ ਔਰ ਉਦੋਂ ਚਾਰ ਬੁੱਢੀਆਂ ਚ ਤੂੰ ਬੈਠੇ ਹੋਣਾ, ਬਲਕਿ ਤੂੰ ਪਏ ਹੋਣਾ। ਔਰ ਉਹਨਾਂ ਉਸਤਾਦ ਨੇ ਜੀ, ਹੁਣ ਗਲਤੀ ਗੱਲ ਕਿਉਂ ਸੁਣਾਂਗੀਆਂ? ਕਈ ਔਰਤਾਂ ਹੁੰਦੀਆਂ ਨੇ ਮੈਯਤ ਵਾਲੇ ਮੰਜੇ ਤੇ ਬਿਲਕੁਲ ਨਾਲ ਜੁੜ ਕੇ ਰੋਂਦੀਆਂ, ਜੇ ਉਹ ਇਹਦੇ ਨਾਲ ਰੋ ਗਈਆਂ ਸਾਨੂੰ ਭੱਜ ਕਿਉਂ ਦੂਰੋਂ ਰੋਇਆ ਕਰਨਾ? 5-5 ਫੁੱਟ ਦੂਰ ਬੈਠੇ ਨਹੀਂ ਹੋ ਰਹੇ, ਆਜੋ ਤੁਹਾਨੂੰ ਪਤਾ ਕਿਦਾਂ ਦਾ ਸੀਗਾ ਪਿੱਛੇ ਲੈ ਪਿੱਛੇ ਵੀ। ਨਹੀਂ ਲੇਕਿਨ ਲੋਕ ਜਾਣਦੇ ਨੇ, ਆਡੀਅנס ਜਾਣਦੇ ਨੇ ਕਿ ਮੈਂ ਕਿਸ ਕਿਰਦਾਰ ਦਾ ਸੁੱਚਾ ਨਗੀਨਾ ਹਾਂ। ਦਾਨਾ ਜੀ ਅੱਜ ਇੱਕ ਫੈਸਲਾ ਹੋਏਗਾ, ਪਾ ਜਾਂਦਾ ਵਾ ਡਿਸਕੋਟ, ਭਾ ਨੂੰ ਇੱਥੇ ਰਿਹਾਇਸ਼ ਦੀ ਲੋੜ ਆ, ਤੁਹਾਨੂੰ ਪਿਓ ਚਾਹੀਦਾ। ਹੀ ਉਹ ਤੇ ਹਾਂ ਗੱਲ ਸਹੀ ਹੈ। ਫਾਰ ਐਗਜ਼ਾਮਪਲ ਸਾਰਿਆਂ ਨੂੰ ਮਿਸਾਲ ਦਿੱਤੀ ਗਈ ਸੀ ਕਿ ਯਾਰ ਤੁਹਾਨੂੰ ਜੀ ਹੁਣ ਪਿਓ ਚਾਹੀਦਾ ਤੇ ਕਿਦਾਂ ਦਾ ਕੈਟਾਗਰੀ ਦਾ ਚਾਹੀਦਾ। ਜ਼ਿੰਦਗੀ ਚ ਬਾਪ ਦੀ ਕਮੀ ਹੈ। ਹਾਂ ਯਾਰ ਦਾਨਿਸ਼, ਜਾ, ਲੈ ਆਇਓਡੀਨ ਦੀ ਕਮੀ ਵੀ ਸੀਗੀ, ਜਾਂਦੀ ਭਾਰ ਦਾ ਤੋਹਫਾ ਹੀ ਆ। ਲੈ ਲੈ ਵੀ ਆਖਰੀ ਪਿਓ ਹੀ। ਹਾਂਜੀ ਸਾਹਿਬ ਜੀ। ਇਹ ਸੌਣ ਭੱਤ ਨਾਲ ਗਿਫਟਾਂ ਨਾ ਕਰੀਆਂ ਹੁਣ। ਇਹ ਯਾਰ ਕਾਲੂ ਪਿਓ ਹੀ ਹੁੰਦਾ, ਪਿਓਾਂ ਬਜਾਈ ਹੁੰਦਾ ਵਾ ਵੱਡਾ ਜਿਹੜਾ ਵੀ ਹੋਵੇ ਉਸਤਾਦ ਜੀ ਭਰਾ ਪਿਓ। ਤੋਲੋ ਲੈ ਜਾਵਾਂ ਫੇ। ਨਹੀਂ ਕਿੱਦਾਂ ਲੈਣਾ, ਤੋਲ ਕੇ ਲੈਣਾ ਕਿ ਉਦਾਂ? ਨਹੀਂ ਮੈਂ ਗਜਾ ਦੇ ਹਿਸਾਬ ਨਾਲ ਲੈਣਾ। ਤੂੰ ਇਦਾਂ ਕਰਨਾ 3 ਮਹੀਨੇ ਪਹਿਲੇ ਕੱਚਿਆਂ 'ਚ ਰੱਖ ਕੇ ਦੇਖ ਲੈ, ਸਾਜੀ ਇਹ ਮਾਡਲ ਬਹੁਤ ਅੱਛਾ ਮਾਡਲ ਆਇਆ ਸੀ। ਇਹ ਗੋਲ ਐਟ ਵਾਲਾ ਭਾਰਾ ਸੀ। ਗੋਲ ਲੈਟ ਵਾਲਾ। ਉਸਤਾਦ ਜੀ ਦਿਓ ਮੜੋ ਪਿਓ, ਆਖਰੀ ਪਿਓ ਵੇਚ ਕੇ ਟੀਟਾ ਬੰਦ ਕਰ। ਨਹੀਂ ਯਾਰ ਥੋੜਾ ਜਿਹਾ ਰੈਸਲ ਤੇ ਉਹਨੂੰ ਕਰਾਉਣ ਦਿਓ ਨਾ, 2-4 ਦਿਨ ਵੈਸੇ ਦਿਓ। ਇੱਥੇ ਇੱਕ ਵਾਰੀ ਮੂੰਹ ਭਰ ਕੇ ਅੱਖਾਂ ਬੰਦ ਕਰਕੇ ਅੱਬੂ ਜੀ ਇਹ ਕਹੇ ਅੱਬੂ ਜੀ। ਨਹੀਂ ਤੂੰ ਜਿੱਦਾਂ ਇਦਾਂ ਹਫਤੇ ਕਾਸਤੇ ਲੈ ਜਾ, ਜੇ ਤੈਨੂੰ ਪਸੰਦ ਆ ਗਿਆ ਠੀਕ ਆ, ਤੇ ਜੇ ਨਾ ਚੱਲ ਪਸੰਦ ਮੈਂ ਨਾ ਚੱਲ ਅੱਜ। ਓਏ ਓਏ ਆਹੋ ਤੇ ਜਦੋਂ ਉਹਦਾ ਪਿਓ ਬਣਨਾ ਤੇ ਫਿਰ ਇਹ ਤੇ ਸੁਣ ਲਾਂਗੇ। ਆਹੋ ਆਹੋ ਜਦੋਂ ਇਹਨਾਂ ਦਾ ਪਿਓ ਬਣਨਾ ਤੇ ਫਿਰ ਜਿੱਥੇ ਬਣਨਾ ਪਿਓ ਉੱਥੇ ਕਹਿਣਾ ਸੁਣਨਾ ਓਏ। ਓਏ ਆਹੋ ਨਹੀਂ ਕਾਲੂ ਵਰਗੇ ਬੰਦਿਆਂ ਨੂੰ ਨਾ ਲੋਕੀ ਸਿਆਣੇ ਮਹੱਲੇ ਦੇ ਵਿੱਚ ਕਹਿੰਦੇ ਯਾਰ ਇਹਨਾਂ ਦਾ ਪਿਓ ਬੜਾ ਚੰਗਾ ਸੀ, ਔਲਾਦ ਗੰਦੀ ਨਿਕਲ ਆਈ। ਹਾਂ ਔਲਾਦ ਇੱਥੋਂ ਹੀ ਔਲਾਦ ਹੀ ਲੈ ਦੇ ਗਈ, ਹਾਂ। ਔਲਾਦ ਦਾ ਦੁੱਖ ਹੀ ਮਾਰ ਗਿਆ। ਦੇਖ ਲਾ ਅੱਛਾ ਕਈ ਇੱਕ ਮੁੰਡੇ ਦਾ ਕਹਿੰਦੇ ਤੇ 6 ਮੁੰਡੇ ਹੁੰਦੇ ਆ, ਤੇ ਇੱਕ ਮੁੰਡੇ ਦਾ ਕਰਕੇ ਕਹਿਣਗੇ ਓਏ ਯਾਰ ਉਹ ਜਿਹੜਾ ਨਸ਼ੇ ਤੇ ਲੱਗ ਗਿਆ ਨਾ ਉਹ ਲੈ ਗਿਆ ਪਿਓ ਨੂੰ। ਔਰ ਇਦਾਂ ਦਾ ਮੁੰਡਾ ਇਮਾਮ ਮਸਜਿਦ ਵੀ ਬਣ ਜੇ ਨਾ, ਮੁੜ ਕੇ ਪਾਣ ਵਾਲਾ ਕਹਿਣ ਰੋ ਸਾਨੂੰ ਪਤਾ ਹੀ ਆ ਇਹਨੇ ਖਾਤਾ ਬੰਦ ਕਰਾਇਆ ਸੀ ਆਪਣੇ ਪਿਓ ਦਾ, ਕਹਿੰਦੇ ਅੱਬੂ ਨੂੰ ਸਟਿੰਗ ਨਾ ਪਲਾਇਓ, ਮੈਨੂੰ ਪਤਾ ਜਿੱਦਾਂ ਦਾ ਅੱਬੂ ਨਾਲ ਖੁੱਲ ਸਕਦੀ ਹੈ। ਨਹੀਂ ਮੇਰੇ ਪਿਓ ਦਾ ਸਾਜੀ ਮੇਰੇ ਤੇ ਬੜਾ ਪ੍ਰਾਊਡ ਸੀਗਾ, ਮੇਰੇ ਤੇ ਬਹੁਤ ਪ੍ਰਾਊਡ ਕਰਦੇ। ਬਹੁਤ ਪ੍ਰਾਊਡ ਸੀ। ਕਈ ਬੰਦੇ ਇਹ ਵੀ ਕਹਿੰਦੇ ਨੇ ਬਾਅਦ ਚ ਔਲਾਦ ਬਾਅਦ ਚ ਕਹਿੰਦੇ ਯਾਰ ਵਿਚਾਰਾ ਪਿਓ ਸਾਰੀ ਜ਼ਿੰਦਗੀ ਤਰਸਦਾ ਮਰ ਗਿਆ, ਹਾਏ। ਉਹ ਮਰਿਆ ਵਾ ਤੇ ਪਿੱਛੋਂ ਰੱਬ ਨੇ ਔਲਾਦ ਦੀ ਬਾਂਹ ਫੜ ਲਈ। ਹਨਾ ਇਹ ਬੜੇ ਇਦਾਂ ਦੇ ਭਾਈ ਦੁਨੀਆ ਵਾ, ਜ਼ਿੰਦਗੀ ਆ, ਬੜਾ ਕੁਝ ਹੁੰਦਾ। ਮਿੱਠੇ ਨੇ ਵੀ ਕਿਹਾ ਕਹਿੰਦੇ ਪਿਓ ਤਰਸਦਾ ਮਰਿਆ, ਜਦੋਂ ਪਿਓ ਮਰਿਆ ਆਪੇ ਭੁੱਖੇ ਹੀ ਮਰਉਂਦੇ। ਨਹੀਂ ਮੈਂ ਕਸਮੇ ਬੜੀ ਵਾਰੀ ਦੁਆ ਕੀਤੀ ਹੈ, ਹੁਣ ਅੱਬਾ ਨੂੰ ਹੋਣਾ ਚਾਹੀਦਾ ਸੀਗਾ। ਏਦਾਂ ਹੀ ਲੱਗਦਾ ਹੁੰਦਾ ਸਾਰਿਆਂ ਨੂੰ। ਲਾ ਤੂੰ ਵੀ ਲੈ ਲਾ ਕੋਈ। ਹਾਂ ਤੇ ਤੂੰ ਵੀ ਤਾਂ ਚੱਲ। ਅੱਧਾ ਤਾਂ ਕਰ ਲਓ, ਅੱਧਾ ਤਾਂ ਕਰ ਲਓ। ਮੇਰੇ ਤੋਂ 4-5 ਭਰਾ ਵੱਡੇ ਆ, ਬਾਬਰ ਮੇਰਾ ਪਿਓ ਆ, ਨਾਦਰ ਉਹ ਮੇਰੇ ਕੋਲ ਹੈਗਾ, ਉਹਦਾ ਕੋਈ ਆਸ ਮੇਰੇ ਕੋ ਵੀ ਹੈ ਮੇਰੇ ਕੋ ਵੀ ਹੈ ਇੱਕੋ ਹੀ ਆ, ਇੱਕੋ ਹੀ ਉਹ ਦੇਖਣਾ ਕਰਦਾ ਤਾਂ ਜੂੜੇ ਵਰਗਾ ਮੂੰਹ ਆ, ਕੋਈ ਉਹ ਨਹੀਂ ਤਾਂ ਹੈਗਾ। ਲੱਗਣਾ ਹੀ ਨਹੀਂ ਆ, ਉਹ ਤੇ ਭਰਾ ਤੇਰੇ ਤੱਕ ਕਿਹੜਾ ਹੈਗਾ ਵੱਡਾ ਭਰਾ? ਉਹ ਹੈਗਾ, ਲੇਕਿਨ ਉਹ ਨਹੀਂ ਮੰਨਦਾ ਕਿ ਮੇਰੇ ਛੋਟੇ, ਇਹ ਵੀ ਨਹੀਂ ਮੰਨਦੇ ਸਾਡਾ ਵੱਡਾ ਵਾ। ਹੈਗਾ ਬਸ ਆਜੀ ਸ਼ੈਫ ਵਾ ਉਹ। ਅੱਛਾ ਉਹ ਭਰਾ ਨਹੀਂ ਗਾ ਸ਼ੈਫ, ਭਰਾ ਨਹੀਂ ਗਾ। ਸ਼ੈਫ ਹੋਵੇ ਤੇ ਸਹੀ ਹੁੰਦਾ ਵਾ। ਹੁਣ ਦੱਸੋ ਨਹੀਂ ਸ਼ੈਫ ਦਾ ਤੇ ਨਹੀਂ ਤਾਂ ਲੱਗ ਤੇਰਾ ਵੱਡਾ ਭਰਾ ਹੈਗਾ। ਹਾਂਜੀ ਸਾਹਿਬ ਜੀ। ਕਿੰਨੇ ਬੱਚੇ ਉਹਦੇ? ਉਹਦੇ ਸਾਥ ਜੀ ਮਾਸ਼ਾਅੱਲਾ
3 ਤੇ 2 5 6 ਸੀਗੇ, ਇੱਕ ਫੋਤ ਹੋ ਗਏ। ਲੈ ਉਹ ਤੇ ਉਧਰ ਬਾਲ ਸਹੀ ਸੈੱਟ ਨਹੀਂ ਇਹ ਕੀ ਗੱਲ ਆ ਵੀ 3 ਤੇ 2 5? ਉਹ ਜੋੜੇ ਸੀ ਨਾ ਵਿੱਚ, ਕੋ ਮੈਂ ਕੈਂਸਲ ਕਰ ਹੁਣ ਕਿੰਨੇ ਆ? ਹੁਣ ਉਸਤਾਦ ਜੀ ਦੇ 5 ਬੱਚੇ। ਤੇ ਰਹਿੰਦਾ ਕਿੱਥੇ ਆ? ਉੱਥੇ ਮਿਨੀ ਮੁੰਬਈ ਮੱਕੋ ਨੇ। ਅੱਛਾ ਮਕੋੜੇ ਰਹਿੰਦਾ। ਕੰਮ ਕੀ ਕਰਦਾ? ਸ਼ੈਫ ਆ? ਹਾਂਜੀ ਸ਼ੈਫ। ਦਿਨੇ ਫੋਲਡਿੰਗ ਦਾ ਕਰਦਾ, ਗਦੀ ਗੁਦੀ ਰੋਂਦਾ ਵਾ, ਫੋਲਡਿੰਗ ਦਾ ਕੰਮ ਕਰਦਾ ਕੱਪੜੇ ਦਾ, ਤੇ ਰਾਤ ਨੂੰ ਆ ਕੇ ਸ਼ੈਫਿੰਗ। ਕਿੰਨੇ ਸਾਲ ਵੱਡਾ ਤੇਰੇ ਤੋਂ? ਮੈਂ ਤਾਂ 2 ਸਾਲ ਸਾਜ। ਅੱਛਾ ਇਹਨੇ 14 ਸਾਲ ਉਸਤਾਦ ਜੀ 2 ਸਾਲ। ਮਿੱਠੇ ਹੋਣੀ ਨਾਲੇ ਸਿੰਗਲ ਲੱਭੇ ਮੈਂ ਹੀ ਵਾਰੀ ਖਾਂਦਾ। ਇਹਨਾਂ ਦਾ ਹੁੰਦਾ ਵਾ ਜ਼ੋਨਲ ਰੀਜਨਲ ਕੰਟਰੀ ਹੈਡ। ਹਾਂ ਤੇ ਨਹੀਂ ਮੈਨੂੰ ਤੁਸੀਂ ਕੋਈ ਸੁਬਾਈ ਜਾਂ ਦੇ ਦਿਓ। ਵਫਾਕੀ ਲੈ ਪਹਿਲੇ, ਵਾਕਈ ਲਵਾ ਮੈਂ ਸੁਬਾਈ ਲੈ ਪਹਿਲੇ, ਫਿਰ ਵਫਾਕੀ, ਫਿਰ ਕੌਮੀ, ਫਿਰ ਖਾਰਜਾ ਉਹ ਵੀ ਲੈ। ਵਾਲਦੇ ਖਾਰਜਾ। ਉਹ ਲੈ। ਨਹੀਂ ਤੂੰ 6 ਮਹੀਨੇ ਹਜੇ ਨਿਗਰਾਨ ਅਬੂ ਰੱਖ, ਜੇ ਤੇ ਤੇਰੀ ਨਹੀਂ ਉਸਤਾਦ ਜੀ ਵਾਲੀ ਗੱਲ ਮੇਰੇ ਕੋਲ ਕਿ 3 ਮਹੀਨੇ ਕੱਚਿਆਂ ਚ। ਕੱਚਿਆਂ ਚ। ਹਾਂ ਅੱਛਾ ਇਹ ਗੱਲ ਅਗਰ ਠੀਕ। ਹੁੰਦਾ ਨਾ ਬੰਦੇ ਨੂੰ ਅਣਖ ਹੁੰਦੀ ਕਿ ਯਾਰ ਮੈਂ ਬਰਾਦਰੀ ਚ ਨਾਕੂਨ ਦਿਖਾਉਣਾ, ਅਗਰ ਨਹੀਂ ਵਾਲਦ ਐਕਸੈਪਟ ਕਰਦਾ ਚਾਚੀ ਲੈ ਜਾ ਬਣਾ ਕੇ। ਚਾਚੀ ਹੈ ਵਾ ਨਹੀਂ, ਜੋ ਚਾਚੀ ਕਿਹੜਾ ਭਾਣੇ ਬਣ ਜਾਣਾ। ਚਾਚੀ ਹੈ ਨਹੀਂ, ਤਾਈ ਵੀ ਹੈਗੀ ਆ, ਚਾਚੀ। ਚਲੋ ਜੀ, ਲੋ ਜੀ ਨਾਦਰੀਨ, ਕੱਲ ਫੇਰ ਮੁਲਾਕਾਤ ਹੁੰਦੀ ਆ। ਠੀਕ ਆ ਜੀ, ਰੱਬ ਰਾਖਾ।